ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੱਚੋ ਸੱਚ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਸਭ ਤੋਂ ਪਹਿਲਾਂ ਤਾਂ ਕਿਉਂਕਿ ਬੜੇ ਲੰਮੇ ਵਕਫੇ ਤੋਂ ਬਾਅਦ ਲਗਭਗ ਇੱਕ ਹਫ਼ਤੇ ਤੋਂ ਬਾਅਦ ਅਸੀਂ ਤੁਹਾਡੇ ਨਾਲ TV 84 ਦਾ ਜਿਹੜਾ ਅਫੀਸ਼ੀਅਲ YouTube ਚੈਨਲ ਆ ਉਹਦੇ ਰਾਹੀਂ ਜੁੜ ਰਹੇ ਹਾਂ ਤੇ ਲਗਾਤਾਰ ਜਿਹੜੇ ਦਰਸ਼ਕ ਨੇ TV 84 ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਈਮੇਲਸ ਮੈਸੇजेस ਜਿਹੜੇ ਆ ਉਹ ਸਾਡੇ ਤੱਕ ਪਹੁੰਚ ਰਹੇ ਸੀ ਕਿ ਕੀ ਗੱਲ ਹੋ ਗਈ ਕਿ ਜਿਹੜਾ TV 84 ਤੇ ਖਾਸ ਤੌਰ ਤੇ ਸੱਚੋ ਸੱਚ ਪ੍ਰੋਗਰਾਮ ਜਿਹੜਾ ਆ ਉਹ ਨਹੀਂ ਆ ਰਿਹਾ ਤੇ ਹੋਰ ਵੀ ਜਿਹੜੀ ਕੋਈ ਵੀ ਖਬਰ ਆ ਉਹ TV 84 ਦੇ ਉੱਤੇ ਪਬਲਿਸ਼ ਨਹੀਂ ਹੋ ਰਹੀ ਕਿਉਂਕਿ TV 84 ਚੈਨਲ ਲੋਕਾਂ ਨੂੰ ਦਿਖ ਰਿਹਾ ਸੀ। ਪਰ ਇਹਦੇ ਪਿੱਛੇ ਵਜ੍ਹਾ ਇਹ ਸੀ ਜਿਹੜੀ ਅਸੀਂ ਕੁਝ ਦਿਨ ਪਹਿਲਾਂ ਜਿਹੜਾ TV 84 ਦਾ ਬੈਕਅਪ ਚੈਨਲ ਆ ਉਹਦੇ ਤੇ ਜਿਹੜਾ ਪ੍ਰੋਗਰਾਮ ਡਿਸਕਸ ਕੀਤਾ ਸੀ ਉਹਦੇ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜੀ ਸਟ੍ਰਾਈਕ TV 84 ਦੇ ਉੱਤੇ ਕਰਵਾਈ ਗਈ ਸੀ ਜਿਹਦੇ ਬਾਰੇ ਇਹ ਗੱਲ ਜਿਹੜੀ ਆ ਇਹ ਸਪਸ਼ਟ ਆ ਕਿ ਉਹ ਸਟ੍ਰਾਈਕ ਕਿਹਦੇ ਵੱਲੋਂ ਕਰਵਾਈ ਗਈ ਹੋ ਸਕਦੀ ਆ। ਉਹ ਸਟ੍ਰਾਈਕ ਭਾਰਤ ਸਰਕਾਰ ਵੱਲੋਂ ਕਰਵਾਈ ਗਈ ਸੀ ਤੇ ਜਿਹਦੇ ਚੱਲਦੇ YouTube ਵੱਲੋਂ ਇੱਕ ਹਫ਼ਤੇ ਦੀ ਜਿਹੜੀ ਪਾਬੰਦੀ ਆ ਉਹ TV 84 ਦੇ ਜਿਹੜਾ ਅਫੀਸ਼ੀਅਲ YouTube ਚੈਨਲ ਆ ਉਹਦੇ ਉੱਤੇ ਲਾ ਦਿੱਤੀ ਗਈ ਸੀ। ਇੱਕ ਹਫ਼ਤਾ ਅਸੀਂ ਜਿਹੜਾ ਕੋਈ ਵੀ ਕੰਟੈਂਟ ਆ ਉਹ TV 84 ਦੇ YouTube ਅਫੀਸ਼ੀਅਲ ਚੈਨਲ ਦੇ ਉੱਤੇ ਪੋਸਟ ਨਹੀਂ ਸੀ ਕਰ ਸਕਦੇ ਤੇ ਉਸ ਸਟ੍ਰਾਈਕ ਦੇ ਚੱਲਦਿਆਂ ਜਿਹੜੀ TV 84 ਦੀ ਮੋਨੇਟਾਈਜੇਸ਼ਨ ਆ ਉਹ ਵੀ ਲਗਭਗ ਅਗਲੇ 3 ਮਹੀਨਿਆਂ ਦੇ ਲਈ ਜਿਹੜੀ ਆ ਉਹ ਰੋਕ ਦਿੱਤੀ ਗਈ ਆ। ਤੇ ਉਸ ਸਟ੍ਰਾਈਕ ਦੀ ਵਜ੍ਹਾ ਜਿਹੜੀ ਆ ਉਹ ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਬਿਆਨ ਸਿੰਘ ਹੋਰਾਂ ਬਾਰੇ ਇੱਕ ਜਿਹੜਾ ਪ੍ਰੋਗਰਾਮ ਆ ਉਸ ਨੂੰ ਆਧਾਰ ਬਣਾ ਕੇ ਜਿਹੜੀ ਉਹ ਸਟ੍ਰਾਈਕ ਆ ਉਹ TV 84 ਤੇ ਮਾਰੀ ਗਈ ਆ। ਪਰ ਤੁਸੀਂ ਜਾਣਦੇ ਹੋ ਕਿ ਲਗਾਤਾਰ ਜਿਹੜੀਆਂ TV 84 ਦੇ ਉੱਤੇ ਪਾਬੰਦੀਆਂ ਆ ਉਹ ਲੱਗਦੀਆਂ ਆਈਆਂ ਨੇ ਪਰ ਤੁਹਾਡੀ ਸਪੋਰਟ ਦੇ ਨਾਲ ਤੇ ਤੁਹਾਡੇ ਪਿਆਰ ਦੇ ਨਾਲ ਜਿਹੜਾ TV 84 ਆ ਉਹ ਲਗਾਤਾਰ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਚੁੱਕਦਾ ਆ ਰਿਹਾ ਤੇ ਜਿਹੜੀ ਇੱਕ ਸੱਚੀ ਖਬਰ ਆ ਜਿਹੜਾ ਇੱਕ ਸਹੀ ਜਰਨਲਿਜ਼ਮ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰਦਾ ਆ ਰਿਹਾ ਤੇ ਨਾਲ ਹੀ ਡਾਕਟਰ ਅਮਰਜੀਤ ਸਿੰਘ ਹੋਰਾਂ ਬਾਰੇ ਵੀ ਜਿਹੜੇ ਬੜੇ ਲੋਕਾਂ ਦੇ ਜਿਹੜੇ ਮੈਸੇजेस ਆ ਉਹਨਾਂ ਤੱਕ ਵੀ ਪਹੁੰਚ ਰਹੇ ਸੀ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ ਜਿਹੜਾ ਮੈਨੂੰ ਸੁਨੇਹਾ ਆਇਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਦੱਸਿਆ ਕਿ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਕਿ ਡਾਕਟਰ ਅਮਰਜੀਤ ਸਿੰਘ ਜੀ ਪਿਛਲੇ ਕੁਝ ਦਿਨਾਂ ਤੋਂ ਲਗਭਗ ਇੱਕ ਹਫ਼ਤੇ ਤੋਂ ਜਿਹੜਾ ਅਮਰੀਕਾ ਦੇ ਵਿੱਚ ਟਰੈਵਲ ਤੇ ਨੇ। ਖਾਸ ਤੌਰ ਤੇ ਪਿਛਲੇ ਦਿਨੀ ਯੂਬਾ ਸਿਟੀ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਨਗਰ ਕੀਰਤਨ ਸੀ ਉਸ ਦੇ ਚੱਲਦਿਆਂ ਤੇ ਹੁਣ ਵੀ ਕੈਲੀਫੋਰਨੀਆ ਦੇ ਵਿੱਚ ਉਹ ਟਰੈਵਲ ਤੇ ਨੇ ਤੇ ਸੋਮਵਾਰ ਅਗਲੇ ਹਫ਼ਤੇ ਦੀ ਸ਼ੁਰੂਆਤ ਤੋਂ ਉਹ ਤੁਹਾਡੇ ਰੂਬਰੂ ਹੋਣਗੇ ਸੱਚੋ ਸੱਚ ਦੇ ਰਾਹੀਂ। ਤੇ ਅੱਜ ਇਹ ਪਾਬੰਦੀਆਂ ਹਟਣ ਤੋਂ ਬਾਅਦ ਪਾਬੰਦੀਆਂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਜਿਹੜੀਆਂ ਬੜੀਆਂ ਅਹਿਮ ਜਾਣਕਾਰੀਆਂ ਅਹਿਮ ਖਬਰਾਂ ਪਿਛਲੇ ਦਿਨਾਂ ਦੀਆਂ ਉਹ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਦੇ ਸ਼ੋਅ ਨੂੰ ਮੈਂ ਹੋਸਟ ਕਰ ਰਿਹਾ ਸੁਖਵਿੰਦਰ ਸਿੰਘ ਤੇ ਮੇਰੇ ਨਾਲ ਮੌਂਟਰੀਅਲ ਤੋਂ ਮਨਵੀਰ ਸਿੰਘ ਜੋ ਕਿ ਲਗਾਤਾਰ ਜਿਹੜੇ TV 84 ਦੇ ਨਾਲ ਮੌਂਟਰੀਅਲ ਹੋਵੇ ਚਾਹੇ ਕੈਨੇਡਾ ਤੋਂ ਵੱਖੋ-ਵੱਖ ਪ੍ਰੋਗਰਾਮ ਕਵਰ ਕਰਦੇ ਰਹਿੰਦੇ ਨੇ ਤੇ TV 84 ਦੇ ਨਾਲ ਜੁੜੇ ਹੋਏ ਨੇ ਤੇ ਮੈਂ ਮਨਵੀਰ ਸਿੰਘ ਤੇ ਮੈਂ ਅੱਜ ਦਾ ਇਹ ਪ੍ਰੋਗਰਾਮ ਅਸੀਂ ਤੁਹਾਡੇ ਅੱਗੇ ਪੇਸ਼ ਕਰਾਂਗੇ ਤੇ ਵੱਖੋ-ਵੱਖ ਜਿਹੜੀਆਂ ਖਬਰਾਂ ਨੇ ਸਿੱਖ ਜਗਤ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਬਾਰੇ ਅਸੀਂ ਅੱਜ ਡਿਸਕਸ਼ਨ ਤੁਹਾਡੇ ਸਾਹਮਣੇ ਕਰਾਂਗੇ ਤੇ ਮਨਵੀਰ ਸਿੰਘ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ TV 84 ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਸੁਖਵਿੰਦਰ ਸਿੰਘ ਜੀ ਤੁਹਾਨੂੰ ਔਰ ਧਰਤੀ ਦੇ ਵੱਖ-ਵੱਖ ਹਿੱਸਿਆਂ ਤੋਂ ਸਾਡੇ ਨਾਲ ਜੁੜੇ ਹੋਏ ਜਿੰਨੇ ਵੀ ਦਰਸ਼ਕ ਨੇ ਤੇ ਜਿੰਨੇ ਵੀ ਸਾਨੂੰ ਇੰਟਰਨੈਟ ਤੇ ਸਾਡੀ ਆਵਾਜ਼ ਸੁਣ ਰਹੇ ਨੇ ਸਾਰੇ ਸਰੋਤਿਆਂ ਨੂੰ ਮੈਂ ਇਸ ਪ੍ਰੋਗਰਾਮ ਦੇ ਵਿੱਚ ਕਹਿੰਦਿਆਂ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਮਨਵੀਰ ਸਿੰਘ ਜੀ ਮੈਂ ਆਪਣੇ ਦਰਸ਼ਕਾਂ ਦੇ ਨਾਲ ਜਿੱਥੇ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਜਿਹੜੀਆਂ ਪਾਬੰਦੀਆਂ TV 84 ਦੇ ਉੱਤੇ ਲੱਗੀਆਂ ਸੀ ਉਹਦੇ ਬਾਰੇ ਤੇ ਉਸ ਤੋਂ ਬਾਅਦ ਇੱਕ ਹੋਰ ਇੱਕ ਅਹਿਮ ਜਾਣਕਾਰੀ ਅੱਜ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਜਿਹੜਾ ਦਸਵੰਧ ਨੈਟਵਰਕ ਆ ਇਹਨਾਂ ਦੇ ਵੱਲੋਂ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਵੱਖੋ-ਵੱਖ ਜਿਹੜੀਆਂ ਚੈਰਿਟੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਕਰਕੇ ਦਸਵੰਧ ਇਕੱਠਾ ਕਰਦੀ ਆ। ਸਿੱਖ ਕੌਮ ਦੀਆਂ ਜਿਹੜੀਆਂ ਵੱਖੋ-ਵੱਖ ਸੰਸਥਾਵਾਂ ਨੇ ਤੇ ਜਿੰਨਾ ਵੀ ਕੋਈ ਦਸਵੰਧ ਇਸ ਚੈਰਿਟੀ ਦੇ ਵਿੱਚ ਦਸਵੰਧ ਨੈਟਵਰਕ ਦੇ ਰਾਹੀਂ ਜਿਹੜਾ ਇੱਕ ਹਫ਼ਤਾ ਤੈਅ ਕੀਤਾ ਜਾਂਦਾ ਆ ਜਿਹੜਾ ਹਫ਼ਤਾ ਅੱਜ ਤੋਂ ਸ਼ੁਰੂ ਹੋਇਆ ਆ ਤੇ ਇਹ ਪੂਰਾ ਹਫ਼ਤਾ ਜਿਹੜਾ ਵੀ ਕੋਈ
ਕੋਈ ਪਰਸਨ ਜਿਹੜਾ ਆ ਉਹ ਇਸ ਦਸਵੰਧ ਨੈਟਵਰਕ ਦੇ ਰਾਹੀਂ TV 84 ਨੂੰ ਆਪਣਾ ਦਸਵੰਧ ਦੇਣਾ ਚਾਹੁੰਦਾ ਆ, ਆਪਣੀ ਡੋਨੇਸ਼ਨ ਦੇਣੀ ਚਾਹੁੰਦਾ ਆ, ਤਾਂ ਜਿੰਨਾ ਵੀ ਦਸਵੰਧ ਜਾਂ ਜਿੰਨਾ ਵੀ ਜਿਹੜੀ ਡੋਨੇਸ਼ਨ ਆ ਕੋਈ ਵੀ ਜਿਹੜਾ ਪਰਸਨ ਆ ਉਹ ਦਊਗਾ, ਉਹਦੇ ਨਾਲ ਡਬਲ ਕਰਕੇ ਜਿਹੜਾ ਇਹ ਦਸਵੰਧ ਨੈਟਵਰਕ ਆ ਉਹ ਫਿਰ ਇਸ ਦਸਵੰਧ ਨੂੰ TV 84 ਨੂੰ ਅੱਗੇ ਉਹ ਦੇਣਗੇ। ਤਾਂ ਇਸ ਕਰਕੇ ਜੇ ਤੁਸੀਂ TV 84 ਨੂੰ ਡੋਨੇਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਹਫਤੇ ਦੇ ਵਿੱਚ ਜਿਹੜਾ ਇਹ ਦਸਵੰਧ ਵੀਕ ਆ ਉਹਦੇ ਤੇ ਜਾ ਕੇ ਤੁਸੀਂ ਸਾਡਾ ਜਿਹੜੀ ਡਿਸਕ੍ਰਿਪਸ਼ਨ ਆ ਇਹਦੇ 'ਚ ਵੀ ਅਸੀਂ ਇਸ ਲਿੰਕ ਨੂੰ ਸ਼ੇਅਰ ਕਰ ਦਾਂਗੇ ਤੇ ਤੁਸੀਂ ਉਸ ਲਿੰਕ ਦੇ ਉੱਤੇ ਜਾ ਕੇ ਤੇ ਉੱਥੇ TV 84 ਨੂੰ ਡੋਨੇਟ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਡੋਨੇਸ਼ਨ ਆ, ਤੁਹਾਡਾ ਦਿੱਤਾ ਜਿਹੜਾ $1 ਆ ਉਹ ਡਬਲ ਹੋ ਕੇ ਜਿਹੜਾ ਆ ਉਹ TV 84 ਦੀ ਇਸ ਜਿਹੜੀ ਸੇਵਾ ਆ ਇਹਦੇ ਵਿੱਚ ਲੱਗੇਗਾ। ਕਿਉਂਕਿ TV 84 ਤੁਹਾਡੀ ਸਪੋਰਟ ਦੇ ਨਾਲ ਤੁਹਾਨੂੰ ਜਿਵੇਂ ਦੱਸਿਆ ਕਿ ਅਗਲੇ 3 ਮਹੀਨਿਆਂ ਦੇ ਲਈ ਜਿਹੜੀ ਮੋਨੇਟਾਈਜੇਸ਼ਨ ਆ TV 84 YouTube ਚੈਨਲ ਦੀ ਉਹ ਵੀ ਬੈਨ ਕਰ ਦਿੱਤੀ ਗਈ ਹੈ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ TV 84 ਆ ਉਹ ਤੁਹਾਡੇ ਸਾਹਮਣੇ ਜਿਹੜੀ ਹੱਕ ਸੱਚ ਦੀ ਆਵਾਜ਼ ਆ ਉਹ ਲੈ ਕੇ ਆ ਰਿਹਾ ਲਗਾਤਾਰ। ਤੇ ਹੁਣ ਅਸੀਂ ਅਮਰਵੀਰ ਸਿੰਘ ਜੀ ਅੱਜ ਦੇ ਜਿਹੜੇ ਵੱਖੋ-ਵੱਖ ਮਸਲੇ ਆ ਉਹਨਾਂ ਬਾਰੇ ਗੱਲਬਾਤ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਜਿਹੜਾ ਮਸਲਾ ਆ ਉਹ ਹੈਗਾ ਬਰੈਂਪਟਨ ਦੇ ਵਿੱਚ ਜਿਹੜਾ ਪਿਛਲੇ ਦਿਨੀ ਘਟਨਾਵਾਂ ਵਾਪਰੀਆਂ ਨੇ। ਜਿਸ ਤਰੀਕੇ ਦੇ ਨਾਲ ਪਿਛਲੇ ਐਤਵਾਰ ਨੂੰ ਬਰੈਂਪਟਨ ਦੇ ਵਿੱਚ ਜਿਹੜਾ ਹਿੰਦੂ ਸਭਾ ਮੰਦਿਰ ਆ ਉਹਦੇ ਤੇ ਕਹਿ ਸਕਦੇ ਆ ਕਿ ਭਾਰਤੀ ਕੌਂਸੂਲੇਟ ਜਿਹੜੀ ਆ ਜਿਹਦੇ ਤੇ ਇਲਜ਼ਾਮ ਲੱਗ ਰਹੇ ਆ ਕਿ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਆ, ਉਹ ਇੱਥੇ ਜਿਹੜਾ ਕੌਂਸੂਲੇਟ ਆਫਿਸਿਸ ਨੇ ਜਿਹੜੇ ਇੰਡੀਅਨ ਗਵਰਨਮੈਂਟ ਦੇ ਉਹ ਇੱਥੇ ਕੈਨੇਡਾ ਦੇ ਵਿੱਚ ਵੱਖੋ-ਵੱਖ ਪਬਲਿਕ ਐਕਟੀਵਿਟੀਜ਼ ਦੇ ਰਾਹੀਂ ਜਿਹੜੀ ਖੂਫੀਆ ਜਾਣਕਾਰੀ ਆ ਕੈਨੇਡੀਅਨ ਸਿਟੀਜ਼ਨਸ ਦੀ ਉਹ ਕਲੈਕਟ ਕਰਕੇ ਤੇ ਉਹਨੂੰ ਭਾਰਤ ਭੇਜਦੇ ਆ ਤੇ ਫਿਰ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਸਪੈਸ਼ਲੀ ਸਿੱਖ ਜਿਹੜੇ ਕੈਨੇਡੀਅਨ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਵੀ ਉਸੇ ਕੜੀ ਦਾ ਹਿੱਸਾ ਆ ਤੇ ਇਹਦੇ ਬਾਰੇ ਖੁਲਾਸੇ ਵੀ ਹੋ ਚੁੱਕੇ ਆ। ਪਰ ਇੰਡੀਅਨ ਕੌਂਸੂਲੇਟ ਜਿਹੜੀ ਆ ਉਹ ਜਿਵੇਂ ਪਹਿਲਾਂ ਤੋਂ ਅਸੀਂ ਦੇਖਿਆ ਕਿ ਲਾਈਫ ਸਰਟੀਫਿਕੇਟ ਜਾਰੀ ਕਰਨ ਦੇ ਬਹਾਨੇ ਦੇ ਨਾਲ ਜਿਹੜੇ ਪਬਲਿਕ ਸਪੇਸਿਸ ਨੇ ਭਾਵੇਂ ਉਹ ਮੰਦਿਰ ਹੋਣ ਭਾਵੇਂ ਗੁਰਦੁਆਰਾ ਸਾਹਿਬ ਹੋਣ ਉਹਨਾਂ ਦੇ ਵਿੱਚ ਆ ਕੇ ਤੇ ਉੱਥੇ ਆਪਣੇ ਕੈਂਪ ਲਾਉਂਦੇ ਆ ਤੇ ਇਹਨਾਂ ਕੈਂਪਾਂ ਦਾ ਲਗਾਤਾਰ ਸਿੱਖ ਜਿਹੜੇ ਆ ਉਹ ਵਿਰੋਧ ਕਰਦੇ ਆ ਰਹੇ ਆ ਕਿਉਂਕਿ ਸਿੱਖਾਂ ਨੂੰ ਲੰਮੇ ਸਮੇਂ ਤੋਂ ਪਤਾ ਕਿ ਜਿਹੜੀ ਕੌਂਸੂਲੇਟ ਆ ਜਾਂ ਸਿੱਖ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਆ ਕਿ ਕੌਂਸੂਲੇਟ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਕੈਨੇਡੀਅਨ ਸਿਟੀਜ਼ਨਸ ਦੀ ਜਿਹੜੀ ਜਾਣਕਾਰੀ ਆ ਉਹ ਇਕੱਠੀ ਕਰਕੇ ਤੇ ਇਲੀਗਲ ਕੰਮ ਕਰ ਰਹੀ ਆ। ਪਰ ਹੁਣ ਜਦੋਂ ਇਹ ਸਾਰਾ ਕੁਝ ਪਬਲਿਕਲੀ ਕੈਨੇਡੀਅਨ ਗਵਰਨਮੈਂਟ ਵੱਲੋਂ ਵੀ ਇੱਥੋਂ ਦੀਆਂ ਏਜੰਸੀਜ਼ ਵੱਲੋਂ ਵੀ ਜਨਤਕ ਹੋ ਚੁੱਕਿਆ ਤਾਂ ਉਹ ਤੋਂ ਬਾਅਦ ਇਹ ਜਿਹੜਾ ਹੁਣ ਐਤਵਾਰ ਨੂੰ ਇੱਥੇ ਕੈਂਪ ਲਾਇਆ ਸੀ ਉਹਦੇ ਖਿਲਾਫ ਵਿਰੋਧ ਹੋ ਰਿਹਾ ਸੀ। ਉਸ ਵਿਰੋਧ ਦੇ ਦੌਰਾਨ ਜਿਹੜੇ ਮੰਦਿਰ ਵੱਲੋਂ ਕਿਹਾ ਜਾ ਰਿਹਾ ਕਿ ਮੰਦਿਰ ਦਾ ਇੱਕ ਪੁਜਾਰੀ ਆ ਜਿਹਦੇ ਤੇ ਕਾਰਵਾਈ ਵੀ ਪਹਿਲਾਂ ਮੰਦਿਰ ਨੇ ਕੀਤੀ ਪਰ ਉਹ ਵੀ ਅਸੀਂ ਅੱਗੇ ਦੱਸਾਂਗੇ ਕਿ ਦੁਬਾਰਾ ਫੇਰ ਉਹਨੂੰ ਬਹਾਲ ਕਰ ਲਿਆ ਗਿਆ ਹੈ ਰਜਿੰਦਰ ਪ੍ਰਸਾਦ ਨਾਂ ਦੇ ਪੁਜਾਰੀ ਨੂੰ ਕਿ ਉਹਨਾਂ ਵੱਲੋਂ ਇੱਕ ਭੀੜ ਇਕੱਠੀ ਕੀਤੀ ਗਈ ਤੇ ਉਸ ਭੀੜ ਦੇ ਰਾਹੀਂ ਉੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਉੱਤੇ ਜਿਹੜਾ ਆ ਉਹਨਾਂ ਦੇ ਨਾਲ ਤਲਖੀ ਕੀਤੀ ਗਈ, ਹੱਥੋਂ ਪਾਈ ਦੀ ਕੋਸ਼ਿਸ਼ ਕੀਤੀ ਗਈ। ਫਿਰ ਉਸ ਤੋਂ ਬਾਅਦ ਇੱਕ ਪੂਰਾ ਉੱਥੇ ਕੁਛ ਝੜਪ ਵੀ ਹੋਈ ਤੇ ਉਹ ਸਾਰਾ ਕੁਛ ਦੁਨੀਆ ਨੇ ਦੇਖਿਆ ਤੇ ਹੁਣ ਲਗਭਗ ਉਹ ਕਾਫੀ ਕੁਛ ਅਸੀਂ ਕਹਿ ਸਕਦੇ ਹਾਂ ਕਿ ਸਭ ਤੱਕ ਕੋਈ ਜਾਣਕਾਰੀ ਪਹੁੰਚ ਚੁੱਕੀ ਆ। ਉਸ ਘਟਨਾ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਅੱਜ ਤੁਸੀਂ ਕਿਵੇਂ ਉਸ ਸਾਰੀ ਘਟਨਾ ਨੂੰ ਦੇਖ ਰਹੇ ਹੋ ਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਹੁਣ ਗ੍ਰਿਫਤਾਰੀਆਂ ਹੋਈਆਂ ਨੇ 3 ਗ੍ਰਿਫਤਾਰੀਆਂ ਜਿਹੜੀਆਂ ਆ ਪੀਲ ਪੁਲਿਸ ਵੱਲੋਂ ਕੀਤੀਆਂ ਗਈਆਂ ਆ। ਇਹ ਗ੍ਰਿਫਤਾਰੀਆਂ ਖਾਸ ਤੌਰ ਤੇ ਉਸ ਘਟਨਾ ਦੇ ਨਾਲ ਸੰਬੰਧਿਤ ਆ ਜਿਹੜੀ ਕਿ ਜਿਹੜਾ ਮੰਦਿਰ ਦੇ ਬਾਹਰ ਉਸ ਤੋਂ ਬਾਅਦ ਪ੍ਰਦਰਸ਼ਨ ਕੀਤਾ ਹਿੰਦੂ ਆਰਗੇਨਾਈਜੇਸ਼ਨਸ ਵੱਲੋਂ ਤੇ ਉਸ ਦੌਰਾਨ ਗੱਡੀਆਂ ਦੀ ਭੰਨਤੋੜ ਕੀਤੀ ਗਈ ਜਾਂ ਪੁਲਿਸ ਨੂੰ ਧਮਕੀਆਂ ਦਿੱਤੀਆਂ ਗਈਆਂ, ਥ੍ਰੈਟਸ ਦਿੱਤੀਆਂ ਗਈਆਂ, ਸਿੱਖਾਂ ਦੇ ਉੱਤੇ ਹਮਲੇ, ਗੁਰਦੁਆਰਿਆਂ ਤੇ ਹਮਲੇ ਕਰਨ ਦੀਆਂ ਥ੍ਰੈਟਸ ਦਿੱਤੀਆਂ ਗਈਆਂ। ਤਾਂ ਉਹਦੇ ਨਾਲ ਸੰਬੰਧਿਤ 3 ਗ੍ਰਿਫਤਾਰੀਆਂ ਜਿਹੜੀਆਂ ਆ ਹਿੰਦੂ ਜਿਹੜੇ ਪਰਸਨਸ ਆ ਉਹਨਾਂ ਦੀਆਂ ਕੀਤੀਆਂ ਗਈਆਂ ਤੇ ਇਹ ਸਾਰੀ ਜਿਹੜੀ ਹੁਣ ਘਟਨਾ ਹੋਈ ਆ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਮਨਵੀਰ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਜਿਹੜਾ ਖੜਾ ਹੋ ਰਿਹਾ ਉਹ ਇਹੀ ਹਜੇ ਤੱਕ ਵੀ ਬਾਰ-ਬਾਰ ਕਹੀ ਜਾ ਰਹੇ ਆ ਲੋਕ ਕਿ ਮੰਦਿਰ ਤੇ ਕਿਉਂ ਗਏ ਸਿੱਖ, ਮੰਦਿਰ ਤੇ ਨਹੀਂ ਸੀ ਜਾਣਾ ਚਾਹੀਦਾ। ਮੈਂ ਰੇਡੀਓ ਸਟੇਸ਼ਨ ਸੁਣ ਰਿਹਾ ਸੀ ਇੱਥੋਂ ਕੈਨੇਡਾ ਦੇ, ਉਹਨਾਂ ਦੇ ਵਿੱਚ ਵੀ ਇਹੀ ਵੱਡੇ ਜ਼ਿਆਦਾਤਰ ਦੇ ਵਿੱਚ ਨੈਰੇਟਿਵ ਜਿਹੜਾ ਆ ਉਹ ਬਣਾਇਆ ਜਾ ਰਿਹਾ ਕਿ ਤੁਸੀਂ ਮੰਦਿਰ ਕੀ ਲੈਣ ਗਏ ਸੀ। ਤਾਂ ਤੁਸੀਂ ਕਿਉਂਕਿ ਇੱਥੇ ਐਕਟਿਵ ਵੀ ਰਹੇ ਹੋ ਲੰਮੇ ਸਮੇਂ ਤੋਂ, ਤੁਸੀਂ ਜਾਣਦੇ ਹੋ ਵੀ ਕਿਵੇਂ ਇੱਥੇ ਗਤੀਵਿਧੀਆਂ ਕਾਰਵਾਈਆਂ ਹੁੰਦੀਆਂ ਆ। ਤਾਂ ਜੇ ਮੈਂ ਹੁਣ ਤੁਹਾਨੂੰ ਇਹ ਸਵਾਲ ਕਰਾਂ ਵੀ ਤੁਸੀਂ ਮੰਦਿਰ ਕੀ ਲੈਣ ਗਏ ਸੀ, ਜਿਹੜਾ ਸਵਾਲ ਕੀਤਾ ਜਾ ਰਿਹਾ। ਜੀ
ਸਰਦਾਰ ਸੁਖਵਿੰਦਰ ਸਿੰਘ ਜੀ, ਇਹਦੇ ਚ ਰੋਲ ਹੈਗਾ ਉਹ ਹੈਗਾ ਇੰਡੀਅਨ ਮੀਡੀਆ ਦਾ। ਸਾਡੇ ਇੱਥੇ ਲੋਕਾਂ ਦੀ ਆਦਤ ਹੈ ਕਿ ਅਸੀਂ ਭਾਵੇਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਕਾਫੀ ਸਾਲਾਂ ਤੋਂ ਰਹਿ ਰਹੇ ਹਾਂ, ਕਾਫੀ ਦਹਾਕਿਆਂ ਤੋਂ ਲੈ ਰਹੇ ਹਾਂ, ਪਰ ਬਹੁਤਾਤ ਦੇ ਵਿੱਚ ਲੋਕ ਐਸੇ ਨੇ ਜਿਹੜੇ ਖਬਰਾਂ ਦੇ ਲਈ ਕੈਨੇਡੀਅਨ ਮੀਡੀਆ ਦੇ ਉੱਤੇ ਘੱਟ ਵਿਸ਼ਵਾਸ ਕਰਦੇ ਨੇ। ਪਰ ਜਿਹੜਾ ਹਿੰਦੁਸਤਾਨ ਦਾ ਮੀਡੀਆ, ਇੰਡੀਆ ਦਾ ਮੀਡੀਆ, ਜਿਹਦਾ ਨੰਬਰ ਵਰਲਡ ਦੇ ਵਿੱਚ 163ਵੇਂ ਨੰਬਰ ਤੇ ਆ ਰਿਹਾ, ਲਗਭਗ ਸਭ ਤੋਂ ਥੱਲੇ, ਜੇ ਮੀਡੀਆ ਦੀ ਆਜ਼ਾਦੀ ਦੀ ਜਾਂ ਮੀਡੀਆ ਦੀ ਜਿਹੜੀ ਨਿਰਪੱਖਤਾ ਦੀ ਗੱਲ ਕਰੀਏ ਉਹਦੇ ਵਿੱਚ, ਉਸ ਮੀਡੀਆ ਦੇ ਉੱਤੇ ਜਿਹੜੇ ਡਿਪੈਂਡ ਕਰਨ ਵਾਲੇ ਬੰਦੇ ਆ, ਫਿਰ ਉਹ ਇਹ ਸਵਾਲ ਖੜਾ ਕਰਦੇ ਨੇ, ਕਿਉਂਕਿ ਉਹਨਾਂ ਵੱਲੋਂ ਦੱਸਿਆ ਹੀ ਇਹ ਜਾਂਦਾ। ਇੱਕ ਘੜੀ ਕਢਾਈ ਸਾਜ਼ਿਸ਼ ਆ ਜਿਹੜੀ ਪਹਿਲਾਂ ਪਲਾਨ ਹੁੰਦੀ ਆ, ਉਹਨਾਂ ਨੂੰ ਸਭ ਪਤਾ ਹੁੰਦਾ ਕਿ ਜਦੋਂ ਇਹ ਐਕਟੀਵੇਟ ਹੋਣੀ ਆ ਸਾਜ਼ਿਸ਼, ਫਿਰ ਅਸੀਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਸਾਰੇ ਦਾ ਸਾਰਾ ਕੱਚਾ ਚਿੱਠਾ ਜਿਹੜਾ ਇਹ ਸਾਰਾ ਸਿੱਖਾਂ ਦੇ ਉੱਤੇ ਇਹਦਾ ਭਾਂਡਾ ਕਿਵੇਂ ਬਣਨਾ। ਹੁਣ ਮੈਂ ਤੁਹਾਨੂੰ ਇਹਦੀ ਗੱਲ ਦੱਸਦਾ ਵੀ ਇਹਦੇ ਪਿੱਛੇ ਅਸਲੀਅਤ ਕੀ ਆ। ਜਦੋਂ ਅਸੀਂ ਇਹ ਗੱਲ ਕਹਿੰਦੇ ਆ ਨਾ ਵੀ ਸਿੱਖ ਮੰਦਿਰ ਦੇ ਮੂਹਰੇ ਪ੍ਰੋਟੈਸਟ ਕਰਨ ਗਏ, ਉਹਦਾ ਵੈਸੇ ਸਿੱਧੇ ਤੌਰ ਤੇ ਇਹ ਕਹਿ ਰਿਹਾ ਕਿ ਸਿੱਖਾਂ ਨੇ ਮੰਦਿਰ ਦੇ ਉੱਤੇ ਹਮਲਾ ਕੀਤਾ। ਅਸਲ ਦੇ ਵਿੱਚ ਜਦੋਂ ਆਮ ਬੰਦਾ ਇਹ ਗੱਲ ਸੋਚਦਾ ਨਾ, ਉਹਦੇ ਪਿਛਲੀ ਜਾਣਕਾਰੀ ਉਹਨੂੰ ਨਹੀਂ ਹੁੰਦੀ ਕਿ ਸਿੱਖ ਜੀ ਮੰਦਿਰ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੀਗੇ, ਤੇ ਫਿਰ ਦੂਜੀ ਧਿਰ ਨੇ ਵੀ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ। ਤੇ ਹਰੇਕ ਬੰਦੇ ਨੂੰ ਓਬਵੀਅਸ ਆ ਇਹ ਲੱਗੂਗਾ ਕਿ ਯਾਰ ਨਹੀਂ, ਜੇ ਤੁਹਾਡੀ ਜੋ ਵੀ ਦੁਸ਼ਮਣੀ ਆ ਉਹ ਤੁਹਾਨੂੰ ਧਾਰਮਿਕ ਅਦਾਰਿਆਂ ਤੱਕ ਨਹੀਂ ਲਿਆਣੀ ਚਾਹੀਦੀ, ਅਸੀਂ ਇਹਦੇ ਨਾਲ ਸਹਿਮਤ ਆ। ਪਰ ਇਹਦੇ ਪਿੱਛੇ ਕਾਰਨ ਕੀ ਹੋਇਆ? ਸਭ ਤੋਂ ਪਹਿਲਾਂ ਤਾਂ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਮੰਦਿਰ ਦੀ ਜਿਹੜੀ ਕਮੇਟੀ ਆ, ਓਬਵੀਅਸ ਆ ਕਿ ਬਹੁਤਾਤ ਦੇ ਵਿੱਚ ਉੱਥੇ ਉਹ ਕੈਨੇਡਾ ਦੇ ਵਿੱਚ ਮੰਦਿਰ ਆ, ਬਹੁਤਾਤ ਦੇ ਵਿੱਚ ਜਿਹੜੇ ਉਸ ਕਮੇਟੀ ਦੇ ਪ੍ਰਬੰਧਕ ਸੱਜਣ ਨੇ ਉਹ ਵੀ ਕੈਨੇਡੀਅਨ ਹੋਣਗੇ, ਸਿਟੀਜ਼ਨਸ ਹੋਣਗੇ, ਕਾਫੀ ਲੰਮੇ ਸਮੇਂ ਤੋਂ ਰਹਿ ਰਹੇ ਹੋਣਗੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਉੱਥੇ ਆਉਣ ਵਾਲੇ ਜਿਹੜੇ ਸ਼ਰਧਾਲੂ ਆ ਉਹ ਵੀ ਬਹੁਤਾਤ ਦੇ ਵਿੱਚ ਕੈਨੇਡੀਅਨਸ ਹੋਣਗੇ। ਉਹਨਾਂ ਦੇ ਮਫਾਦ ਪਹਿਲਾਂ ਤਾਂ ਕੈਨੇਡਾ ਦੇ ਨਾਲ ਹੋਣੇ ਚਾਹੀਦੇ ਆ। ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਨੇ ਹਿੰਦੁਸਤਾਨ ਦੇ ਉਹਨਾਂ ਕੌਂਸਲੇਟਾਂ ਦੇ ਜਾਂ ਹਾਈ ਕਮਿਸ਼ਨਰਾਂ ਨੂੰ ਇਹ ਕਹਿ ਕੇ ਇੱਥੋਂ ਕੱਢਿਆ ਕਿ ਇਹ ਬੰਦੇ ਜਿਹੜੇ ਨੇ ਕੈਨੇਡਾ ਦੇ ਵਿੱਚ ਕਤਲ ਕਰਵਾ ਰਹੇ ਨੇ। ਇਹ ਛੋਟੀ ਗੱਲ ਨਹੀਂ ਹੁੰਦੀ, ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਗੁਨਾਹ ਉਹ ਕਤਲ ਮੰਨਿਆ ਜਾਂਦਾ। ਕਤਲ ਦੇ ਵਿੱਚ ਜਿਹੜੀ ਸਜ਼ਾ ਹੁੰਦੀ ਹੈ ਹੋਰ ਕਿਸੇ ਗੁਨਾਹ 'ਚ ਨਹੀਂ ਹੁੰਦੀ। ਕਤਲ ਕਰਵਾ ਰਹੇ ਨੇ ਕੈਨੇਡੀਅਨ ਸਿਟੀਜ਼ਨਸ ਦਾ, ਇੱਥੇ ਫਰੋਤੀਆਂ ਮੰਗ ਰਹੇ ਨੇ। ਉਹ ਜਿਹੜਾ ਇੱਥੇ ਨੈਟਵਰਕ ਖੜਾ ਕੀਤਾ ਗਿਆ ਗੈਂਗਸਟਰਸ ਦਾ, ਉਹਦੇ ਰਾਹੀਂ ਕੈਨੇਡਾ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਸਾਡੀ ਫੋਰਨ ਮਿਨਿਸਟਰ ਜਿਹੜੀ ਜੋਲੀ ਹੈ, ਉਹਨਾਂ ਦਾ ਇਹ ਬਿਆਨ ਹੈ ਕਿ 6 ਜਿਹੜੇ ਡਿਪਲੋਮੈਟ ਆ ਸਮੇਤ ਹਾਈ ਕਮਿਸ਼ਨਰ ਦੇ ਉਹ ਅਸੀਂ ਕੱਢੇ ਆ, ਤੇ ਬਾਕੀ ਜਿਹੜੇ ਆ ਉਹ ਅੰਡਰ ਸਰਵੇਲੈਂਸ ਆ। ਜਾਣੀ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਗਿਆ ਕਿ ਬਾਕੀ ਨਹੀਂ ਕੱਢਣੇ। ਉਹਨਾਂ ਦੇ ਉੱਤੇ ਜਿਹੜੀ ਆ ਉਹ ਕਹਿੰਦੇ ਵੀ ਨਜ਼ਰ ਸਾਡੀ ਹੈ ਕਿ ਇਹਨਾਂ ਦਾ ਰੋਲ ਜਿਹੜਾ ਉਹ ਇਨਵੈਸਟੀਗੇਟ ਹੋ ਰਿਹਾ। ਹੁਣ ਇਹਦੇ ਚੱਲਦੇ ਆ, ਸਭ ਤੋਂ ਪਹਿਲਾਂ ਤਾਂ ਮੰਦਿਰ ਵੱਲੋਂ ਐਸੇ ਲੋਕਾਂ ਨੂੰ ਆਪਣੇ ਮੰਦਿਰ ਦੇ ਵਿੱਚ ਇਨਵਾਈਟ ਕਰਨਾ, ਵਜ੍ਹਾ ਉਹਦੀ ਕੋਈ ਵੀ ਹੋਵੇ, ਕਿਉਂਕਿ ਜਿਹਨੇ ਤੁਹਾਨੂੰ ਆ ਕੇ ਇੱਥੇ ਰਿਕਰੂਟ ਕਰਨਾ ਬੰਦਿਆਂ ਨੂੰ, ਇੱਥੇ ਆਪਣੇ ਸੈੱਲ ਬਣਾਉਣੇ ਨੇ, ਕਿਉਂਕਿ ਪਿਛਲਾ ਨੈਟਵਰਕ ਆ ਜਿਹੜਾ ਉਹ ਤਾਂ ਕੈਨੇਡਾ ਦੀਆਂ ਏਜੰਸੀਆਂ ਨੇ ਤੋੜਤਾ ਜਾਂ ਉਹਨਾਂ ਦੇ ਜਿਹੜਾ ਨਜ਼ਰਾਂ 'ਚ ਆ ਗਿਆ। ਹੁਣ ਨਵੇਂ ਸਿਰਿਓਂ ਉਹਨਾਂ ਨੇ ਆਪਣੀਆਂ ਜਦੋਂ ਰਿਕਰੂਟਮੈਂਟ ਕਰਨੀ ਆ, ਉਹ ਇਹ ਕੈਂਪ ਲਾ ਰਹੇ ਨੇ। ਔਰ ਮੈਂ ਇੱਥੇ ਇਹ ਵੀ ਦੱਸਦਾ ਚੱਲਾਂ ਕਿ ਇਹ ਕੈਂਪ ਇਕੱਲਾ ਹਿੰਦੂ ਮੰਦਿਰ 'ਚ ਨਹੀਂ ਲੱਗਾ, ਔਰ ਇਹ ਜਿਹੜਾ ਕੈਂਪ ਆ ਉਹ ਵੈਨਕੂਵਰ ਦੇ ਰੌਸ ਸਟਰੀਟ ਗੁਰੂਦੁਆਰਾ, ਜਿਹੜਾ ਸਭ ਤੋਂ ਪੁਰਾਣਾ ਗੁਰੂ ਘਰ ਸਮਝਿਆ ਜਾਂਦਾ ਕੈਨੇਡਾ ਦਾ, ਜਿਹੜਾ ਖਾਲਸਾ ਦੀਵਾਨ ਸੁਸਾਇਟੀ ਆ, ਉਹਦੇ ਵਿੱਚ ਵੀ ਲੱਗਿਆ 2 ਦਿਨ ਪਹਿਲਾਂ। ਤੇ ਉੱਥੇ ਵੀ ਵਿਰੋਧ ਆ ਜਿਹੜਾ ਸਿੱਖਾਂ ਵੱਲੋਂ ਇਸੇ ਲਈ ਕੀਤਾ ਗਿਆ ਕਿ ਇੱਥੇ ਭਾਰਤੀ ਨੁਮਾਇੰਦੇ ਜਿਹੜੇ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਨੇ ਕੈਨੇਡਾ ਦੇ ਵਿੱਚ ਕਤਲ ਕਰਾਉਣ ਤੇ ਅੱਤਵਾਦ ਫੈਲਾਉਣ ਦੀਆਂ ਕਾਰਵਾਈਆਂ ਦੇ ਹੇਠ, ਇਹ ਕਿਉਂ ਆਏ ਆ। ਉੱਥੇ ਕੋਈ ਕਿਸੇ ਨੇ ਇਹ ਨਹੀਂ ਕਿਹਾ ਕਿ ਗੁਰਦੁਆਰੇ ਤੇ ਖਾਲਿਸਤਾਨੀਆਂ ਨੇ ਜਾਂ ਇਹਨਾਂ ਨੇ ਸਿੱਖਾਂ ਨੇ ਹਮਲਾ ਕਿਉਂ ਕਰਤਾ, ਕਿਉਂਕਿ ਉੱਥੇ ਜਿਹੜਾ ਆ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਵਰਤਾਰਾ ਨਹੀਂ ਵਾਪਰਿਆ। ਭਾਵ ਕਿ ਸਿੱਖਾਂ ਦਾ ਇਹ ਕੋਈ ਟਾਰਗੇਟ ਹੀ ਨਹੀਂ ਆ ਕਿ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਹਮਲਾ ਕਰਨਾ। ਹੁਣ ਅਸੀਂ ਬਰੈਂਪਟਨ ਵਾਪਸ ਆਈਏ। ਹੁਣ ਹੋਇਆ ਕਿ ਪਹਿਲਾਂ ਤਾਂ ਮੋਰਲੀ ਇਹ ਬਣਦਾ ਸੀ, ਜਿਹੜੇ ਸਿੱਖਾਂ ਨੂੰ ਐਸੇ ਸਿਖਾ ਰਹੇ ਨੇ ਕਿ ਮੰਦਿਰ ਨਹੀਂ ਜਾਈਦਾ, ਪਹਿਲਾਂ ਤਾਂ ਮੰਦਿਰ ਵਾਲਿਆਂ ਦੀ ਜਿਹੜੀ ਕਮੇਟੀ ਆ ਉਹਨਾਂ ਦੀ ਕੀ ਰਿਸਪੌਂਸਿਬਿਲਟੀ ਬਣਦੀ ਆ ਕਿ ਉਹ ਅਦਾਰੇ ਜਿਹੜੇ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਕਰਨ ਦੇ ਜਿਹੜੇ ਦੋਸ਼ਾਂ ਹੇਠ ਅੰਡਰ ਇਨਵੈਸਟੀਗੇਸ਼ਨ ਨੇ, ਉਹਨਾਂ ਦਾ ਕੀ ਗੱਡਾ ਖੜਾ ਜੀ ਉਹਨਾਂ ਨੂੰ ਜਿਹੜਾ ਕੈਨੇਡਾ ਦੇ ਵਿੱਚ ਆ ਕੇ ਧਾਰਮਿਕ ਅਦਾਰਿਆਂ ਦੇ ਵਿੱਚ ਆਪਣੇ ਕੈਂਪ ਲਾਣੇ ਪੈ ਰਹੇ ਨੇ। ਪਹਿਲਾ ਸਵਾਲ ਤਾਂ ਇਹ ਬਣਦਾ। ਦੂਜੀ ਗੱਲ, ਸਿੱਖ ਉੱਥੇ ਗਏ ਨੇ, ਖਾਲਿਸਤਾਨੀ ਉਹਨਾਂ ਨੂੰ ਕਹਿ ਲਓ, ਜੋ ਮਰਜ਼ੀ ਕਹਿ ਲਓ, ਸਿੱਖ ਉੱਥੇ ਗਏ ਨੇ,
ਪ੍ਰੋਟੈਸਟ ਕਰਨ। ਉਸ ਪ੍ਰੋਟੈਸਟ ਦੀ ਜਿਹੜੀ ਪਰਮਿਸ਼ਨ ਹੈ ਉਹ ਉਹਨਾਂ ਨੇ ਲਈ ਹੋਈ ਹੈ, ਉਹਨਾਂ ਕੋਲ ਪਰਮਿਟ ਨੇ ਅਪੀਲ ਪੁਲਿਸ ਦੇ ਵੀ। ਅਸੀਂ ਉੱਥੇ ਉਹਨਾਂ ਨੂੰ ਇੱਕ ਜਗ੍ਹਾ ਅਲਾਟ ਕੀਤੀ ਗਈ ਆ। ਉਹਦੇ ਬਾਵਜੂਦ ਤੁਸੀਂ ਦੇਖੋ ਵੀ ਇੱਕ ਪਾਸੇ ਤਾਂ ਭਾਈਚਾਰੇ ਦੀ ਗੱਲ ਕੀਤੀ ਜਾਂਦੀ ਹੈ, 9 ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਹੈ, ਪਰ ਸਿੱਖਾਂ ਨੇ ਇਹ ਨਹੀਂ ਸੋਚਿਆ ਕਿ ਇਹ ਜਿਹੜੇ ਬੰਦੇ ਨੇ ਇਹ ਸਾਡੇ ਕਾਤਲਾਂ ਨੂੰ ਸੱਦ ਕੇ ਮੰਦਰਾਂ ਦੇ ਵਿੱਚ ਇੱਥੇ ਕੈਂਪ ਲਗਾਉਂਦੇ ਨੇ ਤੇ ਸਾਨੂੰ ਜਿਹੜਾ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ। ਸਿੱਖਾਂ ਨੇ ਉਹ ਨਹੀਂ ਕੀਤਾ। ਸਿੱਖਾਂ ਨੇ ਫੇਰ ਵੀ ਹਿੰਦੂ ਮੰਦਿਰ ਨੂੰ ਵੀ ਇੱਕ ਚਿੱਠੀ ਲਿਖੀ ਹੈ ਕਿ ਤੁਹਾਡੇ ਮਹਿਮਾਨ ਆ ਰਹੇ ਨੇ ਕੌਂਸਲੇਟ ਦੇ, ਸਾਨੂੰ ਇਹਨਾਂ ਨਾਲ ਪ੍ਰੋਬਲਮ ਇਹ ਆ ਵੀ ਇਹਨਾਂ ਨੇ ਸਿੱਖਾਂ ਦੇ ਕਤਲ ਕੀਤੇ ਨੇ ਤੇ ਕੈਨੇਡਾ ਦੇ ਵਿੱਚ ਜਿਹੜੀਆਂ ਉਹ ਹੋਰ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ, ਇੱਥੇ ਗੈਂਗਸਟਰਾਂ ਦੇ ਨੈਟਵਰਕ ਬਣਾਏ ਨੇ, ਫਰੋਤੀਆਂ ਮੰਗਦੇ ਨੇ, ਅਸੀਂ ਇਹਨਾਂ ਦੇ ਵਿਰੁੱਧ ਪ੍ਰੋਟੈਸਟ ਕਰਨਾ ਤੇ ਤੁਹਾਡੇ ਨਾਲ ਸਾਡਾ ਜਾਂ ਮੰਦਿਰ ਦੇ ਨਾਲ ਸਾਡਾ ਇਸ ਸੰਬੰਧ ਦੇ ਵਿੱਚ ਕੋਈ ਜਿਹੜਾ ਵਿਰੋਧਾਭਾਸ ਨਹੀਂ, ਇਹ ਦਿਆਨਤਦਿਲੀ ਹੈ। ਉਹਦੇ ਬਾਵਜੂਦ ਸਿੱਖ ਉੱਥੇ ਪਹੁੰਚੇ, ਉਹਨਾਂ ਨੇ ਪੀਸਫੁਲ ਪ੍ਰੋਟੈਸਟ ਆਪਣਾ ਕੀਤਾ। ਹੁਣ ਤੁਸੀਂ ਅਗਲੀ ਗੱਲ ਦੇਖੋ, ਸਿੱਖ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ, ਮੰਦਿਰ ਦੇ ਖਿਲਾਫ ਕਿਸੇ ਨੇ ਨਾਅਰਾ ਨਹੀਂ ਲਾਇਆ, ਹਿੰਦੂ ਧਰਮ ਦੇ ਖਿਲਾਫ ਕਿਸੇ ਨੇ ਨਾਅਰਾ ਨਹੀਂ ਲਾਇਆ, ਜਾਂ ਕਿਸੇ ਹੋਰ ਧਰਮ ਦੇ ਖਿਲਾਫ ਕਿਸੇ ਨੇ ਨਾਅਰਾ ਨਹੀਂ ਲਾਇਆ, ਕੋਈ ਅਪਸ਼ਬਦ ਨਹੀਂ ਬੋਲੇ, ਕਿਸੇ ਨੂੰ ਕੋਈ ਗਲਤ ਨਹੀਂ ਬੋਲਿਆ। ਸਿਰਫ ਉਹ ਆਪਣਾ ਰੋਹ ਜਿਹੜਾ ਉਹ ਜਤਾ ਰਹੇ ਸਨ ਕਿ ਜਿਹੜੀ ਭਾਰਤ ਦੀ ਸਰਕਾਰ ਆ ਉਹ ਕੈਨੇਡਾ ਦੇ ਵਿੱਚ ਟੈਰਰਿਜ਼ਮ ਫੈਲਾ ਰਹੀ ਆ ਤੇ ਅਸੀਂ ਉਹਦੇ ਖਿਲਾਫ ਆ। ਨਾਅਰੇਬਾਜ਼ੀ ਜਿਹੜੀ ਹੋ ਰਹੀ ਸੀ ਉਹ ਭਾਰਤੀ ਸਿਸਟਮ ਦੇ ਖਿਲਾਫ ਹੋ ਰਹੀ ਸੀ। ਪਰ ਦੂਜੇ ਪਾਸਿਓਂ ਅੰਦਰੋਂ ਮੁੰਡਿਆਂ ਨੂੰ ਜਿਹੜੀਆਂ ਹੁਣ ਤੱਕ ਖਬਰਾਂ ਜਿਹੜੀਆਂ ਸਾਹਮਣੇ ਆਈਆਂ, ਜਿੰਨੀਆਂ ਲੋਕਾਂ ਨੇ ਕਾਲਸ ਵੀ ਕਰਕੇ ਦੱਸਿਆ ਜਿਹੜੇ ਮੰਦਿਰ ਦੇ ਅੰਦਰ ਵੀ ਸੀ, ਉਹਨਾਂ ਨੇ ਇਹ ਦੱਸਿਆ ਕਿ ਫਿਰ ਅੰਦਰੋਂ ਮੁੰਡਿਆਂ ਨੂੰ ਇਕੱਠੇ ਕੀਤਾ ਗਿਆ। ਹਰਿਆਣਵੀ ਵੀਰਾਂ ਦੇ WhatsApp ਗਰੁੱਪਾਂ ਤੋਂ ਉਹਨਾਂ ਨੂੰ ਕਾਲਾਂ ਕੀਤੀਆਂ ਗਈਆਂ ਕਿ ਤੁਸੀਂ ਇੱਥੇ ਇਕੱਠੇ ਹੋਵੋ ਤੇ ਮੰਦਿਰ ਦੇ ਇੱਥੇ ਬੰਦੇ ਬਾਹਰ ਸਿੱਖ ਆਏ ਆ ਤੇ ਅਸੀਂ ਇਹਨਾਂ ਨੂੰ ਟੱਕਰਨਾ। ਅੰਦਰੋਂ ਉਹਨਾਂ ਨੂੰ ਸਮਾਨ ਪ੍ਰੋਵਾਈਡ ਕਰਵਾਇਆ ਗਿਆ, ਤਿਰੰਗੇ ਝੰਡੇ ਦਿੱਤੇ ਗਏ। ਉਸ ਮੁਲਕ ਦੇ ਝੰਡੇ ਜਿਹੜਾ ਕੈਨੇਡਾ ਦੇ ਵਿੱਚ ਵਿਰੋਧੀ ਸਾਜ਼ਿਸ਼ਾਂ ਕਰ ਰਿਹਾ, ਅੱਤਵਾਦੀ ਸਾਜ਼ਿਸ਼ਾਂ ਕਰ ਰਿਹਾ, ਉਹਨਾਂ ਦੇ ਝੰਡੇ ਉਹਨਾਂ ਨੂੰ ਫੜਾਏ ਗਏ, ਭਗਵੇਂ ਝੰਡੇ ਉਹਨਾਂ ਨੂੰ ਫੜਾਏ ਗਏ। ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਪ੍ਰਵੋਕ ਕਰਨ ਦੇ ਲਈ ਭੇਜਿਆ ਗਿਆ, ਭਾਵ ਕਿ ਸਿੱਖਾਂ ਦੇ ਉੱਤੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸਿੱਖਾਂ ਦੇ ਉੱਤੇ ਹਮਲਾ ਮੰਦਿਰ ਦੇ ਵਿੱਚੋਂ ਆਏ ਹੋਏ ਉਹਨਾਂ ਅਨਸਰਾਂ ਨੇ ਕੀਤਾ, ਜਿਨ੍ਹਾਂ ਨੂੰ ਗੈਦਰ ਕਰਨ ਦੇ ਵਿੱਚ ਮੰਦਿਰ ਦੇ ਜਿਹੜੇ ਪੁਜਾਰੀ ਹੈ ਜਾਂ ਪ੍ਰਬੰਧਕ ਆ, ਜਿਹੜੀਆਂ ਗੱਲਾਂ ਹੁਣ ਤੱਕ ਸਾਹਮਣੇ ਆ ਰਹੀਆਂ ਉਹ ਜ਼ਿੰਮੇਵਾਰ ਨੇ। ਉਹਨਾਂ ਨੇ ਫਿਰ ਆ ਕੇ ਉਹਨਾਂ ਨੂੰ ਪ੍ਰਵੋਕ ਕੀਤਾ, ਧੱਕੇ ਮਾਰੇ। ਉਸ ਤੋਂ ਬਾਅਦ ਛੋਟੀ ਮੋਟੀ ਇੱਕ ਘਟਨਾ ਜਿਹੜੀ ਆ ਉਹ ਆਪਸ ਦੇ ਵਿੱਚ ਚਲੋ ਜਿਹੜੀ ਆ ਉਹ ਹੋਈ। ਉਹ ਵੀ ਜਿਹੜੇ ਝੰਡਿਆਂ ਦੇ ਵਿੱਚ ਡੰਡੇ ਫਸਾਏ ਸੀ ਉਹਨਾਂ ਸੋਟੀਆਂ ਦੇ ਨਾਲ ਸਿੱਖਾਂ ਨੇ ਉਹਨਾਂ ਤੇ ਉਹਨਾਂ ਨੇ ਸਿੱਖਾਂ ਦੇ ਉੱਤੇ ਜਿਹੜਾ ਆਪਸ ਦੇ ਵਿੱਚ ਉਹ ਥੋੜਾ ਜਿਹਾ ਉੱਥੇ ਇਨਕਾਊਂਟਰ ਹੋਇਆ। ਉਹ ਇਨਕਾਊਂਟਰ ਜਿਹੜਾ ਜੇ ਤੁਸੀਂ ਵੀਡੀਓਜ਼ ਵੀ ਦੇਖਦੇ ਹੋ, ਕੰਪਲੀਟ ਵੀਡੀਓਜ਼ ਜਿਹੜੀਆਂ ਉਹਦੀਆਂ ਨੇ, ਉਹ ਵੱਧ ਤੋਂ ਵੱਧ 1 ਜਾਂ 1.5 ਮਿੰਟ ਦਾ ਇਨਕਾਊਂਟਰ ਆ ਤੇ ਸਿੱਖ ਸਿਰਫ ਜਦੋਂ ਉਹ ਫਸਾ ਕੇ ਅੰਦਰ ਨੂੰ ਭੱਜੇ ਆ, ਜਿਹੜੇ ਅੰਦਰੋਂ ਬੰਦੇ ਸ਼ਰਾਰਤੀ ਅੰਸਰ ਆਏ ਸੀ ਮੰਦਿਰ ਦੇ ਵਿੱਚੋਂ, ਉਹਨਾਂ ਨੂੰ ਸਿਰਫ ਮੰਦਿਰ ਦੇ ਗੇਟ ਦੇ ਅੰਦਰ ਤੱਕ ਗਏ ਆ। ਉਹ ਕਾਰਾਂ ਦੀ ਪਾਰਕਿੰਗ ਆ ਜਿਹੜੀ ਉੱਥੇ ਤੱਕ ਵੀ ਨਹੀਂ ਵੜੇ, ਉੱਥੋਂ ਹੀ ਜਦੋਂ ਉਹ ਭੱਜ ਗਏ ਤਾਂ ਉਹ ਵਾਪਸ ਆ ਗਏ। ਔਰ ਇੱਥੇ ਜ਼ਿਕਰਯੋਗ ਗੱਲ ਹੈ ਕਿ ਉਕਸਾਇਆ ਕਿਹਨੇ ਆ। ਜਦੋਂ ਇਹ ਵੀ ਇੱਕ ਵੀਡੀਓ ਸਾਹਮਣੇ ਆਈ ਹੈ, ਤੁਸੀਂ ਦਿਖਾਈ ਵੀ ਆਪਣੇ ਪ੍ਰੋਗਰਾਮ ਤੇ ਇੱਕ ਦਿਨ, ਕਿ ਅੰਦਰ ਸਲਾਹ ਹੋਈ ਆ, ਮੰਦਿਰ ਦੇ ਮੁੰਡੇ ਕਹਿ ਰਹੇ ਆ ਕਿ ਅਸੀਂ ਜ਼ਿਆਦਾ ਜਣੇ ਆ ਤੇ ਡੰਗ ਤਾਂ ਸਾਡੇ ਕੋਲ ਇੱਕੋ ਹੀ ਆ, ਅਸੀਂ ਸਿੱਖਾਂ ਦੇ ਹਮਲਾ ਕਾਹਦੇ ਨਾਲ ਕਰਾਂਗੇ। ਤੇ ਫਿਰ ਦੂਜਾ ਕਹਿ ਰਿਹਾ ਕੋਈ ਗੱਲ ਨਹੀਂ, ਸਾਡੇ ਵੀ ਥੋੜੀਆਂ ਪੈ ਜੂਗੀਆਂ ਜਾਂ ਬਹੁਤੀਆਂ ਪੈ ਜੂਗੀਆਂ, ਅਸੀਂ ਵੀ ਮਾਰਾਂਗੇ। ਜਾਣੀ ਕਿ ਪੂਰਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸਿੱਖਾਂ ਦੇ ਉੱਤੇ ਪੂਰਾ ਪਲੈਨਿੰਗ ਦੇ ਨਾਲ ਅੰਦਰ ਪਲੈਨਿੰਗ ਸਲਾਹ ਕੀਤੀ ਜਾ ਰਹੀ ਹੈ। ਔਰ ਵੀਡੀਓ ਵੀ ਉਧਰੋਂ ਹੀ ਨੇ, ਕੋਈ ਬਾਹਰੋਂ ਨਹੀਂ ਬਣੀਆਂ ਹੋਈਆਂ, ਕੋਲੋਂ ਵੀਡੀਓ ਬਣੀਆਂ ਹੋਈਆਂ ਨੇ ਕਿ ਉਹਨਾਂ ਨੇ ਪਲਾਨ ਕਰਕੇ ਕਿਵੇਂ ਬੰਦੇ ਹੋਰ ਵਧਾਏ ਤੇ ਉੱਥੇ ਹਮਲਾ ਕੀਤਾ। ਚਲੋ ਉਹ ਗੱਲ ਨਿਬੜ ਗਈ। ਭਾਰਤੀ ਮੀਡੀਆ ਨੇ ਇਸ ਗੱਲ ਨੂੰ ਅੱਖੋਂ ਪਰੋਖੇ ਕਰਦਿਆਂ ਜੋ ਉਹਨਾਂ ਦਾ ਸਾਜ਼ਿਸ਼ੀ ਢੰਗ ਜਿਹੜਾ ਸ਼ੁਰੂ ਤੋਂ ਰਿਹਾ ਭਾਰਤ ਦੀ ਸਰਕਾਰ ਦਾ ਵੀ, ਭਾਰਤ ਦੇ ਮੀਡੀਆ ਦੇ ਵੀ, ਇੱਕੋ ਦਮ ਉਹਨਾਂ ਨੇ ਜਿਹੜਾ ਉੱਥੇ ਜਿਹੜੀਆਂ ਖਬਰਾਂ ਫਲੈਸ਼ ਕਰਨੀਆਂ ਸ਼ੁਰੂ ਕਰਤੀਆਂ ਕਿ ਮੰਦਿਰ ਦੇ ਉੱਤੇ ਹਮਲਾ ਹੋ ਗਿਆ। ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ 3 ਸਾਲ ਇਹ ਨਹੀਂ ਪਤਾ ਲੱਗਿਆ ਵੀ ਮਨੀਪੁਰ ਦੇ ਵਿੱਚ ਕੀ ਹੋ ਰਿਹਾ। ਉਹਦੇ ਆਪਣੇ ਜਿਹਨੂੰ ਆਪਣੇ ਦੇਸ਼ ਦਾ ਹਿੱਸਾ ਸਮਝਦੇ ਆ, ਉਹਨੂੰ ਉੱਥੇ ਤੇ ਕੋਈ ਬਿਆਨ ਨਹੀਂ ਦਿੱਤਾ। 3 ਮਹੀਨੇ 4 ਮਹੀਨੇ ਉਹਨੂੰ ਉੱਥੇ 1-2 ਕੁੜੀਆਂ ਜਿਹੜੀਆਂ ਵਿਚਾਰੀਆਂ ਜਿਨ੍ਹਾਂ ਨੂੰ ਨਗਨ ਕਰਕੇ ਉਹਨਾਂ ਨੂੰ ਰੇਪ ਕਰਕੇ ਉਹਨਾਂ ਦੇ ਗੋਲੀ ਮਾਰੀ ਗਈ, ਉਹਦੇ ਉੱਤੇ ਬੋਲਣ ਦੇ ਵਿੱਚ 4 ਮਹੀਨੇ ਲੱਗ ਗਏ ਸੀ। ਉਸ ਮੋਦੀ ਨੇ ਵਿਦਿਨ ਆਵਰਸ ਇਹਦੇ ਉੱਤੇ ਟਵੀਟ ਕੀਤਾ ਤੇ ਸਿੱਖਾਂ ਨੂੰ ਮੰਦਿਰ ਦੇ ਉੱਤੇ ਹਮਲਾ ਕਰਨ ਦੇ ਦੋਸ਼ੀ ਦੱਸਿਆ। ਔਰ ਕੈਨੇਡਾ ਸਰਕਾਰ ਨੂੰ ਤੰਜ ਕੱਸਦਿਆਂ ਹੋਇਆ ਇਹ ਕਿਹਾ ਕਿ ਮੈਂ ਜਿਹੜਾ ਇਹ ਸਮਝਦਾ ਕਿ ਕੈਨੇਡਾ ਸਰਕਾਰ ਹਿੰਦੂਆਂ ਦੇ ਉੱਤੇ ਹੋ ਰਹੇ ਹਮਲਿਆਂ, ਮੰਦਿਰਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਗੰਭੀਰਤਾ ਨਾਲ ਲਏਗੀ।
ਸੋ ਇਹ ਆਪਣੇ ਆਪ ਦੇ ਵਿੱਚ ਇਸ ਸਾਜ਼ਿਸ਼ ਨੂੰ ਉਜਾਗਰ ਕਰਦਾ ਕਿ ਇਹ ਸਾਰਾ ਕੁਝ ਜਿਹੜਾ ਉਹ ਪ੍ਰੀ ਪਲਾਨਡ ਸੀ। ਇੱਕ ਸਾਜ਼ਿਸ਼ ਦੇ ਤਹਿਤ ਮੰਦਿਰ ਦੇ ਵਿੱਚ ਉਸ ਜਿਹੜਾ ਕੌਂਸੂਲੇਟ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ, ਕੈਂਪ ਲਗਾਇਆ ਗਿਆ। ਉਹਨਾਂ ਨੂੰ ਪਤਾ ਸੀ ਕਿ ਸਿੱਖ ਇਹਨਾਂ ਦਾ ਵਿਰੋਧ ਕਰਦੇ ਨੇ, ਹਰੇਕ ਜਗ੍ਹਾ ਕਰਦੇ ਨੇ, ਪ੍ਰਵੋਕ ਇਹਨਾਂ ਨੂੰ ਸਿੱਖਾਂ ਨੂੰ ਕੀਤਾ ਜਾਊਗਾ ਤੇ ਫਿਰ ਉਹਨੂੰ ਇਸ ਜਿਹੜਾ ਨੈਰੇਟਿਵ ਦੇ ਨਾਲ ਅਸੀਂ ਪੇਸ਼ ਕਰਾਂਗੇ ਕਿ ਸਿੱਖ ਜਿਹੜੇ ਨੇ ਉਹ ਹਿੰਸਕ ਨੇ, ਤਾਂ ਕਿ ਕੈਨੇਡਾ ਦੇ ਵਿੱਚ ਸਿੱਖ ਬਦਨਾਮ ਹੋ ਸਕਣ। ਔਰ ਇਹੋ ਜਿਹੇ ਖੁਲਾਸੇ ਜਿਹੜੇ ਪਹਿਲੇ ਹੀ ਕੈਨੇਡੀਅਨ ਅਧਿਕਾਰੀ, ਸੀਸਸ ਦੇ ਅਧਿਕਾਰੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਕੈਨੇਡੀਅਨ ਮੀਡੀਆ ਵੀ ਦੱਸ ਚੁੱਕਾ ਕਿ ਕਿਵੇਂ ਇੰਡੀਆ ਦਾ ਮੀਡੀਆ ਜਾਂ ਇੰਡੀਆ ਦੀ ਸਰਕਾਰ ਇੱਥੇ ਵੀ ਜਿਹੜੇ ਆਪਣੇ ਮੀਡੀਆ ਦੇ ਵਿੱਚ ਚੱਲ ਰਹੇ ਲੋਕ ਨੇ ਉਹਨਾਂ ਨੂੰ ਪੇ ਆਫ ਕਰਕੇ ਸਿੱਖਾਂ ਦੇ ਖਿਲਾਫ ਕਿਵੇਂ ਖੜਾ ਕਰਦੇ ਨੇ। ਸੋ ਇਸ ਸਾਰੇ ਘਟਨਾਕ੍ਰਮ ਨੂੰ ਜਿਹੜਾ ਸਿੱਖਾਂ ਦੇ ਉੱਤੇ ਜਿਹੜਾ ਉਹ ਮੜਨ ਦੀ ਕੋਸ਼ਿਸ਼ ਕੀਤੀ ਗਈ। ਚਲੋ ਉਸ ਤੋਂ ਬਾਅਦ ਜੋ ਹੋਇਆ ਉਸ ਤੋਂ ਵੱਧ ਮੰਦਭਾਗਾ ਸੀ। ਉਸ ਤੋਂ ਬਾਅਦ ਜਿਹੜੀ ਗੈਦਰਿੰਗ ਹਿੰਦੂ ਮੰਦਿਰ ਦੇ ਵਿੱਚ ਹੋਈ, ਜਦਕਿ ਪੀਲ ਪੁਲਿਸ ਨੇ ਮਨਾ ਕੀਤਾ ਸੀ ਵੀ ਕੋਈ ਵੀ ਗੈਦਰਿੰਗ ਕਰਨੀ ਜਿਹੜੀ ਇੱਥੇ ਬਾਇਲਾ ਦੇ ਖਿਲਾਫ ਆ, ਇਹ ਸ਼ਾਂਤੀ ਵਿਵਸਥਾ ਜਿਹੜੀ ਆ ਕੈਨੇਡਾ ਦੀ ਉਹਦੇ ਖਿਲਾਫ ਆ, ਅਸੀਂ ਉਹਦੀ ਪਰਮਿਸ਼ਨ ਨਹੀਂ ਦਿੰਦੇ। ਉਹਦੇ ਬਾਵਜੂਦ ਵੀ ਹਿੰਦੂ ਮੰਦਿਰ ਵੱਲੋਂ, ਉਹਨਾਂ ਦੇ ਕਰਿੰਦਿਆਂ ਵੱਲੋਂ, ਉਹਨਾਂ ਦੇ ਪੁਜਾਰੀ ਵੱਲੋਂ ਜਿਸ ਤਰ੍ਹਾਂ ਪਹਿਲਾਂ ਭੜਕੀ ਹੋਈ ਭੀੜ ਨੂੰ ਹੋਰ ਭੜਕਾਇਆ ਗਿਆ, ਉਹਦੇ ਉੱਤੇ ਸਿੱਖਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਫਿਰ ਮੰਦਿਰਾਂ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਜਿਹੜਾ ਡੈਜਿਗਨੇਟਡ ਟੈਰਰਿਸਟ ਆ ਕੈਨੇਡਾ ਦੀ ਸਰਕਾਰ ਵੱਲੋਂ, ਉਹਦੇ ਜਿੰਦਾਬਾਦ ਦੇ ਨਾਅਰੇ ਲਾਏ ਗਏ। ਮੋਦੀ ਸਰਕਾਰ ਜਿਹੜੀ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਆ ਫੋਰਨ ਇੰਟਰਫੇਰੈਂਸ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਅੱਤਵਾਦੀ ਕਾਰਵਾਈਆਂ ਕਰਨ ਦੇ ਦੋਸ਼ ਦੇ ਵਿੱਚ, ਇੱਥੇ ਹਿੰਸਕ ਕਾਰਵਾਈਆਂ ਕਰਨ ਦੇ ਦੋਸ਼ ਦੇ ਵਿੱਚ ਜਿਹੜੇ ਆਲਰੇਡੀ ਅੰਡਰ ਇਨਵੈਸਟੀਗੇਸ਼ਨ ਆ, ਉਹਨਾਂ ਦੇ ਉਸ ਸਰਕਾਰ ਦੇ ਝੰਡੇ ਲਹਿਰਾਏ ਗਏ, ਉਸ ਸਰਕਾਰ ਦੇ ਜਿੰਦਾਬਾਦ ਹੋਣ ਦੇ ਨਾਅਰੇ ਲਗਾਏ ਗਏ, ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਗਏ। ਉਸ ਤੋਂ ਇਲਾਵਾ ਜਿੰਨੀ ਭੱਦੀ ਸ਼ਬਦਾਵਲੀ, ਜਿਹੜੇ ਲੋਕ ਪਹਿਲਾਂ ਇਹ ਕਹਿ ਰਹੇ ਸੀ ਕਿ ਸਾਡੇ ਮੰਦਿਰ ਤੇ ਹਮਲਾ ਹੋ ਗਿਆ, ਅਸੀਂ ਇੱਥੇ ਵਰਸ਼ਿਪ ਕਰਨ ਆਉਂਦੇ ਆ, ਜਿਸ ਤਰੀਕੇ ਦੇ ਵਰਗਲ ਇਸ਼ਾਰੇ, ਜਿਸ ਕਿਸਮ ਦੀਆਂ ਗੰਦੀਆਂ ਗਾਲਾਂ ਮੰਦਿਰ ਦੇ ਵਿੱਚ ਖੜ ਕੇ ਫਿਰ ਕੱਢੀਆਂ ਗਈਆਂ, ਇਹ ਸਾਰਾ ਕੁਛ ਆ ਜਿਹੜਾ ਉਹ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਆ, ਉਹ ਜਿਹੜੀਆਂ ਵਾਇਰਲ ਹੋ ਰਹੀਆਂ ਸਾਰੀਆਂ ਵੀਡੀਓਜ਼ ਹੈਗੀਆਂ ਉਹਨਾਂ ਦੇ ਉੱਤੇ ਵੀ ਆ, ਜਿੱਥੋਂ ਕੋਈ ਵੀ ਸ਼ੱਕ ਨਹੀਂ ਰਹਿ ਜਾਂਦਾ। ਫਿਰ ਉਸ ਤੋਂ ਬਾਅਦ ਇੱਥੇ ਹੀ ਖਤਮ ਨਹੀਂ ਹੋਇਆ, ਉਹ ਸਾਰੀ ਭੀੜ ਜਿਹੜੀ ਆ ਇਕੱਠੇ ਕਰਕੇ ਮੰਦਿਰ ਦੇ ਵਿੱਚ ਖਲੋ ਕੇ ਇੱਕ ਬੰਦੇ ਵੱਲੋਂ ਉਕਸਾਇਆ ਗਿਆ ਕਿ ਹੁਣ ਗੁਰਦੁਆਰਿਆਂ ਦੇ ਉੱਤੇ ਚੱਲੋ। ਮਾਲਟਨ ਗੁਰੂ ਘਰ ਨੂੰ ਉਸ ਬੇਕਾਬੂ ਹੋਈ ਭੀੜ ਨੇ, ਜਿਹੜੀ ਬੇਕਾਬੂ ਅਸੀਂ ਇਸ ਲਈ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਆਪ ਵੀ ਨਹੀਂ ਸੋਚਿਆ ਕਿ ਅਸੀਂ ਕਰਨ ਕੀ ਲੱਗੇ ਆ। ਔਰ ਜਿਹੜੇ ਵੀਰ, ਇਹ ਵੀ ਮੰਦਿਰ ਕਮੇਟੀ ਦੇ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਇਹ ਖੁਲਾਸੇ ਹੋਏ ਆ, ਕੁਝ ਵੀਰਾਂ ਵੱਲੋਂ ਇਹ ਖੁਲਾਸੇ ਹੋਏ ਆ ਕਿ ਉਹਨਾਂ ਨੇ ਉਹ ਵੀ ਬੰਦੇ ਉੱਥੇ ਆਇਡੈਂਟੀਫਾਈ ਕੀਤੇ ਆ ਜਿਹੜੇ 3 ਟਾਈਮ ਲੰਗਰ ਗੁਰੂ ਘਰ ਦੇ ਵਿੱਚ ਛਕਦੇ ਆ। ਉਹਨਾਂ ਨੇ ਇਕੱਠੇ ਹੋ ਕੇ ਮਾਲਟਨ ਗੁਰੂ ਘਰ ਦੇ ਵਿੱਚ ਜਾ ਕੇ ਹਮਲਾ ਕੀਤਾ, ਸ਼ੂਟਿੰਗ ਕੀਤੀ, ਤੇ ਜਦੋਂ ਉੱਥੇ ਪੁਲਿਸ ਸਮੇਂ ਸਿਰ ਪਹੁੰਚ ਗਈ, ਕੁਝ ਸਿੰਘ ਵੀ ਇਕੱਠੇ ਹੋਏ, ਮਾੜੀ ਮੋਟੀ ਉੱਥੇ ਕਾਰਵਾਈ ਹੋਈ ਤੇ ਉਸ ਭੀੜ ਨੂੰ ਉੱਥੋਂ ਭਜਾਇਆ ਗਿਆ। ਸੋ ਇਹ ਜਿਹੜਾ ਇੱਥੇ ਸਿੱਖਾਂ ਨੂੰ 84 ਦੁਆਰਾ ਜਿਹੜੀ ਯਾਦ ਕਰਾਉਣ ਦੇ ਨਾਅਰੇ ਆ ਜਿਹੜੇ, ਉਹ ਵੀ ਲੋਕਾਂ ਵੱਲੋਂ ਲਾਏ ਗਏ ਆ। ਸਿੱਖਾਂ ਦੇ ਗੁਰਦੁਆਰਿਆਂ ਦੇ ਉੱਤੇ ਇੰਡੀਆ ਤੋਂ ਆਰਮੀ ਬੁਲਾ ਕੇ ਗੁਰਦੁਆਰਿਆਂ ਨੂੰ ਸਟੋਰਮ ਕਰਨ ਦੀ ਜਿਹੜੀ ਆ ਗੱਲ ਆ, ਇਹ ਵੀ ਉੱਥੇ ਕਹੀ ਗਈ ਆ। ਔਰ ਉਹਦੇ ਸੰਬੰਧ ਦੇ ਵਿੱਚ ਜਿਹੜਾ ਉਹ ਇੰਡੀਪੈਂਡੈਂਟਲੀ ਪੀਲ ਪੁਲਿਸ ਜਿਹੜੀ ਆ ਉਹ ਕੰਮ ਕਰ ਰਹੀ ਆ। ਤੁਸੀਂ ਦੱਸਿਆ ਰੌਨ ਬੈਨਰਜੀ ਜਿਹੜਾ ਪਹਿਲਾਂ ਵੀ ਹੇਟ ਸਪੀਚ ਦੇ ਵਿੱਚ ਕਈ ਵਾਰੀ 1 ਤੋਂ ਵੱਧ ਵਾਰ ਗ੍ਰਿਫਤਾਰ ਹੋ ਚੁੱਕਾ, ਉਹ ਗ੍ਰਿਫਤਾਰ ਹੋਇਆ। ਉਸ ਤੋਂ ਇਲਾਵਾ ਜਿਹੜਾ WhatsApp ਗਰੁੱਪਾਂ ਦੀ ਆਪਾਂ ਗੱਲ ਕਰੀਏ ਜਿਹੜੇ ਬਣਾਏ ਗਏ, ਉਸ ਤੋਂ ਬਾਅਦ ਸਿੱਖਾਂ ਨੂੰ ਉਕਸਾਉਣ ਲਈ, ਸਿੱਖਾਂ ਦੇ ਉੱਤੇ ਹਮਲੇ ਕਰਨ ਦੇ ਲਈ ਜਾਂ ਪੀਲ ਪੁਲਿਸ ਦੇ ਉੱਤੇ ਹਮਲੇ ਕਰਨ ਦੇ ਲਈ, ਉਸ WhatsApp ਗਰੁੱਪ ਦੇ ਵਿੱਚ 24 ਸਾਲਾ ਅਰਮਾਨ ਗਲੌਟ, ਕਿਚਨਰ ਦਾ ਰਹਿਣ ਵਾਲਾ, ਇਹਦੇ ਖਿਲਾਫ ਜਿਹੜਾ ਉਹ ਪੀਲ ਪੁਲਿਸ ਨੇ ਇਹਨੂੰ ਅਰੈਸਟ ਜਿਹੜਾ ਉਹ ਲੁੱਕਆਊਟ ਨੋਟਿਸ ਜਿਹੜਾ ਉਹ ਕੱਢਿਆ। ਉਸ ਤੋਂ ਇਲਾਵਾ ਇੱਕ ਸ਼ਖਸ ਹੈ ਅਰਪਿਤ ਜਿਹੜਾ ਉਸ WhatsApp ਗਰੁੱਪ ਦਾ ਐਡਮਿਨ ਸੀ, तो उन्होंने उत्ते जेडे उन्होंने other threat to cause death or bodily harm भी उन्होंने उस WhatsApp ग्रुप दे उत्ते किसी नूं मारन दी उन्होंने साजिश की है। उस तो इलावा conspiracy to commit assault with weapon ਜਿਹੜੇ ਉਹ ਕਹਿ ਰਹੇ ਸੀ ਨਾ ਕਿ ਇੱਥੇ ਪੈਟਰੋਲ ਪੰਪ ਬਣਾਓ, ਗੱਡੀਆਂ 'ਚ ਰੱਖੋ, ਪੁਲਿਸ ਤੇ ਵੀ ਸਿੱਟੋ ਤੇ ਸਿੱਖਾਂ ਤੇ ਵੀ ਸਿੱਟੋ, ਉਹ ਵੀ ਚਾਰਜ ਉਹਨਾਂ ਤੇ ਲਾਇਆ ਗਿਆ ਤੇ ਹੋਰ ਜਿਹੜੀ ਆ ਅਰਾਜਕਤਾ ਫੈਲਾਉਣ ਦੇ ਚਾਰਜ ਵੀ ਉਹਨਾਂ ਦੇ ਉੱਤੇ ਲਾਏ ਗਏ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੀਲ ਪੁਲਿਸ ਕੰਮ ਕਰ ਰਹੀ ਆ, ਏਜੰਸੀਆਂ ਇੱਥੇ ਦੀਆਂ ਕੰਮ ਕਰ ਰਹੀਆਂ, ਉਹ ਸਾਰੀਆਂ ਵੀਡੀਓਜ਼ ਨੂੰ ਖੰਗਾਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧ ਦੇ ਵਿੱਚ ਹੋਰ ਵੀ ਜਿਹੜੀਆਂ ਗ੍ਰਿਫਤਾਰੀਆਂ ਉਹ ਹੋਣਗੀਆਂ ਤੇ ਇਹ ਦਰਸ਼ਕਾਂ ਨੇ ਆਪ ਦੇਖਣਾ
ਕਿ ਕਿਹੜੇ ਉਹ ਬੰਦੇ ਨੇ ਜਿਨ੍ਹਾਂ ਨੇ ਇੱਥੇ ਜਿਹੜਾ ਵਾਇਲੈਂਸ ਕੀਤੀ ਆ। ਇਹ ਗ੍ਰਿਫਤਾਰੀਆਂ ਤੋਂ ਜਿਹੜਾ ਉਹ ਬਿਲਕੁਲ ਕਲੀਅਰ ਹੋ ਜਾਣਾ ਕਿ ਕਿਹੜੇ ਨਾਂ ਉਹਦੇ ਚ ਆਉਂਦੇ ਨੇ, ਕਿਹੜੀ ਧਿਰ ਦੇ ਬੰਦੇ ਆਉਂਦੇ ਨੇ। ਸੋ ਉਹਦੇ ਚ ਕੋਈ ਵੀ ਜਿਹੜੀ ਆ ਉਹ ਹਰਕਤ ਨਹੀਂ ਰਹਿ ਜਾਣੀ। ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਇਹਨਾਂ ਏਜੰਸੀਆਂ ਨੇ, ਇਸ ਕੈਨੇਡਾ ਸਰਕਾਰ ਦੀਆਂ ਸਿਕਿਉਰਿਟੀ ਏਜੰਸੀਆਂ ਨੇ ਕੁਝ ਦਿਨਾਂ ਦੇ ਵਿੱਚ ਜਿਹੜਾ ਸਾਰਾ ਮਾਮਲਾ ਉਹ ਸਾਹਮਣੇ ਰੱਖ ਦੇਣਾ। ਤੇ ਉਸ ਤੋਂ ਬਾਅਦ ਇੱਕ ਨਵੀਂ ਜਿਹੜੀ ਗੱਲ ਹੋਈ ਆ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਫਿਰ ਆਪਾਂ ਅੱਗੇ ਵਧੀ। ਹਾਂਜੀ ਬਿਲਕੁਲ, ਮਤਲਬ ਤੁਸੀਂ ਕਾਫੀ ਡਿਟੇਲ ਦੇ ਵਿੱਚ ਸਾਰਾ ਕੁਝ ਇਹ ਦੱਸਿਆ। ਅਸੀਂ ਵੀ ਜਿਹੜੀਆਂ ਉਹ ਤੁਸੀਂ ਵੀਡੀਓਜ਼ ਦਾ ਜ਼ਿਕਰ ਕੀਤਾ ਆ, ਉਹਨਾਂ ਵੀਡੀਓਜ਼ ਦੇ ਨਾਲ, ਕਿਉਂਕਿ ਅਸੀਂ ਉਹ ਦੂਜੇ ਚੈਨਲ ਦੇ ਉੱਤੇ ਜਿਹੜਾ ਆ ਉਹ ਚਲਾਈ ਸੀ ਵੀਡੀਓ ਬੈਕਅਪ ਚੈਨਲ ਦੇ ਉੱਤੇ, ਅਸੀਂ ਉਹ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਇਸ ਚੈਨਲ ਦੇ ਉੱਤੇ ਵੀ ਜਿਹੜੀ ਉਹ ਸਾਰੀ ਜਾਣਕਾਰੀ ਨਾਲ ਜਿਹੜੀ ਭਰੀ ਹੋਈ ਵੀਡੀਓ ਆ ਉਹ ਸਾਰੀ ਇਸ ਚੈਨਲ ਦੇ ਉੱਤੇ ਦੁਬਾਰਾ ਉਹਨੂੰ ਪਬਲਿਸ਼ ਅਸੀਂ ਕਰ ਸਕੀਏ। ਤੇ ਜਿਵੇਂ ਤੁਸੀਂ ਇਹ ਗੱਲ ਦੱਸਿਆ ਕਿ ਜਿਹੜੇ ਉਹਨਾਂ ਦੇ ਉੱਤੇ ਚਾਰਜਸ ਲਾਏ ਗਏ ਆ, ਤਾਂ ਉਹਦੇ ਚੋਂ 3 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ। ਤੇ ਇਹਦੇ ਬਾਰੇ ਮੀਡੀਆ ਦੇ ਵਿੱਚ ਹਾਲਾਂਕਿ ਕਲੈਰਿਟੀ ਦੇ ਨਾਲ ਕਈ ਵਾਰ ਗੱਲ ਜਿਹੜੀ ਆ ਉਹ ਇਹ ਦੇਖਣ ਚ ਆਇਆ ਕਿ ਉਹ ਨਹੀਂ ਗਈ ਕਿ ਜਿਹੜਾ ਇਹ ਜਿਹੜੀਆਂ ਗ੍ਰਿਫਤਾਰੀਆਂ ਆ ਉਹ ਕਿਹਨਾਂ ਦੀਆਂ ਹੋਈਆਂ ਆ। ਤਾਂ ਇਹ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿ ਜਿਹੜੀਆਂ 3 ਗ੍ਰਿਫਤਾਰੀਆਂ ਨੇ, ਜਿਵੇਂ ਰਨਿੰਦਰ ਲਾਲ ਬੈਨਰਜੀ ਤੇ ਉਸ ਤੋਂ ਇਲਾਵਾ ਅਰਮਾਨ ਗਹਿਲੋਤ ਤੇ ਇੱਕ ਅਰਪਿਤਾ, ਇਹ 3 ਜਿਹੜੇ ਬੰਦੇ ਆ ਇਹਨਾਂ ਦੇ ਨਾਮ ਆਏ ਆ, ਅਰੈਸਟ ਵਾਰੰਟ ਆਏ ਆ। ਤੇ ਜਿਹੜੇ ਹੁਣ ਤੱਕ ਦੀ ਜਾਣਕਾਰੀ ਹੈ ਕਿ ਬੈਨਰਜੀ ਦੀ ਗ੍ਰਿਫਤਾਰੀ ਹੋ ਗਈ ਆ। ਜੀ ਮੈਂ ਥੋੜਾ ਜਿਹਾ ਐਡ ਕਰਦੇ ਹਾਂ ਵੀ ਇਹ ਜਿਹੜੀ ਹੈ ਨਾ ਅਧਿਕਾਰਤ ਤੌਰ ਤੇ ਜਿਹੜਾ ਅਪੀਲ ਪੁਲਿਸ ਦੀ ਜਿਹੜੀ ਅਪੀਲ ਪੁਲਿਸ ਨੇ ਜਾਣਕਾਰੀ ਰਿਲੀਜ਼ ਕੀਤੀ ਆ ਉਹਦੇ ਹਿਸਾਬ ਨਾਲ, ਪਰ ਸਾਡੇ ਸੂਤਰਾਂ ਰਾਹੀਂ ਸਾਨੂੰ ਇਹ ਪਤਾ ਕਿ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ 17 ਤੋਂ ਵੱਧ ਜਿਹੜੀਆਂ ਸਾਡੇ ਸੋਰਸਿਸ ਨੇ ਸਾਨੂੰ ਦੱਸੀਆਂ ਨੇ ਉਹ 17 ਤੋਂ ਵੱਧ ਨੇ। ਪਰ ਅਸੀਂ ਉਹ ਜਿਹੜਾ ਉਹਨੂੰ ਹਜੇ ਕਨਫਰਮ ਨਹੀਂ ਕਰ ਸਕਦੇ ਕਿਉਂਕਿ ਇਹ ਗੁਪਤ ਸੂਤਰਾਂ ਦੀ ਜਿਹੜੀ ਹੈ ਜਾਣਕਾਰੀ ਹੈ। ਜੀ ਬਿਲਕੁਲ ਜੀ, ਇਹੀ ਗੱਲ ਮਨਵੀਰ ਸਿੰਘ ਜੀ ਵੀ ਗ੍ਰਿਫਤਾਰੀਆਂ ਤਾਂ ਕਾਫੀ ਬਰੈਂਪਟਨ ਦੇ ਵਿੱਚ ਕਹਿ ਰਹੇ ਆ, ਮਤਲਬ ਹਾਲਾਤ ਇੱਥੋਂ ਤੱਕ ਆ ਵੀ ਜਿਹੜੇ ਹਰਿਆਣਵੀ ਕਾਫੀ ਗੱਡੀਆਂ ਦੇ ਉੱਤੇ ਲਿਖਿਆ ਮਿਲਦਾ ਹੁੰਦਾ ਸੀ। ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਉਹ ਨੌਜਵਾਨ ਆ ਹਰਿਆਣੇ ਦੇ, ਉਹ ਹੁਣ ਗੱਡੀਆਂ ਦੇ ਉੱਤੋਂ ਜਿਹੜਾ ਹਰਿਆਣਵੀ ਜਾਂ ਹਰਿਆਣਾ ਸਰਕਾਰ ਇਹ ਲਿਖਿਆ ਸੀ ਉਹ ਲਾਉਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਤੇ ਕਾਫੀ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ। ਪਰ ਜਿਹੜੀ ਸਾਰੀ ਜਿਹੜੀ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਜਿਹੜਾ ਸਿੱਖਾਂ ਦਾ ਪ੍ਰੋਟੈਸਟ ਸੀ ਉਹ ਬਾਏ ਲਾਅ ਸੀ, ਉਹ ਉਹਨਾਂ ਨੇ ਪਰਮਿਸ਼ਨ ਲੈ ਕੇ ਤੇ ਇੱਕ ਪੀਸਫੁਲ ਤਰੀਕੇ ਦੇ ਨਾਲ ਉਹ ਕਰ ਰਹੇ ਸੀ। ਪਰ ਜਿਹੜਾ ਉਸ ਤੋਂ ਬਾਅਦ ਭਾਵੇਂ ਉਹ ਮਾਲਟਨ ਗੁਰਦੁਆਰਾ ਸਾਹਿਬ ਦੇ ਉੱਤੇ ਇੱਕ ਭੀੜ ਦੇ ਰੂਪ 'ਚ ਹਮਲਾ ਕੀਤਾ ਗਿਆ ਹੋਵੇ, ਚਾਹੇ ਫਿਰ ਉਸ ਤੋਂ ਬਾਅਦ ਮੰਦਿਰ ਜਿਹੜਾ ਹਿੰਦੂ ਸਭਾ ਮੰਦਿਰ ਆ ਉਹਦੇ ਬਾਹਰ ਜਿਵੇਂ ਪ੍ਰਦਰਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਸੜਕਾਂ ਦੇ ਉੱਤੇ ਗੱਡੀਆਂ ਦੀ ਭੰਨ ਤੋੜ ਜਿਹੜੀ ਆ ਉਹ ਕੀਤੀ ਗਈ। ਤੇ ਸਭ ਤੋਂ ਖਤਰਨਾਕ ਇਹ ਸੀ ਕਿ ਉੱਥੇ ਪੁਲਿਸ ਦੇ ਲਈ ਜਿਹੜੀ ਭੱਦੀ ਸ਼ਬਦਾਵਲੀ ਤੇ ਸਿੱਖਾਂ ਦੇ ਲਈ ਜਿਹੜੀ ਵਰਤੀ ਗਈ ਤੇ ਹਥਿਆਰ ਜਿਹੜੇ ਆ ਲਹਿਰਾਏ ਗਏ ਪੁਲਿਸ ਦੇ ਅੱਗੇ। ਇਹ ਸਾਰੇ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀਆਂ ਹੋ ਰਹੀਆਂ ਆ ਜੀ। ਔਰ ਇੱਕ ਮਾਮਲੇ ਦੇ ਵਿੱਚ ਇੱਕ ਸ਼ਖਸ ਹੈ ਜਿਹੜਾ ਉਹ ਪਿਸਤੌਲ ਵੀ ਜਿਹੜੀ ਆ ਉਹ ਹਵਾ ਦੇ ਵਿੱਚ ਲਹਿਰਾਉਂਦੇ ਹੋਏ ਉਹਦੀ ਵੀਡੀਓ ਜਿਹੜੀ ਆ ਉਹ ਆਈ ਹੈ। ਬਿਲਕੁਲ ਜੀ, ਕਾਫੀ ਜਿਹੜਾ ਇਹ ਕੰਟੈਂਟ ਆ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖ ਰਹੇ ਹਾਂ। ਉਸ ਤੋਂ ਇਲਾਵਾ ਇੱਕ ਜਿਹੜਾ ਇਹਦੇ 'ਚ ਹਿੰਦੂ ਸਭਾ ਮੰਦਿਰ ਦੇ ਬਾਰੇ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਆ, ਉਹ ਇਹ ਆ ਕਿ ਜਿਹੜਾ ਉੱਥੋਂ ਦਾ ਪੁਜਾਰੀ ਸੀ, ਕਿਉਂਕਿ ਦੇਖੋ ਮਨਵੀਰ ਸਿੰਘ ਜੀ ਹਰਿਆਣੇ ਤੋਂ ਖਾਪ ਪੰਚਾਇਤ ਦੀ ਵੀਡੀਓ ਸਾਹਮਣੇ ਆਈ ਆ ਕਿ ਉਹਨਾਂ ਨੇ ਅਪੀਲ ਕੀਤੀ ਆ ਹਰਿਆਣਵੀ ਨੌਜਵਾਨਾਂ ਨੂੰ, ਖਾਸ ਤੌਰ ਤੇ ਜਿਹੜੇ ਜਾਟ ਹਰਿਆਣਵੀ ਨੌਜਵਾਨ ਆ ਉਹਨਾਂ ਨੂੰ, ਕਿ ਉਹ ਸਿੱਖਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜੀ ਲੜਾਈ ਆ ਉਹਦੇ 'ਚ ਸ਼ਾਮਲ ਨਾ ਹੋਣ, ਕਿ ਮੰਦਿਰ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦੀ ਪ੍ਰੋਵੋਕੇਸ਼ਨ 'ਚ ਆ ਕੇ ਉਹ ਕੋਈ ਵੀ ਇਹੋ ਜਿਹੀ ਕਾਰਵਾਈ ਜਿਹੜੀ ਆ ਸਿੱਖਾਂ ਦੇ ਨਾਲ ਲੜਨ ਵਾਲੀ ਨਾ ਕਰਨ। ਤੇ ਉਸ ਤੋਂ ਬਾਅਦ ਇਹ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਹਰਿਆਣੇ 'ਚੋਂ ਵੀ, ਕਿਉਂਕਿ ਕਿਸਾਨ ਸੰਘਰਸ਼ ਤੋਂ ਬਾਅਦ ਇੱਕ ਜਿਹੜੀ ਨੇੜਤਾ ਇੱਕ ਸਾਂਝ ਆ ਉਹ ਸਿੱਖਾਂ ਦੇ ਨਾਲ ਜਾਟਾਂ ਦੀ ਖਾਸ ਤੌਰ ਤੇ ਬਣੀ। ਤੇ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਇਹ ਗੱਲ ਕਹੀ ਜਾ ਰਹੀ ਆ ਹਰਿਆਣਵੀ ਨੌਜਵਾਨਾਂ ਨੂੰ ਕਿ ਉਹ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਕਲੈਸ਼ਸ ਜਿਹੜੇ ਆ ਉਹਨਾਂ ਦੇ ਵਿੱਚ ਸ਼ਾਮਲ ਨਾ ਹੋਣ। ਪਰ ਜਿਹੜੀ ਉਹਦਾ ਸੁਖਵਿੰਦਰ ਸਿੰਘ ਜੀ ਅਸਰ ਵੀ ਹੋਇਆ, ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਬਾਹਰ ਆਈਆਂ ਨੇ ਜਿਹਦੇ 'ਚ ਜਿਹੜੇ ਹੁਣ ਇਹ ਘਟਨਾਵਾਂ ਦੇ ਵਿੱਚ ਸ਼ਾਮਲ ਨੌਜਵਾਨ ਨੇ ਉਹ ਹੁਣ ਮਾਫੀਆਂ ਮੰਗ ਰਹੇ ਨੇ। ਸੋ ਉਹਨਾਂ ਲਈ ਵੀ ਸਾਡਾ ਜਿਹੜਾ ਇਹ ਮੈਸੇਜ ਆ ਕਿ ਇਹ ਜਿਹੜਾ ਉਹ ਇੰਡੀਆ ਦਾ ਸਿਸਟਮ ਨਹੀਂ ਹੈਗਾ ਵੀ ਤੁਸੀਂ ਪਹਿਲਾਂ
ਦੰਗੇ ਭੜਕਾਤੇ ਜਾਂ ਇੱਕ ਹਜੂਮ ਨੂੰ ਭੜਕਾਤਾ ਜਾਂ ਤੁਸੀਂ ਭੜਕਾਊ ਬਿਆਨ ਦਿੱਤੇ, ਇੱਥੇ ਤੱਕ ਕਿ ਕਤਲਾਂ ਦੀਆਂ ਤੁਸੀਂ ਧਮਕੀਆਂ ਦੇ ਦਿੱਤੀਆਂ। ਉਸ ਤੋਂ ਬਾਅਦ ਤੁਸੀਂ ਸਿਰਫ ਇੱਕ ਵੀਡੀਓ ਅਪੋਲੋਜੀ ਦੀ ਪਾ ਕੇ ਆਫ ਦਾ ਹੁੱਕ ਹੋ ਜਾਓਗੇ। ਨਹੀਂ, ਚੰਗੀ ਗੱਲ ਹੈ ਤੁਸੀਂ ਆਪਣੀ ਗਲਤੀ ਨੂੰ ਮੰਨਿਆ। ਉਸ ਤੋਂ ਵੀ ਚੰਗੀ ਗੱਲ ਇਹ ਹੋਏਗੀ ਜੇ ਤੁਸੀਂ ਪੁਲਿਸ ਦੇ ਕੋਲ ਜਾਓ ਤੇ ਉਹਨਾਂ ਬੰਦਿਆਂ ਦੇ ਜਾਂ ਉਸ ਸਿਸਟਮ ਦੇ ਜਾਂ ਉਹਨਾਂ ਜਥੇਬੰਦੀਆਂ ਦੇ ਨਾਂ ਲਾਓ ਕਿਹਨਾਂ ਨੇ ਤੁਹਾਨੂੰ ਇਹ ਸਾਰਾ ਕੁਝ ਹੈ ਜਿਹੜਾ ਕਰਨ ਨੂੰ ਉਕਸਾਇਆ। ਫਿਰ ਹੋ ਸਕਦਾ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕਾਨੂੰਨ ਕਾਰਵਾਈ ਹੈ, ਜਿਹੜੀ ਕਾਨੂੰਨੀ ਕਾਰਵਾਈ ਹੋਣੀ ਹੈ, ਉਹ 'ਚ ਰਿਆਇਤ ਮਿਲ ਜਾਏ। ਉਸ ਤੋਂ ਇਹ ਮਤਲਬ ਮਤ ਸੋਚਿਓ ਕਿ ਤੁਸੀਂ ਇੰਡੀਆ ਵਾਲਾ ਕੰਮ ਆ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਏ ਮਾਰਨ ਦੀਆਂ ਧਮਕੀਆਂ ਦਿੱਤੀਆਂ ਵੀ ਅਸੀਂ ਨਿੱਜਰ ਵਰਗੇ ਹੋਰ ਮਾਰਨੇ ਆ ਤੇ ਆਹ ਕਰਨਾ, ਤੇ ਉਸ ਤੋਂ ਬਾਅਦ ਤੁਸੀਂ ਸੋਚੋ ਕਿ ਇੱਕ ਅਪੋਲੋਜੀ ਦੀ ਤੁਸੀਂ 2 ਲਫ਼ਜ਼ ਲਿਖ ਕੇ ਜਾਂ ਵੀਡੀਓ ਪਾ ਕੇ, ਤੇ ਉਹ ਸਿਸਟਮ ਇੱਥੇ ਇਸ ਤਰ੍ਹਾਂ ਵਰਕ ਨਹੀਂ ਕਰਦਾ। ਜਿਹੜਾ ਤੁਹਾਡਾ ਥ੍ਰੈਟ ਆ ਉਹਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਹੋਣੀ ਹੈ। ਉਹ ਹੁਣ ਹੋ ਜਾਏ ਜਾਂ 10 ਦਿਨਾਂ ਨੂੰ ਹੋ ਜਾਏ, ਪੁਲਿਸ ਨੇ ਤੁਹਾਡੇ ਕੋਲ ਪਹੁੰਚਣਾ। ਪਰ ਤੁਹਾਡੇ ਲਈ ਚੰਗੀ ਗੱਲ ਇਹ ਹੋਏਗੀ ਕਿ ਤੁਸੀਂ ਇਮਾਨਦਾਰੀ ਦੇ ਨਾਲ ਪੁਲਿਸ ਕੋਲ ਜਾਓ, ਉਹਨਾਂ ਕੋਲ ਆਪਣੀ ਗਲਤੀ ਮੰਨੋ ਤੇ ਉਹਨਾਂ ਬੰਦਿਆਂ ਦੇ ਨਾਂ ਦੱਸੋ ਜਿਨ੍ਹਾਂ ਨੇ ਗਰੁੱਪ ਬਣਾ ਕੇ ਜਾਂ ਹੋਰ ਕਿਸੇ ਢੰਗ ਦੇ ਨਾਲ ਤੁਹਾਨੂੰ ਜਿਹੜਾ ਉਹ ਇਹ ਸਾਰਾ ਕੁਝ ਕਰਨ ਦੇ ਲਈ ਉਕਸਾਇਆ। ਜੀ ਬਿਲਕੁਲ ਜੀ। ਜਿਹੜੀ ਹੁਣ ਇੱਕ ਹੋਰ ਲੇਟੈਸਟ ਖਬਰ ਆ ਅੱਜ ਦੀ, ਉਹ ਇਹ ਆ ਕਿ ਜਿਹੜਾ ਬਰੈਂਪਟਨ ਦਾ ਉਹ ਮੰਦਿਰ ਸੀ, ਹਿੰਦੂ ਸਭਾ ਮੰਦਿਰ, ਉਹਨਾਂ ਦੇ ਵੱਲੋਂ ਜਿਹੜੇ ਪੁਜਾਰੀ ਜੋਗਿੰਦਰ ਸ਼ਰਮਾ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਸੀ, ਕਿਉਂਕਿ ਜੋਗਿੰਦਰ ਸ਼ਰਮਾ ਦੀ ਜਿਹੜੀ ਪ੍ਰਵੋਕ ਕਰਦੇ ਦੀ ਵੀਡੀਓ ਆ ਉਹ ਸਾਰੇ ਪਾਸੇ ਵਾਇਰਲ ਹੋ ਗਈ ਸੀ। ਭਾਵੇਂ ਉਹ ਬਰੈਂਪਟਨ ਦੇ ਮੇਅਰ ਹੋਣ, ਉਹਨਾਂ ਨੇ ਵੀ ਸ਼ੇਅਰ ਕੀਤੀ ਸੀ ਤੇ ਸਾਰੇ ਮੈਨੂੰ ਲੱਗਦਾ ਕਿ ਜਿਹੜੀ ਪੀਲ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹਦੇ 'ਚ ਵੀ ਉਹਨੂੰ ਪਾਰਟ ਬਣਾਇਆ ਗਿਆ ਤੇ ਉਦੋਂ ਉਹਨੂੰ ਸਸਪੈਂਡ ਕੀਤਾ ਗਿਆ ਸੀ। ਪਰ ਹੁਣ ਨਵੀਂ ਸਟੇਟਮੈਂਟ ਆਈ ਹੈ ਕਿ ਉਹਨੂੰ ਮੁੜ ਕੇ ਬਹਾਲ ਕਰ ਦਿੱਤਾ ਗਿਆ। ਜੀ ਮਤਲਬ ਹਿੰਦੂ ਸਭਾ ਬਿਲਕੁਲ ਸੁਖਵਿੰਦਰ ਸਿੰਘ ਜੀ, ਦੇਖੋ ਨਵੀਂ ਸਟੇਟਮੈਂਟ ਹੁਣ ਦੇਖੋ ਹੁਣ ਸਾਰੇ ਦਾ ਸਾਰਾ ਮੀਡੀਆ। ਅੱਛਾ, ਇਹ ਗੱਲ ਆਪਾਂ ਕਰਦੇ ਹਾਂ ਵੀ ਪਹਿਲਾਂ ਸਸਪੈਂਡ ਕੀਤਾ ਗਿਆ, ਅੱਜ ਬਹਾਲ ਕੀਤਾ ਗਿਆ, 2 ਦਿਨਾਂ ਦੇ ਵਿੱਚ ਕੀ ਹੋ ਗਿਆ? ਕੀ ਉਸ ਸ਼ਖਸ ਨੇ ਕੋਈ ਅਪੋਲੋਜੀ ਲੈਟਰ ਦਿੱਤੀ? ਨਹੀਂ। ਇਹਦੇ ਪਿੱਛੇ ਜਿਹੜੀ ਗੱਲ ਆ, ਜਿਹੜੀ ਅਸੀਂ ਸਮਝਦੇ ਆ, ਉਹ ਇਹ ਆ ਕਿ ਉਸ ਬੰਦੇ ਨੇ ਫਿਰ ਦੱਸਿਆ ਹੋਏਗਾ ਵੀ ਅਸੀਂ ਫਿਰ ਮੈਂ ਤਾਂ ਫਿਰ ਸਾਰਿਆਂ ਦਾ ਭੰਡਾ ਭੰਨੂਗਾ, ਕਿਉਂਕਿ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਆਡੀਓਜ਼ ਨੇ ਜਿਹਦੇ 'ਚ ਅੰਦਰ ਜਿਹੜੇ ਮੰਦਿਰ ਦੇ ਬੰਦੇ ਮੌਜੂਦ ਸੀ ਉਹਨਾਂ ਨੇ ਜੋ ਦੱਸਿਆ ਕਿ ਅੰਦਰ ਹੋਇਆ ਕੀ ਹੈ, ਉਹਦੇ 'ਚ ਪੂਰਾ ਇਹਨਾਂ ਦਾ ਸਾਰਿਆਂ ਦਾ ਜਿਹੜਾ ਉਹ ਹੱਥ ਸੀ। ਤੇ ਉਹਨੂੰ ਹੁਣ ਇਹ ਦੇਖਣ ਵਾਲੀ ਗੱਲ ਆ ਕਿ ਇੰਡੀਅਨ ਕੌਂਸਲੇਟ ਨੇ ਪ੍ਰੈਸ਼ਰਾਈਜ਼ ਕੀਤਾ ਕਮੇਟੀ ਨੂੰ ਜਾਂ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰਾਈਜ਼ ਕੀਤਾ, ਪਰ ਏਦਾਂ ਦੀ ਕੋਈ ਗੱਲ ਉਸ ਸ਼ਖਸ ਵੱਲੋਂ ਜਿਹਦਾ ਨਾਮ ਪੁਜਾਰੀ ਆ ਜਿਹੜਾ ਇਹ ਜੋਗਿੰਦਰ ਸ਼ਰਮਾ, ਉਹਦੇ ਵੱਲੋਂ ਕੋਈ ਅਪੋਲੋਜੀ ਲੈਟਰ ਜਾਂ ਕੋਈ ਏਦਾਂ ਦੀ ਗੱਲ ਨਹੀਂ ਆਈ, ਜਦਕਿ ਉਹਨੂੰ ਜਿਹੜਾ ਔਨ ਕੈਮਰਾ ਭੀੜ ਨੂੰ ਉਕਸਾਉਂਦਿਆਂ ਹੋਇਆ ਜਿਹੜਾ ਉਹ ਦੇਖਿਆ ਜਾ ਸਕਦਾ ਮੰਦਿਰ ਦੀ ਹਦੂਦ ਦੇ ਅੰਦਰ। ਉਸ ਤੋਂ ਬਾਅਦ ਵੀਡੀਓ ਹੋਰ ਆ ਜਿਹਦੇ 'ਚ ਕਿਰਪਾਨਾਂ ਵੰਡਣ ਦੀ ਗੱਲ ਵੀ ਜਿਹੜੀ ਆ ਉਹ ਮੰਦਿਰ ਦੇ ਗੇਟ ਦੇ ਉੱਤੇ ਕੀਤੀ ਜਾ ਰਹੀ ਹੈ, ਔਰ ਉਹ ਵੀ ਜਿਹੜਾ ਮੈਨੂੰ ਲੱਗਦਾ ਕਿ ਇਹੀ ਸ਼ਖਸ ਹੈ। ਬਿਲਕੁਲ। ਜਾਂ ਬਾਕੀ ਜਿਹੜਾ ਉਹ ਮਿਲਣਾ ਉਹ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ ਕਰ ਲੈਣਾ, ਉਹਨਾਂ ਕੋਲ ਸਾਰੇ ਸਬੂਤ ਨੇ। ਪਰ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਉਹ ਬੰਦਾ ਜਿਹੜਾ ਉਹ ਵੀ ਰਜਿੰਦਰ ਪ੍ਰਸਾਦ ਹੀ ਸੀ ਜਿਹੜਾ ਮੰਦਿਰ ਦਾ ਪੁਜਾਰੀ ਸੀ। ਹੁਣ ਮੈਂ ਇੱਕ ਗੱਲ ਥੋੜੀ ਜਿਹੀ ਹੋਰ ਪਿੱਛੇ ਜਿਹੜੀ ਆਪਾਂ ਛੱਡ ਗਏ ਮੈਨੂੰ ਕਲੀਅਰ ਕਰਦੇ ਆ। ਹੁਣ ਉਹ ਸਾਰਾ ਮੀਡੀਆ ਜਿਨ੍ਹਾਂ ਨੇ ਇੱਕ ਕੁਝ ਲੋਕਾਂ ਦੀ ਹੋਈ ਮੰਦਿਰ ਦੇ ਗੇਟ ਦੇ ਉੱਤੇ ਝੜਪ ਨੂੰ ਹਿੰਦੂ ਮੰਦਿਰ ਦੇ ਉੱਤੇ ਹਮਲਾ ਬਣਾ ਕੇ ਪੇਸ਼ ਕੀਤਾ, ਉਹ ਚਾਹੇ ਲੀਡਰ ਹੋਣ ਚਾਹੇ ਭਾਰਤੀ ਮੀਡੀਆ ਹੋਵੇ ਤੇ ਜਾਂ ਫਿਰ ਕੈਨੇਡਾ ਦੇ ਵਿੱਚ ਭਾਰਤ ਦੇ ਇਸ਼ਾਰੇ ਤੇ ਜਾਂ ਭਾਰਤ ਪੱਖੀ ਕੰਮ ਕਰਨ ਵਾਲਾ ਮੀਡੀਆ ਹੋਵੇ, ਜਿਨ੍ਹਾਂ ਨੇ ਉਸੇ ਟਾਈਮ ਟਾਕ ਸ਼ੋਅ ਕਰਤੇ, ਉਸੇ ਟਾਈਮ ਉਹਨਾਂ ਨੇ ਕਾਲਾਂ ਲੈਣੀਆਂ ਸ਼ੁਰੂ ਕੀਤੀਆਂ, ਮੰਦਿਰ ਜੀ ਲੁੱਟੇ ਗਏ, ਮਾਰੇ ਗਏ, ਮੰਦਿਰ ਤੇ ਹਮਲਾ ਹੋ ਗਿਆ। ਉਹ ਪੂਰਾ ਜਿਹੜਾ ਬਲਦੀ ਉੱਤੇ ਤੇਲ ਪਾਇਆ ਕਿ ਮਾਹੌਲ ਨੂੰ ਖਰਾਬ ਕੀਤਾ ਜਾ ਸਕੇ। ਤੇ ਉਹੀ ਮੰਦਿਰ ਦੇ ਵਿੱਚੋਂ ਭੀੜ ਨਿਕਲ ਕੇ ਜਦੋਂ ਫਿਰ ਉਹਨਾਂ ਨੇ ਮਾਲਟਨ ਗੁਰੂ ਘਰ ਨੂੰ ਘੇਰਾ ਪਾਇਆ, ਉੱਥੇ ਉਹਨਾਂ ਨੇ ਝੰਗਰਾਂ ਮਾਰੀਆਂ, ਉੱਥੇ ਬੜਕਾਂ ਮਾਰੀਆਂ, ਤਿਰੰਗੇ ਝੰਡੇ ਲੈ ਕੇ ਗਏ, ਉੱਥੇ ਹੁੱਲੜਬਾਜ਼ੀ ਉਹਨਾਂ ਨੇ ਕੀਤੀ ਆ। ਇਹ ਸਿੱਖਾਂ ਦੀ ਹਮੇਸ਼ਾ ਜਿਹੜੀ ਆ ਇਹ ਪਾਲਿਸੀ ਰਹੀ ਆ ਕਿ ਕੋਈ ਗੱਲ ਨਹੀਂ, ਅਸੀਂ ਮੌਕੇ ਦੇ ਉੱਤੇ ਜਿਹੜਾ ਆ ਉਹ ਬਾਲਾ ਨਹੀਂ ਉਤਸੁਕਤਾ ਦੇ ਵਿੱਚ ਐਸਾ ਕੰਮ ਨਹੀਂ ਕਰਦੇ, ਪ੍ਰਸ਼ਾਸਨ ਦੇ ਉੱਤੇ ਭਰੋਸਾ ਰੱਖਦੇ ਆ ਕਿ ਪਹਿਲਾਂ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਲੇ। ਕੋਈ ਵੀ ਭੜਕਾਊ ਕਾਰਵਾਈ ਆ ਜਿਹੜੀ ਉਹ ਜਿਸ ਤਰ੍ਹਾਂ ਦੀ ਮੰਦਿਰ ਦੇ ਵਿੱਚੋਂ ਹੋਈ ਸੀ ਉਸ ਤਰ੍ਹਾਂ ਦੀ ਗੁਰਦੁਆਰੇ ਦੇ ਵਿੱਚੋਂ ਤਾਂ ਨਹੀਂ ਹੋਈ, ਪਰ ਬਾਹਰ ਉਸ ਭੀੜ ਦੇ ਜੋ ਕੁਝ ਫਿਰ ਕੀਤਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਵਰਤਾਰਾ ਸੀ। ਤੇ ਉਸ ਮੀਡੀਆ ਨੇ ਉਹਨਾਂ ਪੋਲੀਟੀਸ਼ੀਅਨਸ ਨੇ ਫਿਰ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ।
ਜਦ ਕਿ ਮੰਦਿਰ ਦੇ ਵਿੱਚ ਸਿੱਖਾਂ ਦਾ ਜਿਹੜਾ ਮੰਦਿਰ ਦੇ ਬਾਹਰ ਖਲੋ ਕੇ ਪ੍ਰੋਟੈਸਟ ਕਰਨਾ ਸਿੱਖਾਂ ਦਾ, ਉਹ ਕਿਸੇ ਮੰਦਿਰ ਦੇ ਉੱਤੇ ਜਾਂ ਕਿਸੇ ਧਰਮ ਦੇ ਉੱਤੇ ਜਾਂ ਕਿਸੇ ਜਥੇਬੰਦੀ ਦੇ ਉੱਤੇ ਹਮਲਾ ਨਹੀਂ ਸੀ। ਉਹਨਾਂ ਦਾ ਵਿਰੋਧ ਜਿਹੜਾ ਉਹ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨਾਲ ਸੀ। ਪਰ ਉਸ ਤੋਂ ਬਾਅਦ ਰਿਟੈਲੀਏਸ਼ਨ ਦੇ ਵਿੱਚ ਜਿਹੜੀ ਉਹ ਫਿਰ ਭੀੜ ਇਕੱਠੀ ਹੋ ਕੇ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਘੇਰਾ ਪਾਇਆ, ਉੱਥੇ ਉਹਨਾਂ ਨੇ ਗੰਦੇ ਇਸ਼ਾਰੇ ਕੀਤੇ, ਗੰਦੀਆਂ ਗਾਲਾਂ ਕੱਢੀਆਂ, ਉੱਥੇ ਉਹਨਾਂ ਨੇ ਨਾਅਰੇ ਲਾਏ ਤਿਰੰਗੇ ਝੰਡਿਆਂ ਦੇ ਨਾਲ। ਇਹਨੂੰ ਕੇਸ ਜਿਹੜਾ ਸੰਦਰਭ ਦੇ ਵਿੱਚ ਦੇਖਿਆ ਜਾਣਾ ਚਾਹੀਦਾ। ਉਹ ਉਸ ਮੀਡੀਆ ਨੇ ਬਿਲਕੁਲ ਗੱਲ ਨਹੀਂ ਕੀਤੀ ਜਿਨ੍ਹਾਂ ਦਾ ਸਾਰਾ ਜ਼ੋਰ ਹੈ, ਜਿਹੜਾ ਸਾਰਾ ਭਾਂਡਾ ਸਿੱਖਾਂ ਦੇ ਸਿਰ ਤੇ ਮੜਨ ਦੇ ਉੱਤੇ ਲਾਇਆ ਹੋਇਆ ਸੀ। ਔਰ ਇਹ ਵੀ ਦੱਸਦੇ ਚੱਲੀਏ ਕਿ ਮੇਨ ਸਟ੍ਰੀਮ ਮੀਡੀਆ ਦੀ ਕਵਰੇਜ ਜੇ ਤੁਸੀਂ ਦੇਖੋ, ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਦੀ ਕਵਰੇਜ ਆ ਜਿਹੜੀ, ਉਹਦੇ 'ਚ ਕਿਤੇ ਵੀ ਸਿੱਖਾਂ ਨੂੰ ਦੋਸ਼ੀ ਨਹੀਂ ਦੱਸਿਆ ਗਿਆ। ਉੱਥੇ ਜੋ ਹੋਇਆ ਉਹੀ ਦੱਸਿਆ ਗਿਆ, ਭਾਵ ਕਿ ਮੰਦਿਰ ਦੇ ਗੇਟ ਦੇ ਉੱਤੇ ਦੋ ਧਿਰਾਂ ਦੇ ਵਿੱਚ ਇੱਕ ਛੋਟਾ ਜਿਹਾ ਕਲੈਸ਼ ਹੋਇਆ ਤੇ ਉਸ ਤੋਂ ਬਾਅਦ ਜੋ ਕੁਝ ਵੀ ਜਿਹੜਾ ਇਹ ਭਾਰਤੀ ਸਮਰਥਕਾਂ ਵੱਲੋਂ ਫਿਰ ਉਹ ਜਿਹੜਾ ਕੀਤਾ ਗਿਆ, ਜਿਹੜਾ ਇਨੋਸੈਂਟ ਸਿਟੀਜ਼ਨਸ ਨੂੰ, ਰਾਹਗੀਰਾਂ ਨੂੰ, ਉਹਨਾਂ ਦੀਆਂ ਕਾਰਾਂ ਆਇਡੈਂਟੀਫਾਈ ਕਰਕੇ, ਜਿਹੜਾ 84 ਵਾਲਾ ਅਸੀਂ ਕਹਿ ਰਹੇ ਹਾਂ ਨਾ ਕਿ ਨਾਅਰੇ ਲੱਗੇ, ਫਿਰ ਉਸ ਭੀੜ ਨੇ ਉਹਨਾਂ ਨਾਅਰਿਆਂ ਦੇ ਉੱਤੇ ਪੂਰੇ ਉਤਰਦਿਆ ਹੋਇਆ ਆਇਡੈਂਟੀਫਾਈ ਕਰਕੇ ਜੇ ਸਿੱਖ ਕਾਰ ਦੇ ਵਿੱਚ ਬੈਠੇ ਆ ਜਾਂ ਖੰਡਾ ਲੱਗਾ ਹੋਇਆ ਕਾਰ ਦੇ ਵਿੱਚ ਜਾਂ ਕਾਰ ਦੇ ਉੱਤੇ ਕਿਸੇ ਕਿਸਮ ਦਾ ਐਸਾ ਸਟਿੱਕਰ ਲੱਗਾ ਹੋਇਆ ਜਿਹੜਾ ਉਹ ਦਰਸਾਉਂਦਾ ਕਿ ਕਾਰ ਦੇ ਵਿੱਚ ਬੈਠੇ ਹੋਏ ਬੰਦੇ ਸਿੱਖ ਨੇ, ਉਹਨਾਂ ਕਾਰਾਂ ਦੀ ਜਿਹੜੀ ਆ ਉਹਨਾਂ ਦੇ ਉਹ ਹਮਲਾ ਕੀਤਾ ਗਿਆ। ਉਸ ਤੋਂ ਇਲਾਵਾ ਦੇਰ ਰਾਤ ਤੱਕ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਰਹੀਆਂ ਕਿ ਬਰੈਂਪਟਨ ਦੀਆਂ ਸਟਰੀਟਾਂ ਤੇ ਪਾਰਕ ਜਿਹੜੀਆਂ ਕਾਰਾਂ ਸੀ ਜਿਨ੍ਹਾਂ ਦੇ ਉੱਤੇ ਕੋਈ ਖੰਡਾ ਲੱਗਿਆ ਸੀ ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਫੋਟੋ ਲੱਗੀ ਸੀ ਜਾਂ ਕੋਈ ਹੋਰ ਐਸਾ ਚਿੰਨ੍ਹ ਸੀ ਜਿਹੜਾ ਉਹ ਉਜਾਗਰ ਕਰਦਾ ਸੀ ਕਿ ਕਾਰ ਦਾ ਮਾਲਕ ਸਿੱਖ ਆ, ਉਹਨਾਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੇ ਸ਼ੀਸ਼ੇ ਤੋੜੇ ਗਏ। ਜੀ ਬਿਲਕੁਲ ਜੀ, ਬਿਲਕੁਲ ਜਿਹੜੀ ਤੁਸੀਂ ਇਹ ਗੱਲ ਦੱਸੀ ਆ ਵੀ ਜਿਹੜੀਆਂ ਘਟਨਾਵਾਂ ਦੀ ਜਿਹੜੀ ਫੈਕਚੁਅਲ ਇਨਫੋਰਮੇਸ਼ਨ ਆ, ਪਰ ਉਹਦੇ ਪਿੱਛੇ ਜਿਹੜੀ ਮਤਲਬ ਜਿਹੜੀ ਸਿਚੁਏਸ਼ਨ, ਜਿਹੜੀ ਹਾਲਾਤ ਹੁੰਦੀ ਆ, ਜਿਹੜਾ ਅਸੀਂ ਕਹਿੰਦੇ ਟਰੁੱਥ ਹੁੰਦਾ ਆ, ਤੁਸੀਂ ਉਹ ਕਾਫੀ ਵਧੀਆ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਦੱਸਿਆ ਆ। ਜਿਵੇਂ ਜਿਹੜੀਆਂ ਲੇਟੈਸਟ ਖਬਰਾਂ ਆ ਉਹਦੇ 'ਚ ਇੱਕ ਤਾਂ ਇਹ ਜਾਣਕਾਰੀ ਸੀ ਜਿਹੜੀ ਮੈਂ ਹੁਣ ਸਾਂਝੀ ਕੀਤੀ ਆ ਕਿ ਜਿਹੜਾ ਉਹ ਪ੍ਰੀਸਟ ਆ, ਜਿਹੜਾ ਪੁਜਾਰੀ ਸੀ, ਉਹਨੂੰ ਮੁੜ ਫੇਰ ਬਹਾਲ ਕੀਤਾ ਗਿਆ ਮੰਦਿਰ ਦੇ ਵਿੱਚ। ਤੇ ਇਹ ਜਿਹੜਾ ਆ ਹੁਣ ਇਹਦੇ ਤੇ ਇੱਕ ਨਵੀਂ ਇਹ ਕਿਉਂਕਿ ਜਿਹੜੀ ਇਹਦੀ ਕਵਰੇਜ ਆ ਇਹ CBC ਵੱਲੋਂ ਵੀ ਕੀਤੀ ਗਈ ਆ ਇਸ ਖਬਰ ਦੀ। CBC ਨੇ ਇਸ ਖਬਰ ਨੂੰ ਹੁਣ ਬੜੀ ਪ੍ਰਮੁਖਤਾ ਦੇ ਨਾਲ ਛਾਪਿਆ ਆ ਕਿ ਜਿਹੜਾ ਉਹ ਪ੍ਰੀਸਟ ਆ ਉਹਨੂੰ ਮੁੜ ਕੇ ਜਿਹੜਾ ਆ ਉਹ ਬਹਾਲ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਜਿਹੜਾ ਰੋਨ ਬੈਨਰਜੀ ਆ ਉਹਦੀ ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਰਕਾਰੀ ਤੌਰ ਤੇ ਸਾਡੇ ਕੋਲ ਆ ਕਿ ਉਹਨੂੰ ਅਰੈਸਟ ਕੀਤਾ ਗਿਆ ਸੀ, ਉਹਨੂੰ ਬੇਲ ਦੇ ਉੱਤੇ, ਜ਼ਮਾਨਤ ਦੇ ਉੱਤੇ ਕੁਝ ਰੈਸਟ੍ਰਿਕਸ਼ਨਸ ਦੇ ਨਾਲ ਰਿਹਾ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ 2 ਬੰਦੇ ਆ ਉਹਨਾਂ ਬਾਰੇ ਜਿਹੜੇ ਅਰੈਸਟ ਵਾਰੰਟ ਆ ਉਹਨਾਂ ਦੇ ਜਾਰੀ ਹੋਏ ਆ, ਉਹ ਹਜੇ ਗ੍ਰਿਫਤਾਰੀ ਉਹਨਾਂ ਦੀ ਪਈ ਆ ਜਾਂ ਨਹੀਂ ਪਈ ਆ ਇਹਦੇ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ। ਪਰ ਨਾਲ ਜਿਹੜੀ ਤੁਸੀਂ ਗੱਲ ਦੱਸੀ ਆ ਕਿ ਸਾਨੂੰ ਆਪਣੇ ਸੋਰਸਿਸ ਤੋਂ ਇਹ ਗੱਲ ਪਤਾ ਲੱਗੀ ਆ ਕਿ ਲਗਭਗ 20 ਦੇ ਕਰੀਬ ਜਿਹੜੇ ਬੰਦੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਪੀਰ ਪੁਲਿਸ ਵੱਲੋਂ ਪਾਈਆਂ ਗਈਆਂ ਆ। ਪਰ ਇਹਦੇ ਬਾਰੇ ਹਜੇ ਕੋਈ ਵੀ ਜਿਹੜਾ ਅਸੀਂ ਇਹ ਦਾਅਵੇ ਨਾਲ ਗੱਲ ਨਹੀਂ ਕਹਿ ਸਕਦੇ, ਇਹ ਸਿਰਫ ਸੋਰਸਿਸ ਦੀ ਜਾਣਕਾਰੀ ਆ। ਤੇ ਇਹ ਜਿਹੜਾ ਸਾਰਾ ਘਟਨਾਕ੍ਰਮ ਆ ਉਹਦੇ 'ਚ ਜਿਹੜਾ ਸਵਾਲ ਮੈਂ ਤੁਹਾਨੂੰ ਸ਼ੁਰੂਆਤੀ ਗੱਲਬਾਤ ਦੇ ਵਿੱਚ ਕੀਤਾ ਸੀ ਕਿ ਸਾਰੀ ਗੱਲਬਾਤ ਜਿਹੜੇ ਸਵਾਲ ਦੇ ਉੱਤੇ ਘੁਮਾਈ ਜਾ ਰਹੀ ਆ ਜਾਂ ਨਰਿੰਦਰ ਮੋਦੀ ਦਾ ਬਿਆਨ, ਸਾਰਾ ਕੁਝ ਜਿਹੜਾ ਜਿਸ ਗੱਲ ਦੇ ਉੱਤੇ ਕੇਂਦਰਿਤ ਕੀਤਾ ਗਿਆ ਸੀ ਕਿ ਸਿੱਖ ਮੰਦਿਰ ਕਿਉਂ ਗਏ ਸੀ, ਤਾਂ ਉਹਦਾ ਸਪਸ਼ਟ ਜਵਾਬ ਤੁਸੀਂ ਬੜਾ ਸੋਹਣੇ ਤਰੀਕੇ ਦੇ ਨਾਲ ਦਰਸ਼ਕਾਂ ਦੇ ਅੱਗੇ ਰੱਖਿਆ ਕਿ ਸਿੱਖਾਂ ਦਾ ਇਹ ਜਿਹੜਾ ਪ੍ਰੋਟੈਸਟ ਸੀ ਇਹ ਕਿਤੇ ਵੀ ਮੰਦਿਰ ਦੇ ਖਿਲਾਫ ਜਾਂ ਹਿੰਦੂ ਧਰਮ ਦੇ ਖਿਲਾਫ ਨਹੀਂ ਸੀ। ਇਹ ਪ੍ਰੋਟੈਸਟ ਜਿਹੜਾ ਆ ਇਹ ਇੰਡੀਅਨ ਕੌਂਸੂਲੇਟ ਦੇ ਖਿਲਾਫ ਸੀ, ਜਿਹੜੀ ਕਿ ਇਹ ਦੋਸ਼ੀ ਬਣ ਚੁੱਕੀ ਆ, ਸਾਬਤ ਹੋ ਚੁੱਕੀ ਆ ਕੈਨੇਡਾ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ, ਵਾਇਲੈਂਸ ਕ੍ਰੀਏਟ ਕਰਨ ਦੀ ਤੇ ਕਿਲਿੰਗਸ ਕਰਨ ਦੀ। ਤੇ ਉਹਦੇ ਖਿਲਾਫ ਸਿੱਖ ਜਿਹੜੇ ਆ ਉਹ ਪ੍ਰੋਟੈਸਟ ਕਰਨ ਉੱਥੇ ਗਏ ਸੀ। ਤੇ ਇਸ ਤੋਂ ਇਲਾਵਾ ਜਿਹੜੀ ਇਹ ਗੱਲ ਕਹੀ ਜਾ ਰਹੀ ਆ, ਕੁਝ ਲੋਕਾਂ ਦੇ ਵਿੱਚ ਇਹ ਵੀ ਗੱਲ ਫੈਲਾਈ ਜਾ ਰਹੀ ਆ ਕਿ ਫਿਰ ਸਿੱਖ ਜਿਹੜੇ ਆ ਗੁਰਦੁਆਰਿਆਂ ਦੇ ਵਿੱਚ ਪ੍ਰੋਟੈਸਟ ਕਿਉਂ ਨਹੀਂ ਕਰਦੇ ਜਦੋਂ ਉੱਥੇ ਕੌਂਸੂਲੇਟ ਜਾਂਦੀ ਆ। ਤਾਂ ਉਹ ਵੀ ਗੱਲ ਜਿਹੜੀ ਆ ਸਪਸ਼ਟ ਅਸੀਂ ਦੱਸਣੀ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿ ਇਹ ਪਹਿਲਾ ਪ੍ਰੋਟੈਸਟ ਨਹੀਂ ਸੀ ਜਿੱਥੇ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਇੰਡੀਅਨ ਕੌਂਸੂਲੇਟ ਦੇ ਆਉਣ ਤੇ ਵਿਰੋਧ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਲਗਭਗ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਆ ਉਹ ਭਾਵੇਂ ਇੰਡੀਅਨ ਕੌਂਸੂਲੇਟ ਦੇ ਆਫਿਸ ਜਿਹੜੇ ਅਫੀਸ਼ੀਅਲ ਆ ਉਹ ਭਾਵੇਂ ਕਿਸੇ ਮੰਦਿਰ 'ਚ ਹੋਣ, ਭਾਵੇਂ ਕਿਸੇ ਗੁਰਦੁਆਰਾ ਸਾਹਿਬ 'ਚ ਹੋਣ, ਭਾਵੇਂ ਕਿਸੇ ਸਕੂਲ 'ਚ, ਕਿਸੇ ਕਮਿਊਨਿਟੀ ਸੈਂਟਰ 'ਚ ਕਿਤੇ ਵੀ ਹੋਣ, ਤਾਂ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ ਪ੍ਰੋਟੈਸਟ ਸਿੱਖਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਕੀਤੇ ਜਾਂਦੇ ਆ।
ਤੇ ਉਹਦੇ ਲਈ ਬਕਾਇਦਾ ਜਿਹੜੀ ਪਰਮਿਸ਼ਨ ਆ, ਪਰਮਿਟ ਆ, ਉਹ ਲਏ ਜਾਂਦੇ ਆ। ਤੇ ਜਿਹੜੀ ਸਪੇਸ ਸਿੱਖਾਂ ਨੂੰ ਦਿੱਤੀ ਜਾਂਦੀ ਆ ਕੈਨੇਡੀਅਨ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਮੁਤਾਬਕ ਪੀਸਫੁਲੀ ਪ੍ਰੋਟੈਸਟ ਕਰਨ ਦੀ। ਮੈਂ ਇੱਥੇ ਗੱਲ ਸੁਖਵਿੰਦਰ ਸਿੰਘ ਜੀ ਦੱਸਣਾ ਚਾਹੁੰਦਾ, ਸੌਰੀ ਮੈਂ ਤੁਹਾਨੂੰ ਵਿੱਚ ਟੋਕਿਆ, ਕਿ ਬਹੁਤ ਲੰਮੇ ਸਮੇਂ ਤੋਂ ਜਿਹੜੇ ਕੀਤੇ ਜਾਂਦੇ ਆ ਉਹ ਤਾਂ ਕੀਤੇ ਜਾਂਦੇ ਆ। ਇੱਕ ਦਿਨ ਪਹਿਲਾਂ ਵੈਨਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਰੋਜ਼ ਸਟਰੀਟ ਦੇ ਉੱਤੇ ਜਿਹੜਾ ਗੁਰਦੁਆਰਾ, ਉਹਦੇ 'ਚ ਵੀ ਇਸੇ ਤਰ੍ਹਾਂ ਦਾ ਜਿਹੜਾ ਕੈਂਪ ਆ ਉਹ ਲਵਾਇਆ ਗਿਆ ਸੀ ਕੌਂਸਲੇਟ ਵੱਲੋਂ। ਅਸੀਂ ਜਾਣਦੇ ਹਾਂ ਕਿ ਉਹ ਜਿਹੜਾ ਗੁਰੂ ਘਰ ਆ ਉਹ ਹਮਦਰਦੀ ਰੱਖ ਕੇ ਭਾਰਤੀ ਸਰਕਾਰ ਦੇ ਨਾਲ ਚੱਲਦਾ, ਮੋਦੀ ਵੀ ਉੱਥੇ ਆਉਂਦਾ, ਤੇ ਉਹ ਉਹਨਾਂ ਨੇ ਲਾਇਆ ਗਿਆ ਸੀ। ਉਹਦੇ ਰੋਸ ਵਜੋਂ ਵੀ ਸਿੱਖਾਂ ਨੇ ਉਸ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰੋਟੈਸਟ ਕੀਤਾ। ਉਹ ਪ੍ਰੋਟੈਸਟ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਖਿਲਾਫ ਨਹੀਂ ਸੀ, ਸੰਗਤ ਦੇ ਖਿਲਾਫ ਨਹੀਂ ਸੀ, ਕਿਸੇ ਸਿੱਖਾਂ ਦੇ ਖਿਲਾਫ ਨਹੀਂ ਸੀ, ਬਲਕਿ ਉਹ ਜਿਹੜੇ ਭਾਰਤੀ ਕੌਂਸਲਖਾਨੇ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਖਿਲਾਫ ਸੀ। ਤੇ ਉਸ ਤੋਂ ਬਾਅਦ ਵੀ ਮੈਂ ਇੱਕ ਹੋਰ ਘਟਨਾ ਦੱਸ ਦਿਆਂ। ਉਸ ਤੋਂ ਬਾਅਦ ਉਸ ਗੁਰਦੁਆਰਾ, ਉਹ ਵੀ ਸਾਡੇ ਕੋਲ ਵੀਡੀਓ ਮੌਜੂਦ ਆ, ਕਿ ਉਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਮੀਟਿੰਗ ਰੱਖੀ ਗਈ, ਜਿੱਥੇ ਫਿਰ ਹਿੰਦੂ ਮੰਦਿਰ ਦੇ ਇੱਕ ਜੈਂਟਲਮੈਨ ਨੇ, ਜਿਹੜੇ ਮੈਂਬਰ ਨੇ ਉੱਥੇ ਦੇ ਲੀਡਰ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਮੈਂ ਸਿੱਖਾਂ ਨੂੰ ਨਹੀਂ ਉਹਨਾਂ ਨੇ ਕਿਹਾ ਜਦੋਂ ਮੈਂ ਗੁੰਡਿਆਂ ਨੂੰ ਇੱਥੇ ਗੁਰਦੁਆਰੇ ਦੇ ਬਾਹਰ ਖੜੇ ਪ੍ਰੋਟੈਸਟ ਕਰਦੇ ਦੇਖਿਆ, ਮੇਰਾ ਦਿਲ ਕੀਤਾ ਕਿ ਮੈਂ ਆਪਣੀ ਕਾਰ ਉਹਨਾਂ ਦੇ ਉੱਤੇ ਚੜਾ ਦਿਆਂ। ਤੇ ਹੁਣ ਅਸੀਂ ਸਰਕਾਰ ਨੂੰ ਨਹੀਂ ਕਹਿਣਾ ਵੀ ਇਹਨਾਂ ਨੂੰ ਰੋਕੋ, ਅਸੀਂ ਗੁੰਡਿਆਂ ਦੇ ਨਾਲ ਗੁੰਡੇ ਬਣਾਂਗੇ। ਉਹ ਵੀਡੀਓ ਵੀ ਵਾਇਰਲ ਕੀਤੀ ਗਈ। ਇਹ ਹੋ ਸਕਦਾ ਕਿ ਇਸ ਬਰੰਪਟਨ ਵਾਲੀਆਂ ਜਿਹੜੀ ਘਟਨਾ ਦੀਆਂ ਤਾਰਾਂ ਇਹ ਉਸ ਮੀਟਿੰਗ ਤੋਂ ਨਾਲ ਵੀ ਜੁੜੀਆਂ ਹੋਣ। ਸੋ ਇਹ ਜਿਹੜਾ ਸਾਰਾ ਕੁਝ ਆ ਉਹ ਭਵਿੱਖ ਦੇ ਗਰਭ ਦੇ ਵਿੱਚ ਪਿਆ, ਇਨਵੈਸਟੀਗੇਸ਼ਨ ਦੇ ਵਿੱਚ ਪਿਆ। ਜਿਵੇਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਅੱਗੇ ਵਧੂਗੀ ਉਹ ਸਾਰਾ ਕੁਝ ਪਤਾ ਲੱਗੇਗਾ ਜੀ। ਬਿਲਕੁਲ ਮਨਵੀਰ ਸਿੰਘ ਜੀ, ਮੈਂ ਇੱਕ ਹੋਰ ਜਾਣਕਾਰੀ ਦੇ ਦਿਆਂ ਕਿ TV 84 ਦੇ ਉੱਤੇ ਸਾਡੇ ਦਰਸ਼ਕ ਜਿਹੜੇ ਆ ਉਹ ਪੁਰਾਣੀਆਂ ਵੀਡੀਓਜ਼ ਦੇ ਵਿੱਚ ਕੁਝ ਮਹੀਨੇ ਪਹਿਲਾਂ ਦੀ ਵੀਡੀਓ ਆ, ਇੱਥੇ ਬਰੈਂਪਟਨ ਦੇ ਵਿੱਚ 에ਅਰਪੋਰਟ ਰੋਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਵੀ ਇਸ ਤਰੀਕੇ ਦਾ ਕੈਂਪ ਲਾਇਆ ਗਿਆ ਸੀ। ਤੇ ਉਦੋਂ ਵੀ ਜਿਹੜਾ ਆ ਸਿੱਖ ਜਥੇਬੰਦੀਆਂ ਵੱਲੋਂ ਉਸ ਕੈਂਪ ਦਾ ਜਿਹੜਾ ਵਿਰੋਧ ਆ ਇਸੇ ਤਰੀਕੇ ਦੇ ਨਾਲ ਉੱਥੇ ਵੀ ਕੀਤਾ ਗਿਆ ਸੀ। ਤਾਂ ਜਿਹੜਾ ਇਹ ਲੌਜਿਕ ਜਾਂ ਇਹ ਜਿਹੜਾ ਇੱਕ ਡਾਇਲੋਗ ਬਿਲਡ ਕੀਤਾ ਜਾ ਰਿਹਾ ਹੈ ਕਿ ਸਿਰਫ ਮੰਦਿਰ ਦੇ ਬਾਹਰ ਹੁੰਦਾ, ਉਹ ਬਿਲਕੁਲ ਝੂਠ ਆ। ਤੇ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਕੋਈ ਵੀ ਉਸ ਡਾਇਲੋਗ 'ਚ ਕੋਈ ਜਾਨ ਨਹੀਂ ਆ। ਤੇ ਇਹ ਜਾਣਕਾਰੀ ਸਿੱਖਾਂ ਨੂੰ ਜਿਹੜੀ ਆ ਇੱਕ ਦੂਜੇ ਤੱਕ ਜ਼ਰੂਰ, ਜਿਹੜੇ ਬਰੈਂਪਟਨ ਕੈਨੇਡਾ ਤੋਂ ਬਾਹਰ ਸਿੱਖ ਬੈਠੇ ਆ ਉਹਨਾਂ ਨੂੰ ਸ਼ਾਇਦ ਇਸ ਬਾਰੇ ਨਹੀਂ ਪਤਾ ਹੋਊਗਾ, ਪਰ ਅਸੀਂ ਬਾਰ-ਬਾਰ ਇਸੇ ਕਰਕੇ ਦੱਸ ਰਹੇ ਹਾਂ ਕਿ ਪ੍ਰੋਟੈਸਟ ਕਿਸੇ ਧਰਮ ਦੇ ਖਿਲਾਫ ਨਹੀਂ। ਇਹ ਪ੍ਰੋਟੈਸਟ ਜਿਹੜਾ ਆ ਇੰਡੀਅਨ ਕੌਂਸਲੇਟ ਦੇ ਖਿਲਾਫ ਪਹਿਲਾਂ ਤੋਂ ਹੀ ਕੀਤਾ ਜਾਂਦਾ ਆ ਰਿਹਾ, ਪਰ ਇਸ ਵਾਰ ਜਿਹੜਾ ਆ ਇੱਕ ਬੜੇ ਹੀ ਪਲੈਨਡ ਤਰੀਕੇ ਦੇ ਨਾਲ ਜਿਹੜਾ ਆ ਅਟੈਕ ਉਸ ਪੀਸਫੁਲ ਪ੍ਰੋਟੈਸਟ ਦੇ ਉੱਤੇ ਕੀਤਾ ਗਿਆ, ਜਿਸ ਤੋਂ ਬਾਅਦ ਇਹ ਜਿਹੜਾ ਕਲੈਸ਼, ਇੱਕ ਛੋਟਾ ਜਿਹਾ ਕਲੈਸ਼ ਜਿਹੜਾ ਆ ਉਹ ਹੋਇਆ। ਤੇ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਆ ਕਿ ਹੁਣ ਜਿਹੜੇ ਅਗਲੇ ਦਿਨਾਂ ਦੇ ਵਿੱਚ ਕੈਂਪ ਜਿਹੜੇ ਲਾਏ ਜਾਣੇ ਸੀ ਇੰਡੀਅਨ ਕੌਂਸਲੇਟ ਦੇ ਵੱਲੋਂ, ਜਿਹੜਾ ਕਿ ਇੱਕ ਇੱਥੇ ਬਰੈਂਪਟਨ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਤੇ ਕੁਝ ਹੋਰ ਇੱਥੇ ਨੇੜੇ ਤੇੜੇ ਆਲੇ ਦੁਆਲੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਸੀ ਜਾਂ ਮੰਦਿਰ ਸੀ ਜਿਨ੍ਹਾਂ ਦੇ ਵਿੱਚ ਇਹ ਕੈਂਪ ਲਾਏ ਜਾਣੇ ਸੀ, ਉਹ ਹੁਣ ਕੈਂਪ ਜਿਹੜੇ ਆ ਅਗਲੇ ਫੈਸਲੇ ਤੱਕ ਬਰਖਾਸਤ ਕਰ ਦਿੱਤੇ ਗਏ ਆ। ਇਹ ਜਿਹੜੀ ਜਾਣਕਾਰੀ ਆ ਉਹ ਇੰਡੀਅਨ ਜਿਹੜਾ ਇੱਥੋਂ ਦਾ ਹੈਗਾ ਆ ਕੌਂਸਲੇਟ, ਉਹਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਹੁਣ ਜਿਹੜੇ ਉਹ ਕੈਂਪ ਆ ਉਹ ਫਿਲਹਾਲ ਜਿਹੜੇ ਆ ਬਰਖਾਸਤ ਕਰ ਦਿੱਤੇ ਗਏ ਆ। ਤੇ ਇਹ ਜਿਹੜਾ ਸਾਰਾ ਘਟਨਾਕ੍ਰਮ ਆ ਜੋ ਬਰੈਂਪਟਨ 'ਚ ਹੋਇਆ ਉਹਦੇ ਬਾਰੇ ਜਿਹੜਾ ਇਹ ਸਵਾਲ ਆ ਇਹ ਜ਼ਰੂਰ ਸਪਸ਼ਟ ਹੋ ਜਾਣਾ ਚਾਹੀਦਾ ਕਿ ਜਿਹੜਾ ਸਿੱਖਾਂ ਦਾ, ਜਿਨ੍ਹਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਆ, ਕਿਉਂਕਿ ਸਿੱਖ ਆਪਣੀ ਸੋਵਰਨ ਕੰਟਰੀ ਖਾਲਿਸਤਾਨ ਵਾਸਤੇ ਸੰਘਰਸ਼ ਕਰ ਰਹੇ ਆ, ਹਰ ਸਿੱਖ ਦੀ ਐਸਪੀਰੇਸ਼ਨ ਆ, ਤੇ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਆ ਉਹ ਇੰਡੀਅਨ ਕੌਂਸਲੇਟ ਦਾ, ਇੰਡੀਅਨ ਗਵਰਨਮੈਂਟ ਦਾ ਕੀਤਾ ਜਾਂਦਾ ਆ, ਤੇ ਨਾ ਕਿ ਹਿੰਦੂ ਰਿਲੀਜਨ ਦਾ ਜਾਂ ਕਿਸੇ ਦੀ ਜਿਹੜਾ ਫੇਥ ਆ, ਕਿਸੇ ਦੀ ਪਲੇਸ ਆਫ ਵਰਸ਼ਿਪ ਆ, ਉਹਦਾ ਕੋਈ ਨਿਰਾਦਰ ਕਰਨ ਦਾ ਸਿੱਖਾਂ ਨੂੰ ਦਾ ਕੋਈ ਅਸੀਂ ਕਹਿ ਸਕਦੇ ਹਾਂ ਇੱਛਾ ਹੁੰਦੀ ਆ। ਤਾਂ ਇਹ ਕਿਉਂਕਿ ਅਸੀਂ ਇੱਥੇ ਬਰੈਂਪਟਨ 'ਚ ਲਗਾਤਾਰ ਕਵਰੇਜ ਵੀ ਕਰਦੇ ਹਾਂ ਤੇ ਸਾਰੇ ਪ੍ਰੋਟੈਸਟ ਕਵਰ ਕਰੀਦੇ ਆ, ਤਾਂ ਕਿਤੇ ਵੀ ਇਹ ਮਾਹੌਲ ਨਹੀਂ ਹੁੰਦਾ ਕਿ ਉਹ ਕਿਸੇ ਹਿੰਦੂ ਧਰਮ ਦੇ ਦੇਵੀ ਦੇਵਤੇ ਨੂੰ ਜਾਂ ਕਿਸੇ ਦੇ ਧਾਰਮਿਕ ਅਕੀਦੇ ਨੂੰ ਜਿਹੜਾ ਆ ਉਹਦੇ ਖਿਲਾਫ ਨਾਅਰੇ ਲਾਏ ਜਾਣ ਜਾਂ ਉਹਦੇ ਖਿਲਾਫ ਕੋਈ ਭੱਦੀ ਸ਼ਬਦਾਵਲੀ ਵਰਤੀ ਜਾਵੇ। ਪਰ ਜਿਵੇਂ ਮਨਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਮੰਦਿਰ ਦੇ ਬਾਹਰ ਖੜ ਕੇ ਜਿਹੜੇ ਮੰਦਿਰ ਦੇ ਪੁਜਾਰੀ ਵੱਲੋਂ ਉਕਸਾਈ ਗਈ ਭੀੜ ਸੀ ਜਿਹੜੀ, ਉਹਦੇ ਵੱਲੋਂ ਜੇ ਤੁਸੀਂ ਉਹ ਵੀਡੀਓਜ਼ ਨੂੰ ਦੇਖੋ ਤਾਂ ਬੇਹੱਦ ਘਟੀਆ ਦਰਜੇ ਦੀ ਜਿਹੜੀ ਸ਼ਬਦਾਵਲੀ ਆ, ਮਤਲਬ ਉਹ ਮੰਦਿਰ ਦੀਆਂ ਬਰੂਹਾਂ 'ਚ ਖੜ ਕੇ, ਮੰਦਿਰ ਦੇ ਅੰਦਰ ਖੜ ਕੇ ਜਿਹੜੀ ਆ ਉਹ ਜਿਹੜੀ ਹਿੰਦੂ ਕਮਿਊਨਿਟੀ ਸੀ ਉੱਥੇ ਮੌਜੂਦ ਉਹਨਾਂ ਦੇ ਵੱਲੋਂ ਹੀ ਵਰਤੀ ਗਈ, ਜਿਹੜੀ ਕਿ ਸਾਨੂੰ ਇਹ ਲੱਗਦਾ ਕਿ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਵਰਤੀ ਜਾਣੀ ਚਾਹੀਦੀ ਆ। ਤੇ ਮਨਵੀਰ ਸਿੰਘ ਜੀ, ਇਹ ਜਿਹੜਾ
ਜੀ ਇੱਕ ਗੱਲ ਹੋਰ ਜਿਹੜੀ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਆ, ਜਿਹਦੇ ਲਈ ਅਸੀਂ ਸੁਚੇਤ ਕਰਨਾ ਚਾਹੁੰਦੇ ਆ ਸਾਰੇ ਕੈਨੇਡੀਅਨਸ ਨੂੰ ਕਿ ਇੱਕ ਝੂਠ ਜਿਹੜਾ ਉਹ ਭਾਰਤੀ ਸਰਕਾਰ ਦੇ ਪੇਰੋਲ ਤੇ ਜਿਹੜੇ ਕਰਿੰਦੇ ਕੰਮ ਕਰਦੇ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ ਕਿ ਗੋਰ ਰੋਡ ਦੇ ਉੱਤੇ ਸਿੱਖਾਂ ਵੱਲੋਂ ਆਉਣ ਵਾਲੀ 10 ਤਰੀਕ ਨੂੰ ਕੋਈ ਜਿਹੜਾ ਵੱਡਾ ਇਕੱਠ ਜਾਂ ਰੈਲੀ ਕਰਨ ਦੀ ਤਰਕੀਬ ਬਣਾਈ ਗਈ ਹੈ। ਇਹ ਇਨਫੋਰਮੇਸ਼ਨ ਬਿਲਕੁਲ ਝੂਠੀ ਆ। ਕਿਸੇ ਵੀ ਸਿੱਖ ਜਥੇਬੰਦੀ ਨੇ ਜਾਂ ਕਿਸੇ ਵੀ ਸਿੱਖ ਲੀਡਰ ਨੇ ਜਾਂ ਕਿਸੇ ਵੀ ਗੁਰੂ ਘਰ ਨੇ ਇਸ ਤਰ੍ਹਾਂ ਦੀ ਕੋਈ ਵੀ ਕਾਲ ਆ ਜਿਹੜੀ ਉਹ ਨਹੀਂ ਦਿੱਤੀ। ਇਹ ਫੇਕ ਅਫਵਾਹਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਨੇ ਤਾਂ ਕਿ ਮਾਹੌਲ ਨੂੰ ਭੜਕਾਇਆ ਜਾ ਸਕੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਐਸੀਆਂ ਅਫਵਾਹਾਂ ਜਿਹੜੀਆਂ ਉਹਨਾਂ ਤੋਂ ਸੁਚੇਤ ਰਹੋ। ਕੋਈ ਵੀ ਪ੍ਰੋਗਰਾਮ ਆ ਜਿਹੜਾ ਉਹ ਕਿਸੇ ਅਧਿਕਾਰਤ ਟੀਵੀ ਚੈਨਲ ਸਿੱਖਾਂ ਦੇ ਗੁਰਦੁਆਰੇ ਜਾਂ ਕਿਸੇ ਵੀ ਸਿੱਖਾਂ ਦੀ ਜਥੇਬੰਦੀ ਵੱਲੋਂ ਜਦ ਤੱਕ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਲੋਕੇ ਨਹੀਂ ਸਿੱਧੇ ਤੌਰ ਤੇ ਐਲਾਨਿਆ ਨਹੀਂ ਜਾਂਦਾ ਕਿ ਇਹ ਸਾਡਾ ਅਗਲਾ ਪ੍ਰੋਗਰਾਮ ਕੀ ਹੈ ਜਾਂ ਕੋਈ ਹੈ ਜਾਂ ਨਹੀਂ ਹੈ, ਉਦੋਂ ਤੱਕ ਤੁਸੀਂ ਇਕੱਲੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਉੱਤੇ ਜਾ ਕੇ ਉਹਨਾਂ ਤੇ ਜਿਹੜਾ ਯਕੀਨ ਆ ਉਹ ਨਹੀਂ ਕਰਨਾ ਜੀ। ਬਿਲਕੁਲ ਮਨਵੀਰ ਸਿੰਘ ਜੀ, ਅਸੀਂ ਅਗਲੇ ਟੌਪਿਕ ਵੱਲ ਵਧਣ ਤੋਂ ਪਹਿਲਾਂ ਮੈਂ ਇਹਦੇ ਨਾਲ ਜੁੜਦੀ ਇਹ ਜਾਣਕਾਰੀ ਵੀ ਦੇ ਦਿਆਂ ਕਿ ਤੁਸੀਂ ਦੱਸਿਆ ਕਿ ਝੂਠਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ 10 ਤਰੀਕ ਨੂੰ ਇਕੱਠ ਦਾ, ਉਹ ਇਹ ਬਿਲਕੁਲ ਝੂਠ ਆ। ਕੁਝ ਪੋਸਟਰ ਵੀ ਇਹਦੇ ਵਾਇਰਲ ਕੀਤੇ ਜਾ ਰਹੇ ਆ, ਕਾਰ ਰੈਲੀ ਦੇ ਪੋਸਟਰ ਵੀ ਵਾਇਰਲ ਕੀਤੇ ਜਾ ਰਹੇ ਆ। ਇਹੋ ਜਿਹਾ ਕੋਈ ਪ੍ਰੋਗਰਾਮ ਸਿੱਖਾਂ ਵੱਲੋਂ ਨਹੀਂ ਦਿੱਤਾ ਗਿਆ। ਸਿੱਖਾਂ ਦੇ ਵੱਲੋਂ ਜਿਹੜਾ ਗੁਰਦੁਆਰਾ ਸਾਹਿਬ ਮਾਲਟਨ ਆ ਉਹਦੇ ਵਿੱਚ 10 ਤਰੀਕ ਨੂੰ ਇੱਕ ਪੰਥਕ ਇਕੱਠ ਜਿਹੜਾ ਆ ਉਹ ਰੱਖਿਆ ਗਿਆ ਹੈ ਸ਼ਾਮ ਨੂੰ, ਐਤਵਾਰ ਸ਼ਾਮ ਨੂੰ। ਤਾਂ ਉਹ ਸਿਰਫ ਤੇ ਸਿਰਫ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ, ਉੱਥੇ ਜਿਹੜਾ ਸਿੱਖਾਂ ਦੀ ਰਵਾਇਤ ਆ ਉਹਦੇ ਮੁਤਾਬਕ ਉਹ ਮਸਲਿਆਂ ਨੂੰ ਵਿਚਾਰਨ ਦੇ ਲਈ ਇਕੱਠੇ ਹੁੰਦੇ ਆ। ਤਾਂ ਉਹਦੇ ਮੁਤਾਬਕ ਹੀ ਜਿਹੜੀ ਇਹ ਸਾਰੇ ਹਾਲਾਤ ਬਣੇ ਆ ਉਹਦੇ 'ਚ, ਤਾਂ ਕਿ ਸਿੱਖ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਕ ਸਹੀ ਅਗਵਾਈ ਦਿੱਤੀ ਜਾ ਸਕੇ। ਤਾਂ ਜ਼ਿੰਮੇਵਾਰ ਜਥੇਬੰਦੀਆਂ ਵੱਲੋਂ ਜਿਹੜੀਆਂ ਬਰੈਂਪਟਨ ਦੀਆਂ ਨੇ ਤਾਂ ਮਿਸੀਸਾਗਾ ਦੀਆਂ, GTA ਦੀਆਂ, ਉਹਨਾਂ ਦੇ ਵੱਲੋਂ ਇਹ ਜਿਹੜਾ ਸਾਰਾ ਇੱਕ ਸੰਗਤਾਂ ਦਾ ਇਕੱਠ ਆ ਇਹ ਰੱਖਿਆ ਗਿਆ ਆ 10 ਤਰੀਕ ਨੂੰ। ਹੋਰ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਆ ਬਰੈਂਪਟਨ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਨਹੀਂ ਦਿੱਤਾ ਗਿਆ ਆ। ਤੇ ਮਨਵੀਰ ਸਿੰਘ ਜੀ, ਹੁਣ ਅਸੀਂ ਦੂਜੇ ਮਸਲੇ ਵੱਲ ਵਧਦੇ ਹਾਂ। ਅੱਜ ਜਿਹੜੀ ਅਸੀਂ ਗੱਲਬਾਤ ਕਰਨੀ ਆ ਉਹ ਇਹ ਆ ਕਿ ਜਿੱਥੇ ਅੱਜ ਸਿੱਖ ਕੋਜ਼ ਦੀ, ਖਾਲਿਸਤਾਨ ਦੀ ਗੱਲ, ਭਾਵੇਂ ਉਹ ਸਿੱਖ ਜੈਨੋਸਾਈਡ ਦੀ ਗੱਲ ਅੱਜ ਦੁਨੀਆ ਦੀਆਂ ਪਾਰਲੀਮੈਂਟਸ ਦੇ ਵਿੱਚ, ਦੁਨੀਆ ਦੀਆਂ ਵੱਡੀਆਂ ਸਟੇਜਸ ਦੇ ਉੱਤੇ ਹੋ ਰਹੀ ਆ, ਤੇ ਉੱਥੇ ਨਾਲ ਹੀ ਜਿਹੜੀ ਸਿੱਖ ਡਿਪਲੋਮੇਸੀ ਆ, ਭਾਵੇਂ ਸਿੱਖਾਂ ਕੋਲ ਕੋਈ ਰਾਜ ਨਹੀਂ, ਪਰ ਜਿਹੜੀ ਸਿੱਖ ਡਿਪਲੋਮੇਸੀ ਆ ਅਸੀਂ ਉਹ ਦੇਖਿਆ ਕਿ ਪੱਛਮੀ ਮੁਲਕਾਂ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਉਹਦੇ ਕਾਫੀ ਚੰਗੇ ਪ੍ਰਭਾਵ ਸਾਨੂੰ ਦੇਖਣ ਨੂੰ ਮਿਲੇ ਆ। ਤਾਂ ਹੁਣ ਵੀ ਜਦੋਂ ਭਾਰਤ ਦਾ ਵਿਦੇਸ਼ ਮੰਤਰੀ S ਜੈਸ਼ੰਕਰ, ਇਹ ਦੋ ਖਬਰਾਂ ਬੜੀਆਂ ਇੰਪੋਰਟੈਂਟ ਪਿਛਲੇ ਦਿਨਾਂ ਦੀਆਂ ਸਾਡੇ ਸਾਹਮਣੇ ਆਈਆਂ, ਕਿਉਂਕਿ TV 84 ਦੇ ਉੱਤੇ ਪਾਬੰਦੀ ਸੀ, ਸ਼ੋਅ ਨਹੀਂ ਹੋ ਸਕਿਆ। ਇਹਦੇ ਚੱਲਦਿਆਂ ਅਸੀਂ ਅੱਜ ਇਹਨਾਂ ਨੂੰ ਡਿਸਕਸ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਆਪਣੀ ਇੰਪੋਰਟੈਂਸ ਆ, ਜਿਹਦੇ ਵਿੱਚ S ਜੈਸ਼ੰਕਰ ਦੀ ਆਸਟ੍ਰੇਲੀਆ ਫੇਰੀ ਦੇ ਦੌਰਾਨ ਆਸਟ੍ਰੇਲੀਆ ਦੇ ਫੋਰਨ ਮਿਨਿਸਟਰ ਨੇ ਜਿਹੜੇ, ਉਹਨਾਂ ਦੇ ਵੱਲੋਂ ਬੜੀ ਪ੍ਰਮੁਖਤਾ ਦੇ ਨਾਲ ਜਿਹੜਾ ਕੈਨੇਡਾ ਦੇ ਵਿੱਚ ਸਿੱਖਾਂ ਦੇ ਉੱਤੇ ਅਟੈਕ ਕੀਤਾ ਗਿਆ ਇੰਡੀਆ ਦੇ ਵੱਲੋਂ, ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਗਿਆ, ਉਹਦਾ ਮਸਲਾ S ਜੈਸ਼ੰਕਰ ਦੇ ਨਾਲ ਚੁੱਕਿਆ। ਤੇ ਇਹ ਜਿਹੜਾ ਸਾਰੇ ਪ੍ਰਮੁੱਖ ਅਖਬਾਰ ਨੇ ਉਹਨਾਂ ਦੇ ਵਿੱਚ ਇੱਕ ਵੱਡੀ ਸੁਰਖੀ ਬਣੀ ਆ। ਜਿਵੇਂ ਇੰਡੀਪੈਂਡੈਂਟ ਅਖਬਾਰ ਨੇ ਇਹਨੂੰ ਜਿਹੜੀ ਹੈਡਲਾਈਨ ਦਿੱਤੀ ਆ ਉਹ ਦਿੱਤੀ ਆ ਕਿ ਆਸਟ੍ਰੇਲੀਅਨ ਫੋਰਨ ਮਿਨਿਸਟਰ ਰੇਜ਼ਸ ਐਲੀਗੇਸ਼ਨਸ ਵਿਦ ਇੰਡੀਅਨ ਕਾਊਂਟਰਪਾਰਟ ਆਫ ਟਾਰਗੇਟਿੰਗ ਸਿੱਖਸ ਇਨ ਕੈਨੇਡਾ। ਤਾਂ ਇਹ ਹੈਡਲਾਈਨ ਦੇ ਵਿੱਚ ਇਹ ਸਪਸ਼ਟ ਆ। ਤੇ ਉਸ ਤੋਂ ਬਾਅਦ ਜੇ ਅਸੀਂ ਪੂਰਾ ਉਹਨਾਂ ਦਾ ਬਿਆਨ ਪੜ੍ਹੀਏ ਤਾਂ ਉਹਨਾਂ ਨੇ ਬੜਾ ਕਲੀਅਰ ਕੱਟ ਜਿਹੜੇ ਫੋਰਨ ਮਿਨਿਸਟਰ ਨੇ ਪੈਨੀ ਵੋਂਗ ਆਸਟ੍ਰੇਲੀਆ ਦੇ, ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਤੁਹਾਡੇ ਨਾਲ ਇਹ ਮਸਲਾ ਇਸ ਕਰਕੇ ਚੁੱਕ ਰਹੇ ਹਾਂ ਕਿਉਂਕਿ ਜਿਹੜੇ ਆਸਟ੍ਰੇਲੀਆ ਦੇ ਸਿੱਖ ਆ, ਅਸੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਸਿੱਖਾਂ ਦੀ ਸਿਕਿਉਰਿਟੀ ਨੂੰ ਲੈ ਕੇ ਪੂਰੀ ਤਰ੍ਹਾਂ ਸੀਰੀਅਸ, ਕਿ ਸਿੱਖ ਜਿਹੜੇ ਆ ਉਹ ਇਹ ਗੱਲ ਮਹਿਸੂਸ ਨਾ ਕਰਨ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਅਨਸੇਫ ਨੇ ਜਾਂ ਉਹਨਾਂ ਦਾ ਕੋਈ ਵੀ ਖਿਆਲ ਨਹੀਂ ਰੱਖ ਰਿਹਾ। ਤਾਂ ਆਸਟ੍ਰੇਲੀਅਨ ਫੋਰਨ ਮਿਨਿਸਟਰ ਨੇ ਇਹ ਮਸਲਾ ਚੁੱਕ ਕੇ ਜਿਹੜੀ ਇੱਕ ਵੱਡੀ ਇੰਡੀਕੇਸ਼ਨ ਦਿੱਤੀ ਆ। ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਰਦਾਰ ਸੁਖਵਿੰਦਰ ਸਿੰਘ ਜੀ, ਮੁੱਢਲੇ ਤੌਰ ਦੇ ਉੱਤੇ ਜਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਆ ਜਿਹੜਾ ਉਹ 5 ਆਈਜ਼ ਕੰਟਰੀ ਦਾ ਮੈਂਬਰ ਆ, ਜਿਹਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਬ੍ਰਿਟੇਨ ਸ਼ਾਮਲ ਨੇ। ਸੋ ਮੁੱਢਲੇ ਤੌਰ ਦੇ ਵਿੱਚ ਜਦੋਂ ਇਹ ਸਾਰੀ ਗੱਲਬਾਤ ਸਾਹਮਣੇ ਆਈ ਆ, ਭਾਰਤ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਔਰ ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਵੱਲੋਂ ਜਦੋਂ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਖੁਲਾਸੇ ਕੀਤੇ ਗਏ ਆ,
कि ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਜਿਹੜਾ ਉਹ ਇੰਡੀਆ ਨਹੀਂ ਬੰਦ ਕਰ ਰਿਹਾ ਤੇ ਸਾਨੂੰ ਕੋਈ ਸਹਿਯੋਗ ਨਹੀਂ ਦੇ ਰਿਹਾ। ਉਦੋਂ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਪੁੱਛੀ ਗਈ ਸੀ ਮੀਡੀਆ ਅਦਾਰਿਆਂ ਵੱਲੋਂ, ਉਹਨਾਂ ਨੇ ਇਹ ਕਿਹਾ ਸੀ ਕਿ ਸਾਨੂੰ ਜਿਹੜਾ ਅਸੀਂ ਆਪਣੇ ਕਾਊਂਟਰਪਾਰਟ ਜਿਹੜੇ ਸਾਡੇ ਆਸਟ੍ਰੇਲੀਆਈ 5 ਕੰਟਰੀ ਜਿਹੜੇ ਮੁਲਕ ਨੇ ਉਹਨਾਂ ਦੇ ਨਾਲ ਸਹਿਮਤ ਆ, ਪਰ ਇਹਦੇ ਉੱਤੇ ਜਿਹੜਾ ਬਿਆਨ ਆ ਉਹ ਅਸੀਂ ਜਿਹੜੀ ਵੀ ਜਦੋਂ ਸਬੂਤ ਪੇਸ਼ ਕੀਤੇ ਜਾਣਗੇ ਤੇ ਉਦੋਂ ਫਿਰ ਅਸੀਂ ਇਹਦੇ ਉੱਤੇ ਆਪਣਾ ਜਿਹੜਾ ਬਿਆਨ ਦੇਵਾਂਗੇ। ਸੋ ਅੱਜ ਇਹ ਗੱਲ ਆ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਹੀ ਭਾਰਤ ਦਾ ਜਿਹੜਾ ਵਿਦੇਸ਼ ਮੰਤਰੀ ਆ ਜੈ ਸ਼ੰਕਰ ਉੱਥੇ ਆਸਟ੍ਰੇਲੀਆ ਗਿਆ ਤੇ ਆਸਟ੍ਰੇਲੀਆ ਦੀ ਉਹਦੇ ਕਾਊਂਟਰਪਾਰਟ ਜਿਹੜੀ ਫੋਰਨ ਮਿਨਿਸਟਰ ਆ ਪੈਨੀ ਵੋਂਗ, ਉਹਨਾਂ ਨੇ ਇਸ ਸਪਸ਼ਟਤਾ ਦੇ ਨਾਲ ਇਹ ਜਿਹੜਾ ਮੁੱਦਾ ਉੱਥੇ ਮੀਡੀਆ ਦੇ ਸਾਹਮਣੇ ਚੱਕਿਆ। ਭਾਰਤੀ ਜਿਹੜਾ ਫੋਰਨ ਅਫੇਅਰ ਮਿਨਿਸਟਰ ਆ ਉਹਦੇ ਸਾਹਮਣੇ ਚੁੱਕਿਆ ਕਿ ਕੈਨੇਡਾ ਜਿਹੜਾ ਹੈਗਾ ਉਹਦੇ ਵਿੱਚ ਭਾਰਤ ਜਿਹੜਾ ਉਹ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਤੇ ਅਸੀਂ ਇਸ ਲਈ ਇਹ ਗੱਲ ਕਹਿ ਰਹੇ ਹਾਂ ਕਿਉਂਕਿ ਸਾਨੂੰ ਫਿਕਰ ਹੈ ਕਿ ਇਹ ਗਤੀਵਿਧੀਆਂ ਜਿਹੜੀਆਂ ਭਾਰਤ ਦੀਆਂ ਇਹ ਕਾਰਵਾਈਆਂ ਆਸਟ੍ਰੇਲੀਅਨ ਸਿਟੀਜ਼ਨਸ ਦੇ ਖਿਲਾਫ ਵੀ ਹੋ ਸਕਦੀਆਂ ਤੇ ਅਸੀਂ ਆਪਣੇ ਸਿਟੀਜ਼ਨਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਸੁਰੱਖਿਆ ਦੇ ਲਈ ਹਮੇਸ਼ਾ ਆਸਟ੍ਰੇਲੀਆ ਖੜਾ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ, ਬਹੁਤ ਵੱਡਾ ਮੈਸੇਜ ਆ। ਇੱਕ ਤਾਂ ਇਸ ਮੈਸੇਜ ਤੋਂ ਇਹ ਸਪਸ਼ਟ ਹੁੰਦਾ ਕਿ ਜਿਹੜੀ ਆਸਟ੍ਰੇਲੀਆ ਦੀ ਸਰਕਾਰ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ਤੇ ਭਾਰਤ ਨੂੰ ਇਹਨਾਂ ਇਲਜ਼ਾਮਾਂ ਦੇ ਵਿੱਚ ਜਿਹੜਾ ਲੈਣ ਤੋਂ ਪਹਿਲਾਂ ਇਨਕਾਰ ਕੀਤਾ ਕਿ ਅਸੀਂ ਪ੍ਰੂਫ ਦੀ ਵੇਟ ਕਰਾਂਗੇ। ਇਹਦਾ ਮਤਲਬ ਇਹ ਆ ਕਿ ਜਿਹੜੇ ਪ੍ਰੂਫਸ ਨੇ ਉਹ 5 ਕੰਟਰੀ ਦੇ ਵਿੱਚ ਡਿਸਟ੍ਰੀਬਿਊਟ ਹੋ ਚੁੱਕੇ ਨੇ, ਜਿਹਦੇ ਚੱਲਦਿਆਂ ਹੁਣ ਕੈਨੇਡਾ ਨੂੰ ਆਸਟ੍ਰੇਲੀਆ ਨੂੰ ਸਪਸ਼ਟਤਾ ਦੇ ਨਾਲ ਜਿਹੜਾ ਉਹ ਖੁੱਲ੍ਹ ਕੇ ਇਸ ਮਾਮਲੇ ਦੇ ਵਿੱਚ ਕੈਨੇਡਾ ਦੇ ਨਾਲ ਜਿਹੜਾ ਖੜਿਆ ਵੇਖਿਆ ਜਾ ਸਕਦਾ। ਔਰ ਸਿੱਖਾਂ ਦੇ ਲਈ ਇੱਕ ਹੋਰ ਵੱਡੀ ਜਿੱਤ ਆ ਕਿ ਜਿਹੜੀਆਂ ਕੁਝ ਕੰਟਰੀਆਂ ਭਾਰਤ ਨਾਲ ਕੋਈ ਸਿੰਪਤੀ ਰੱਖਦੀਆਂ ਸੀ ਆਪਣੇ ਸਬੰਧਾਂ ਨੂੰ ਲੈ ਕੇ ਜਾਂ ਫਿਰ ਵਪਾਰਾਂ ਨੂੰ ਲੈ ਕੇ, ਉਹ ਵੀ ਹੁਣ ਇਸ ਮਸਲੇ ਦੇ ਉੱਤੇ ਇੱਕ ਸੁਰਤਾ ਦੇ ਨਾਲ ਆਵਾਜ਼ ਦੇਣ ਲੱਗ ਪਈਆਂ ਨੇ। ਜੀ ਬਿਲਕੁਲ ਮਨਵੀਰ ਸਿੰਘ ਜੀ, ਜਿਵੇਂ ਇਹ ਇੱਕ ਜਿਹੜੀ ਜਾਣਕਾਰੀ ਆ ਸਿੱਖ ਇੰਟਰਨੈਸ਼ਨਲ ਪੋਲਿਟਿਕਸ ਨਾਲ ਸੰਬੰਧਿਤ ਅਸੀਂ ਦੱਸੀ ਆ, ਇਸ ਦੇ ਨਾਲ ਹੀ ਪਿਛਲੇ ਦਿਨਾਂ 'ਚ ਇੱਕ ਹੋਰ ਵੱਡੀ ਜਿਹੜੀ ਖਬਰ ਆ ਉਹ ਯੂਕੇ ਤੋਂ ਸਾਹਮਣੇ ਆਈ ਕਿਉਂਕਿ ਜਗਤਾਰ ਸਿੰਘ ਜੱਗੀ ਜੋਲ ਜਿਹੜੇ ਕਿ ਸਿੱਖ ਐਕਟਿਵਿਸਟ ਨੇ ਤੇ ਪਿਛਲੇ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉਹ ਬ੍ਰਿਟਿਸ਼ ਸਿਟੀਜ਼ਨ ਵੀ ਨੇ ਤੇ ਉਹਨਾਂ ਦਾ ਮਸਲਾ ਲਗਾਤਾਰ ਯੂਕੇ ਦੇ ਵਿੱਚ ਚੁੱਕਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਕਰਵਾਈ ਜਾਵੇ। ਤੇ ਹੁਣ ਜਿਹੜੇ ਪਿਛਲੇ ਹਫ਼ਤੇ ਦੀ ਇਹ ਗੱਲ ਆ ਕਿ ਜਿਹੜੇ ਉੱਥੋਂ ਦੇ MP ਨੇ ਡਗਲਸ ਮੈਕ ਐਲਿਸਟਰ ਤੇ ਇਹਨਾਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ, ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਜਗਤਾਰ ਸਿੰਘ ਜੱਗੀ ਜੋਲ ਦੀ ਰਿਹਾਈ ਦਾ ਮਸਲਾ ਚੁੱਕਿਆ ਗਿਆ ਤੇ ਜਿਹਦੇ ਜਵਾਬ ਦੇ ਵਿੱਚ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਸਟਾਰਮਰ, ਉਹਨਾਂ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਫਿਰ ਪਾਰਲੀਮੈਂਟ 'ਚ ਖੜੇ ਹੋ ਕੇ ਕਿ ਅਸੀਂ ਇਸ ਕੇਸ ਨੂੰ ਭਾਰਤ ਸਰਕਾਰ ਦੇ ਨਾਲ ਪਰਸਿਊ ਕਰ ਰਹੇ ਹਾਂ ਤੇ ਸਾਡੇ ਲਈ ਇਹ ਕੇਸ ਬੜਾ ਅਹਿਮ ਆ, ਬੜਾ ਪ੍ਰਾਇਓਰਟੀ ਵਾਲਾ ਆ ਤੇ ਉਹਨਾਂ ਦਾ ਇਹ ਜਵਾਬ ਆਇਆ। ਹਾਲਾਂਕਿ ਲਗਾਤਾਰ ਜੱਗੀ ਜੋਲ ਬਾਰੇ ਜਿਹੜੀ ਕਈ ਵਾਰ ਗੱਲ ਜਿਹੜੀ ਆ ਉਹ ਪਾਰਲੀਮੈਂਟ 'ਚ ਹੋ ਚੁੱਕੀ ਆ ਬ੍ਰਿਟੇਨ ਦੀ ਪਾਰਲੀਮੈਂਟ 'ਚ, ਪਰ ਹਜੇ ਤੱਕ ਬ੍ਰਿਟੇਨ ਦੀ ਗਵਰਨਮੈਂਟ ਦੇ ਵੱਲੋਂ ਕੋਈ ਜਿਹੜਾ ਇਹੋ ਮਤਲਬ ਕੁਛ ਇਫੈਕਟਿਵ ਸਟੈਪ ਜਿਹੜਾ ਆ ਜਗਤਾਰ ਸਿੰਘ ਜੱਗੀ ਜੋਲ ਦੀ ਰਿਹਾਈ ਦੇ ਲਈ ਉਹ ਚੁੱਕਿਆ ਨਜ਼ਰ ਨਹੀਂ ਆ ਰਿਹਾ। ਤੇ ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ ਜਗਤਾਰ ਸਿੰਘ ਜੱਗੀ ਜੋਲ ਦਾ ਕੇਸ ਆ ਉਹ ਵੀ ਹਜੇ ਤੱਕ ਉਹਦੇ ਬਾਰੇ ਇਹ ਗੱਲਾਂ ਸਪਸ਼ਟ ਹੋ ਚੁੱਕੀਆਂ ਨੇ ਕਿ ਉਹ ਮਹਿਜ਼ ਸਿਰਫ ਤੇ ਸਿਰਫ ਇੱਕ ਭਾਰਤ ਸਰਕਾਰ ਵੱਲੋਂ ਵੀ ਜਗਤਾਰ ਸਿੰਘ ਜੱਗੀ ਜੋਲ ਦੇ ਸਿੱਖ ਐਕਟਿਵਿਜ਼ਮ ਨੂੰ ਲੈ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ, ਉਹਦੇ ਖਿਲਾਫ ਕੋਈ ਵੀ ਜਿਹੜਾ ਐਵੀਡੈਂਸ ਆ ਜਾਂ ਸਬੂਤ ਆ, ਪੁਖਤਾ ਸਬੂਤ ਆ, ਉਹ ਹਜੇ ਤੱਕ ਵੀ ਜਿਹੜੀ ਸਰਕਾਰ ਆ ਉਹ ਅਦਾਲਤਾਂ ਦੇ ਵਿੱਚ ਪੇਸ਼ ਨਹੀਂ ਕਰ ਸਕੀ ਆ। ਤੇ ਜਿਹੜਾ ਹੁਣ ਇਹ ਬਿਆਨ ਆਇਆ ਪ੍ਰਾਈਮ ਮਿਨਿਸਟਰ ਦਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਮਨਵੀਰ ਸਿੰਘ ਜੀ? ਦੇਖੋ, ਲੇਬਰ ਪਾਰਟੀ ਦੀ ਇਹ ਗਵਰਨਮੈਂਟ ਆਈ ਹੈ ਔਰ ਲੇਬਰ ਪਾਰਟੀ ਨੇ ਉਹ ਸਿੱਖਾਂ ਦਾ ਉਹ ਜਿਹੜਾ ਚੋਣ ਮੈਨੀਫੈਸਟੋ ਸੀਗਾ ਸਿੱਖਾਂ ਵੱਲੋਂ ਬਣਾਇਆ ਗਿਆ ਸੀ, ਸਿੱਖ ਫੈਡਰੇਸ਼ਨ ਯੂਕੇ ਵੱਲੋਂ, ਕਿ ਆਹ ਸਾਡੀਆਂ ਸ਼ਰਤਾਂ ਨੇ ਕਿ ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਭੇਜਿਆ ਗਿਆ ਸੀ ਕਿ ਕੌਣ ਜਿਹੜਾ ਸਾਡੀਆਂ ਇਹਨਾਂ ਮੰਗਾਂ ਦੇ ਉੱਤੇ ਖਰਾ ਉਤਰਦਾ ਤੇ ਅਸੀਂ ਉਹਦੀ ਸਪੋਰਟ ਕਰਾਂਗੇ। ਤਾਂ ਬਿਲਕੁਲ ਲੇਬਰ ਪਾਰਟੀ ਨੇ ਇਲੈਕਸ਼ਨ ਦੇ ਮੁੱਢਲੇ ਦਿਨਾਂ ਦੇ ਵਿੱਚ ਇਹ ਗੱਲ ਸਿੱਖਾਂ ਨੂੰ ਕਹੀ ਸੀ ਕਿ ਅਸੀਂ ਤੁਹਾਡੀਆਂ ਇਹਨਾਂ ਮੰਗਾਂ ਦੇ ਨਾਲ ਸਹਿਮਤ ਹਾਂ। ਉਹਨਾਂ ਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਜੱਗੀ ਜੋਲ, ਜਿਨ੍ਹਾਂ ਨੂੰ ਪਿਛਲੇ 7 ਸਾਲਾਂ ਤੋਂ ਬਿਨਾਂ ਕਿਸੇ ਕਸੂਰ ਤੋਂ ਸਿਰਫ ਇਹ ਇਲਜ਼ਾਮ ਉਹਨਾਂ ਦੇ ਉੱਤੇ ਜਿਹੜਾ ਹੈ ਕਿ ਉਹ ਇੱਕ ਵੈਬਸਾਈਟ ਚਲਾ ਰਹੇ ਸੀ ਜਿਹਦੇ ਵਿੱਚ ਉਹ ਸਿੱਖ ਨਸਲਕੁਸ਼ੀ ਦੇ ਜਿਹੜੇ ਵਿਕਟਿਮਸ ਦੇ ਉਹਦੀਆਂ ਸਟੋਰੀਜ਼ ਸ਼ੇਅਰ ਕਰਦੇ ਸਨ। ਤੋ ਇਸ ਇਲਜ਼ਾਮ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਸਾਰੇ ਹੋਰ ਨਾਲ ਮਿਲਾ ਕੇ ਉਹਨਾਂ ਨੂੰ ਜਿਹੜਾ
ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ 7 ਸਾਲਾਂ ਤੋਂ ਜਗਤਾਰ ਸਿੰਘ ਜੌਹਲ ਨੂੰ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਉਹ ਸਾੜਿਆ ਜਾ ਰਿਹਾ, ਮਤਲਬ ਕਹਿਣ ਦਾ ਵੀ ਉਹਨਾਂ ਨੂੰ ਉੱਥੇ ਜਲੀਲ ਕੀਤਾ ਜਾ ਰਿਹਾ, ਇਲੀਗਲ ਤੌਰ ਤੇ ਰੱਖਿਆ ਜਾ ਰਿਹਾ। ਇਹ ਮੁੱਦਾ ਵੀ ਉਹਦੇ 'ਚ ਸ਼ਾਮਲ ਸੀ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਵੱਡਾ ਮੁੱਦਾ ਕਿ ਜਿਹੜਾ 1984 ਦੇ ਅਟੈਕ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹੋਇਆ, ਉਹਦੇ 'ਚ ਜਿਹੜਾ ਇੱਕ ਦਸਤਾਵੇਜ਼ ਪਹਿਲਾਂ ਡੀਕਲਾਸੀਫਾਈਡ ਹੋਏ ਸੀਗੇ, ਜਿਨ੍ਹਾਂ ਦੇ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ਗੱਲਬਾਤ ਹੋਈ ਸੀ, ਉਹ ਫਿਰ ਬਾਅਦ 'ਚ ਕਲਾਸੀਫਾਈ ਕਰ ਦਿੱਤੇ ਗਏ ਕਿ ਇਹ ਸਰਕਾਰ ਲਈ ਇੰਡੀਆ ਦੇ ਸਬੰਧਾਂ ਨੂੰ ਲੈ ਕੇ ਇਹਦੇ ਨਾਲ ਦਰਾਰ ਆ ਸਕਦੀ ਆ। ਔਰ ਇਹ ਵੀ ਜਿਹੜਾ ਲੇਬਰ ਪਾਰਟੀ ਨੇ ਮੰਨਿਆ ਸੀ ਕਿ ਅਸੀਂ ਉਹ ਡਾਕੂਮੈਂਟਸ ਵੀ ਦੁਬਾਰਾ ਡੀਕਲਾਸੀਫਾਈ ਕਰਾਂਗੇ। ਸੋ ਉਸੇ ਕੜੀ ਦਾ ਇਹ ਹਿੱਸਾ, ਔਰ ਅਗੇਨ ਇਹ 5I ਕੰਟਰੀ ਦਾ ਹੀ ਮੈਂਬਰ ਹੈ ਬ੍ਰਿਟੇਨ, ਔਰ ਇਹਨੂੰ ਇਸ ਕੜੀ ਦੇ ਵਿੱਚ ਵੀ ਜੋੜਿਆ ਜਾ ਸਕਦਾ ਕਿ ਜਿਹੜਾ ਹੁਣ ਸਿੱਖਾਂ ਦੇ ਨਾਲ ਅਨਜਸਟ 1947 ਤੋਂ ਲੈ ਕੇ ਭਾਰਤ ਦੀ ਹਕੂਮਤ ਕਰਦੀ ਆ ਰਹੀ ਆ, ਵੈਸਟ ਦੀਆਂ ਗੌਰਮੈਂਟਸ ਨੇ, ਸਰਕਾਰਾਂ ਨੇ ਇਹ ਹੁਣ ਮਨ ਬਣਾ ਲਿਆ ਲੱਗਦਾ ਕਿ ਹੁਣ ਅਸੀਂ ਇਹ ਜਿਹੜੇ ਸਿੱਖ ਹਮੇਸ਼ਾ ਵੈਸਟ ਦੇ ਨਾਲ ਮੋਢਾ ਜੋੜ ਕੇ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਇਹਨਾਂ ਕੰਟਰੀਆਂ ਦੀ ਹਿਫਾਜ਼ਤ ਦੇ ਲਈ ਆਪਣੇ ਸਿਰ ਦਿੰਦੇ ਰਹੇ ਨੇ, ਅੱਜ ਉਹਨਾਂ ਦੇ ਹੱਕਾਂ ਦੀ ਜਦੋਂ ਗੱਲ ਚੱਲੀ ਆ ਤਾਂ ਅਫਕੋਰਸ ਔਰ ਉਹਦੇ ਨਾਲ ਇਹਨਾਂ ਸਰਕਾਰਾਂ ਨੂੰ ਸਿਸਟਮ ਦੇ ਵਿੱਚ ਜਿਹੜਾ ਸਮਾਂ ਜ਼ਰੂਰ ਲੱਗ ਜਾਂਦਾ ਦੇਰ ਸਵੇਰ, ਪਰ ਇੱਥੇ ਜਿਹੜਾ ਸੱਚ ਦੀ ਜਿਹੜੀ ਆ ਉਹ ਹਮੇਸ਼ਾ ਸੁਣੀ ਜਾਂਦੀ ਆ ਔਰ ਸੱਚ ਦੀ ਜਿੱਤ ਹੁੰਦੀ ਆ। ਔਰ ਇਸ ਨੂੰ ਅਸੀਂ ਇਸੇ ਕੜੀ ਦੇ ਵਿੱਚ ਦੇਖ ਸਕਦੇ ਹਾਂ ਕਿ ਜਿੱਥੇ ਇਹ ਸਿੱਖਾਂ ਦੇ ਨਾਲ ਇਹਨਾਂ ਗੌਰਮੈਂਟਸ ਦਾ ਜਿਹੜਾ ਉਹ ਫਰੈਂਡਲੀ ਜਿਹੜਾ ਇਹ ਰਵੱਈਆ ਹੈਗਾ, ਉਹਦੇ ਨਾਲ ਇਹ ਜਿਹੜਾ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਆ, ਉਹ ਵੀ ਇਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਜਿਹੜੀ ਆ ਉਹ ਨਿਭਾ ਰਹੀ ਹੈ। ਜੀ ਬਿਲਕੁਲ ਜੀ ਮਨਵੀਰ ਸਿੰਘ ਜੀ, ਹੁਣ ਅਸੀਂ ਅਗਲੇ ਮਸਲੇ ਵੱਲ ਨੂੰ ਵਧਦੇ ਹਾਂ ਤੇ ਇਸ ਤੋਂ ਬਾਅਦ ਅਸੀਂ ਆਪਣੀ ਸਮਾਪਤੀ ਵੱਲ ਵਧਾਂਗੇ। ਇਹ ਮਸਲਾ ਕਿਉਂਕਿ US ਇਲੈਕਸ਼ਨ ਦੇ ਰਿਜ਼ਲਟ ਆ ਚੁੱਕੇ ਆ, ਡੋਨਾਲਡ ਟਰੰਪ ਉੱਥੇ ਪ੍ਰੈਜ਼ੀਡੈਂਟ ਬਣ ਗਏ ਆ। ਡੋਨਾਲਡ ਟਰੰਪ ਦੀ ਸਾਰੀ ਕੈਂਪੇਨ ਦੇ ਵਿੱਚ ਤੇ ਉਹਨਾਂ ਦੇ ਹੁਣ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਿਹੜਾ ਮਸਲਾ ਚਾਹੇ ਅਖਬਾਰਾਂ ਦੇ ਵਿੱਚ ਸਭ ਤੋਂ ਵੱਧ ਚਰਚਾ ਜਾਂ ਉਹ ਇਹੀ ਆ ਕਿ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ ਜਿਹੜੀ US ਦੇ ਵਿੱਚ, ਜਿਹੜੀ ਕਿ ਅਸਾਈਲਮ ਸੀਕਰਸ ਦੇ ਰੂਪ ਦੇ ਵਿੱਚ ਹੁੰਦੀ ਆ, ਰੈਫਿਊਜੀਆਂ ਦੇ ਰੂਪ ਦੇ ਵਿੱਚ ਹੁੰਦੀ ਆ, ਉਹਦੇ ਤੇ ਵੱਡਾ ਕ੍ਰੈਕਡਾਊਨ ਜਿਹੜਾ ਆ ਉਹ ਹੋ ਸਕਦਾ ਹੈ। ਤੇ ਡੋਨਾਲਡ ਟਰੰਪ ਬਾਰੇ ਜਿਹੜਾ ਇੱਕ ਨਜ਼ਰੀਆ ਆ ਉਹ ਇਹੀ ਆ ਕਿ ਡੋਨਾਲਡ ਟਰੰਪ ਜਿਹੜੇ ਆ ਉਹ ਕੁਛ ਡਿਸੀਜ਼ਨਸ ਨੂੰ ਲੈ ਕੇ ਉਹਨਾਂ ਨੂੰ ਬੜਾ ਹਾਰਡਕੋਰ ਮੰਨਿਆ ਜਾਂਦਾ। ਤੇ ਉਹਦੇ 'ਚ ਇਹ ਸਾਰੀ ਗੱਲਬਾਤ ਦੇ ਚੱਲਦੇ ਆ, ਜਦੋਂ ਡੋਨਾਲਡ ਟਰੰਪ ਪਿਛਲੀ ਵਾਰ ਵੀ ਪ੍ਰੈਜ਼ੀਡੈਂਟ ਨਿਯੁਕਤ ਹੋਏ ਸੀ ਤਾਂ ਉਦੋਂ ਵੀ ਵੱਡੇ ਪੱਧਰ ਤੇ ਜਿਹੜੇ US ਤੋਂ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹ ਕੈਨੇਡਾ ਜਿਹੜਾ ਬਾਰਡਰ ਆ ਕ੍ਰੋਸ ਕਰਕੇ ਆਏ ਸੀ। ਤੇ ਇਸ ਵਾਰ ਵੀ ਜਿਹੜੀ RCMP ਆ ਉਹਦੇ ਵੱਲੋਂ ਇਹ ਬਿਆਨ ਸਾਹਮਣੇ ਆਇਆ ਕਿ RCMP ਜਿਹੜੀ ਆ ਉਹਨੇ ਡੋਨਾਲਡ ਟਰੰਪ ਦੀ ਜਿਹੜੀ ਵਿਕਟਰੀ ਇਹਨੂੰ ਦੇਖਦਿਆਂ ਹੋਇਆ ਬਾਰਡਰ ਦੇ ਉੱਤੇ ਜਿਹੜੀ ਮੁਸਤੈਦੀ ਆ ਉਹ ਕਾਫੀ ਵਧਾਤੀ ਆ। ਤੇ RCMP ਇਸ ਗੱਲ ਲਈ ਤਿਆਰ ਆ ਕਿ ਵੱਡੇ ਪੱਧਰ ਤੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਅਗਲੇ ਦਿਨਾਂ 'ਚ ਹੋ ਸਕਦੀ ਆ। ਤਾਂ ਮਨਵੀਰ ਸਿੰਘ ਜੀ, ਜਿਹੜਾ ਇਹ ਕਿਉਂਕਿ ਜਿਹੜੀਆਂ ਪਰਸੀਕਿਊਸ਼ਨ ਦੀਆਂ ਸ਼ਿਕਾਰ ਹੋਈਆਂ ਕੌਮਾਂ ਹੁੰਦੀਆਂ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਦੇ ਲਈ ਅਮਰੀਕਾ, ਕੈਨੇਡਾ ਇਹ ਅਸੀਂ ਕਹਿ ਸਕਦੇ ਹਾਂ ਕਿ ਫੇਵਰੇਟ ਕੰਟਰੀਜ਼ ਹੁੰਦੀਆਂ ਆ ਕਿ ਜਿੱਥੇ ਉਹ ਆ ਕੇ ਰੈਫਿਊਜੀ ਜਿਹੜਾ ਆ ਉਹ ਸਟੇਟਸ ਲੈਂਦੇ ਆ ਲੋਕ ਜਾਂ ਅਸਾਈਲਮ ਲੈਂਦੇ ਆ। ਤੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਜਿਹੜੇ ਅੰਕੜੇ ਆ ਉਹ ਰੈਫਿਊਜੀ ਕੇਸਾਂ ਦੇ, ਉਹ ਮਤਲਬ 1 ਮਹੀਨੇ ਦੇ ਵਿੱਚ 20,000 ਜਿਹੜਾ ਕੇਸ ਆ ਉਹ ਦੇਖਣ ਨੂੰ ਮਿਲਿਆ ਆ ਕਿ ਜਿਹੜਾ ਕੈਨੇਡਾ ਦੇ ਵਿੱਚ ਰੈਫਿਊਜੀ ਆਏ ਆ। ਤੇ ਕੈਨੇਡਾ ਦੇ ਵਿੱਚ ਵੀ ਜਿਹੜੀ ਪੋਲਿਟਿਕਸ ਆ ਉਹਦੇ 'ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇੰਨੇ ਵੱਡੇ ਪੱਧਰ ਤੇ ਰੈਫਿਊਜੀਆਂ ਦਾ ਆਉਣਾ। ਤੇ ਹੁਣ ਅਮਰੀਕਾ ਦੇ ਵੱਲੋਂ ਵੀ ਜਿਹੜੇ ਵੱਡੇ ਪੱਧਰ ਤੇ ਰੈਫਿਊਜੀ ਆਉਣ ਦੀ ਸੰਭਾਵਨਾ ਬਣ ਰਹੀ ਆ। ਹਾਲਾਂਕਿ ਕੁਛ ਜਿਹੜੇ ਆ ਨਿਯਮ ਬਦਲੇ ਗਏ ਆ ਹੁਣ, ਮਤਲਬ ਜਿਹੜੇ ਅਸੀਂ ਕਹਿ ਸਕਦੇ ਅਧਿਕਾਰਤ ਲਾਂਘੇ ਹੈਗੇ ਆ ਉਹਨਾਂ ਤੋਂ ਜਿਹੜੇ ਰੈਫਿਊਜੀ ਆ ਉਹ ਨਹੀਂ ਦਾਖਲ ਹੋ ਸਕਦੇ ਅਮਰੀਕਾ ਤੋਂ ਕੈਨੇਡਾ 'ਚ ਜਾਂ ਕੈਨੇਡਾ ਤੋਂ ਅਮਰੀਕਾ 'ਚ, ਤੇ ਜਿਹੜਾ ਅਸਾਈਲਮ ਕਲੇਮ ਨਹੀਂ ਕਰ ਸਕਦੇ ਆ। ਤੇ ਇਹਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜੇ ਲਾਂਘੇ ਅਧਿਕਾਰਤ ਨਹੀਂ ਹੈ ਕਿਉਂਕਿ ਲੰਮਾ ਬਾਰਡਰ ਆ ਇਹਨਾਂ ਦੋਵਾਂ ਮੁਲਕਾਂ ਦਾ, ਤੇ ਉਹਦੇ 'ਚ ਉਹ ਮਤਲਬ ਕਾਫੀ ਖਤਰਨਾਕ ਜਿਹੜੇ ਰਾਹ ਆ ਉਹ ਫੜ ਕੇ ਵੀ ਕੈਨੇਡਾ ਆ ਸਕਦੇ ਆ ਵੱਡੀ ਗਿਣਤੀ 'ਚ ਰੈਫਿਊਜੀ। ਤਾਂ ਕਿਉਂਕਿ ਸਿੱਖ ਵੀ ਪਰਸੀਕਿਊਸ਼ਨ ਦਾ ਸ਼ਿਕਾਰ ਆ ਤੇ ਸਿੱਖ ਵੀ ਵੱਡੇ ਪੱਧਰ ਦੇ ਉੱਤੇ
ਜਿਹੜੇ ਆ ਇਹਨਾਂ ਮੁਲਕਾਂ ਦੇ ਵਿੱਚ ਰਿਫਿਊਜੀ ਸਟੇਟਸ ਲੈਣ ਦੇ ਲਈ ਆਉਂਦੇ ਰਹੇ ਆ ਤੇ ਹੁਣ ਪਿਛਲੇ ਸਮੇਂ 'ਚ ਵੀ ਆਏ ਆ। ਤੇ ਇਸ ਕਰਕੇ ਸਿੱਖਾਂ ਦੇ ਉੱਤੇ ਵੀ ਇਸ ਤਬਦੀਲੀ ਦਾ ਜਿਹੜਾ ਵੱਡਾ ਅਸਰ ਆ ਉਹ ਲਾਜ਼ਮੀ ਆ ਕਿ ਉਹ ਪਵੇਗਾ। ਤਾਂ ਇਹਦੇ ਚੱਲਦਿਆਂ ਤੁਸੀਂ ਇਹਨਾਂ ਹਾਲਾਤਾਂ ਨੂੰ ਕਿਵੇਂ ਦੇਖ ਰਹੇ ਹੋ ਤੇ ਕੀ ਸਲਾਹ ਜਿਹੜੀ ਆ ਉਹ ਤੁਸੀਂ ਇਸ ਸਮੇਂ TV 84 ਦੇ ਰਾਹੀਂ ਜਿਹੜੀ ਆ ਉਹ ਦੇਣੀ ਚਾਹੁੰਦੇ ਹੋ, ਜਿਹੜੇ ਲੋਕ ਮਤਲਬ ਰਿਫਿਊਜੀ ਸਟੇਟਸ ਲੈਣਾ ਚਾਹੁੰਦੇ ਆ ਜਾਂ ਅਸਾਈਲਮ ਲੈਣਾ ਚਾਹੁੰਦੇ ਆ, ਜਿਹੜੇ ਹਾਲਾਤ ਬਣ ਰਹੇ ਆ ਉਹਦੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਰਦਾਰ ਸੁਖਵਿੰਦਰ ਸਿੰਘ ਜੀ, ਬੜੀ ਵੱਡੀ ਤਰਾਸਦੀ ਹੈ ਇਹ ਉਹਨਾਂ ਲੋਕਾਂ ਲਈ ਜਿਹੜੇ ਪਰਸੀਕਿਊਸ਼ਨ ਦਾ ਜਿਹੜਾ ਸ਼ਿਕਾਰ ਹੁੰਦੇ ਨੇ ਆਪਣੇ ਕਹੇ ਜਾਂਦੇ ਮੁਲਕਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਤਾਦਾਦ ਵੀ ਬਹੁਤ ਵੱਡੇ ਪੱਧਰ ਤੇ ਆ। ਦੇਖੋ ਉਸ ਖਿੱਤੇ, ਉਹਨਾਂ ਖਿੱਤਿਆਂ ਦੀਆਂ ਸਰਕਾਰਾਂ ਜਿਹੜੀਆਂ ਆਪਣੇ ਸਿਟੀਜ਼ਨਸ ਨੂੰ 2 ਵਕਤ ਦੀ ਰੋਟੀ ਖਾਣ ਲਈ ਵੀ ਇਸ ਤਰ੍ਹਾਂ ਜਿਹੜਾ ਦੁਨੀਆ ਭਰ ਦੇ ਵਿੱਚ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ, ਉਹਨਾਂ ਦੀ ਕੀ ਕਾਰਗੁਜ਼ਾਰੀ ਹੋਏਗੀ। ਇਹ ਤਰਾਸਦੀ ਆ ਉਹਨਾਂ ਕੌਮਾਂ ਦੀ ਜਿਹੜੇ ਆਪਣੇ ਮੁਲਕਾਂ ਦੇ ਵਿੱਚ ਆਪਣੀ ਜਨਮ ਭੂਮੀ ਦੇ ਵਿੱਚੋਂ ਜਿਹੜੇ ਉੱਜੜ ਕੇ ਇਹਨਾਂ ਮੁਲਕਾਂ ਦੇ ਵਿੱਚ ਪਨਾਹ ਲੈਣ ਆਉਂਦੇ ਨੇ ਤੇ ਫਿਰ ਗਾਂ ਇੱਥੇ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਪੇੜ ਆ ਉਹਨਾਂ ਸਿਸਟਮ ਦੇ ਉੱਤੇ ਜਿਹੜੇ ਆਪਣੇ ਸਿਟੀਜ਼ਨਸ ਨੂੰ ਮਿਨੀਮਮ ਵੇਜ ਦੇ ਉੱਤੇ ਵੀ ਕੰਮ ਕਰਨ ਲਈ ਜਿਹੜਾ ਉਹ ਆਪਣੇ ਮੁਲਕ ਤੋਂ ਬਾਹਰ ਆਉਣ ਲਈ ਮਜਬੂਰ ਹੋਣਾ ਪੈ ਰਿਹਾ। ਜਿੱਥੇ ਤੱਕ ਗੱਲ ਡੋਨਲਡ ਟਰੰਪ ਹੋਣਾ ਦੀ ਆ, ਉਹਨਾਂ ਨੂੰ ਚਲੋ ਮੁਬਾਰਕਬਾਦ ਵੀ ਦਿੰਦੇ ਆ ਕਿ ਉਹ ਦੁਬਾਰਾ ਪਾਵਰ ਦੇ ਵਿੱਚ ਆਏ ਨੇ। ਇਹ ਉਹਨਾਂ ਦੇ ਚੋਣ ਵਾਅਦਿਆਂ ਦੇ ਵਿੱਚ ਵੀ ਇੱਕ ਵਾਅਦਾ ਸੀ ਕਿ ਮੈਂ ਜਿਹੜਾ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ 10 ਮਿਲੀਅਨ ਜਿਹੜੇ ਇਲੀਗਲ ਲੋਕ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਨੂੰ ਮੈਂ ਕੱਢਾਂਗਾ। ਸੋ ਓਬਵੀਅਸ ਆ ਕਿ ਜਦੋਂ ਜੇ ਅਮਰੀਕਾ ਦੇ ਵਿੱਚ ਇਹ ਜਿਹੜੀ ਪਾਲਿਸੀ ਆ ਇਹ ਲਾਗੂ ਕਰ ਦਿੱਤੀ ਉਹਨਾਂ ਨੇ, ਜਨਵਰੀ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਆਫਿਸ ਸਾਂਭਣਾ, ਆਪਣਾ ਜਿਹੜਾ ਭਾਰ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ਦਾ ਉਹ ਸਾਂਭਣਾ ਉਹਨਾਂ ਨੇ 20 ਜਨਵਰੀ ਮੇਰਾ ਖਿਆਲ। ਉਸ ਤੋਂ ਬਾਅਦ ਜੇ ਉਹਨਾਂ ਨੇ ਇਹ ਲਾਗੂ ਕਰਤਾ ਤੇ ਹੁਣ ਇਹ ਜਿੱਥੇ ਜਿਹੜੇ ਉਹ ਲੱਖਾਂ ਨਹੀਂ ਕਰੋੜਾਂ ਹੀ ਉਹਨਾਂ ਲੋਕਾਂ ਦੀ ਜਿਹੜੀ ਆ ਉਹ ਸਥਿਤੀ ਗੰਭੀਰ ਹੋਈ ਪਈ ਹੈ ਕਿ ਜੇ ਕੁਝ ਸਾਰਾ ਕੁਝ ਹੋ ਗਿਆ, ਜੇ ਸਾਨੂੰ ਡੈਪੂਟੇਸ਼ਨ ਦਾ ਸਾਹਮਣਾ ਕਰਨਾ ਪੈ ਗਿਆ ਤੇ ਅਸੀਂ ਕਿੱਥੇ ਜਾਵਾਂਗੇ। ਹੁਣ ਓਬਵੀਅਸ ਆ ਕਿ ਜਿਹੜੇ ਰਸਤੇ ਆਏ ਆ ਮੈਕਸੀਕੋ ਵੱਲੋਂ, ਉਧਰੋਂ ਤਾਂ ਉਹ ਜਾਣੂ ਰਹੇ, ਹੁਣ ਉਹ ਵਾਪਸ ਨੂੰ, ਕਿਉਂਕਿ ਉੱਥੋਂ ਤਾਂ ਮਸੀਂ ਜਾਨ ਬਚਾ ਕੇ ਬੰਦਾ ਇੱਥੇ ਤੱਕ ਪਹੁੰਚਦਾ ਤੇ ਹੁਣ ਇੱਕੋ ਹੀ ਰਾਹ ਜਿਹੜਾ ਕੈਨੇਡਾ ਦਾ ਬਚਿਆ। ਕੈਨੇਡਾ ਇਸ ਬਾਰੇ ਜਿਹੜਾ ਕਾਫੀ ਗੰਭੀਰਤਾ ਦੇ ਨਾਲ ਕੈਨੇਡਾ ਦੀਆਂ ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਉਹ ਸੋਚ ਰਹੀਆਂ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਆਪਣੇ ਹਾਲਾਤ ਐਸੇ ਬਣੇ ਹੋਏ ਆ ਕਿ ਤੁਸੀਂ ਆ ਦੇਖਿਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਮ ਦੇ ਉੱਤੇ ਕੀ ਕੁਛ ਜਿਹੜਾ ਉਹ ਭਾਰਤ ਦੀ ਸਰਕਾਰ ਵੱਲੋਂ ਕੀਤਾ ਗਿਆ, ਜਿਹਦੇ 'ਚ ਉਹਦੇ 'ਚ ਰਸ਼ੀਆ, ਚਾਈਨਾ ਤੇ ਇਰਾਨ ਦਾ ਵੀ ਨਾਂ ਆ ਜਿਹੜਾ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਆ। ਚਾਈਨਾ ਨੇ ਵੀ ਜਿਹੜਾ ਉਹ ਇਲੀਗਲ ਥਾਣੇ ਤੱਕ ਕੈਨੇਡਾ ਦੇ ਵਿੱਚ ਖੋਲ੍ਹਤੇ ਸੀ। ਤੋ ਉਹ ਇਸੇ ਤਰੀਕੇ ਦੇ ਨਾਲ ਕੈਨੇਡਾ ਦੀ ਸਰਕਾਰ ਨਹੀਂ ਚਾਹੁੰਦੀ, ਕਿਉਂਕਿ ਉਹ ਪਹਿਲਾਂ ਵੀ ਇਮੀਗ੍ਰੇਸ਼ਨ ਜਿਹੜੀ ਆ ਇੱਥੇ ਬੇਕਾਬੂ ਜੀ ਇੱਕ ਵਾਰ ਹੋ ਗਈ ਸੀ, ਉਹਦੇ ਚੱਲਦਿਆਂ ਕਾਫੀ ਸਵਾਲਾਂ ਦੇ ਘੇਰੇ ਵਿੱਚ ਸੀ, ਇਹਨਾਂ ਨੇ ਆਪਣਾ ਪ੍ਰਬੰਧ ਕੀਤਾ ਸੀ। ਪਰ ਹੁਣ ਸੁਖਵਿੰਦਰ ਸਿੰਘ ਜੀ ਇੱਥੇ ਇਹ ਗੱਲ ਜ਼ਰੂਰ ਜ਼ਿਕਰਯੋਗ ਆ ਕਿ ਕੈਨੇਡਾ ਦੇ ਵਿੱਚ ਕੁਝ ਐਸੇ ਬੰਦੇ ਵੀ ਫੜੇ ਗਏ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਲੀਗਲ ਤੌਰ ਦੇ ਉੱਤੇ ਇੱਥੇ ਆਏ, ਇੱਥੇ ਅਸਾਈਲਮ ਵੀ ਪਾਏ ਤੇ ਬਾਅਦ 'ਚ ਫਿਰ ਉਹ ਉਹਨਾਂ ਦੇ ਜਿਹੜੇ ਕਨੈਕਸ਼ਨ ਆ ਉਹ ਆਈਸਿਸ ਦੇ ਨਾਲ ਨਿਕਲੇ ਪਿੱਛੋਂ। ਉਹਨਾਂ ਨੂੰ ਇਸ ਜ਼ੁਲਮ ਦੇ ਵਿੱਚ ਫੜਿਆ ਗਿਆ ਕਿ ਉਹ ਨਿਊਯਾਰਕ ਦੇ ਵਿੱਚ ਕੋਈ ਜਿਹੜੀਆਂ ਅੱਤਵਾਦੀ ਕਾਰਵਾਈਆਂ ਕਰਨ ਦੇ ਮਨਸੂਬੇ ਲੈ ਕੇ ਕੈਨੇਡਾ ਤੋਂ ਉਹ ਜਿਹੜੇ ਆ ਆਪਰੇਟ ਕਰ ਰਹੇ ਸੀ। ਉਸ ਤੋਂ ਇਲਾਵਾ ਜਿਹੜੇ ਬੰਦੇ ਫੜੇ ਗਏ ਆ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਅਸੈਸੀਨੇਸ਼ਨ ਦੇ ਵਿੱਚ, ਉਹ ਵੀ ਸਾਨੂੰ ਪਤਾ ਕਿ ਉਹਨਾਂ ਦੇ ਵਿੱਚ ਜਿਹੜੇ ਕਾਫੀ ਸਾਰੇ ਅਨਸਰ ਆ ਉਹ ਰੀਸੈਂਟ ਦੌਰ ਦੇ ਵਿੱਚ ਹੀ ਕੈਨੇਡਾ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹ ਦਾਖਲ ਹੋਏ ਸੀ। ਫਿਰ ਇੱਥੇ ਦੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਸਾਨੂੰ ਜਿਹੜਾ ਉਹ ਫੇਰ ਦੁਬਾਰਾ ਐਸੀ ਵੱਡੀ ਸਮੱਸਿਆ ਦੀ, ਕਿਉਂਕਿ ਇਹ ਚੈਲੰਜਸ ਬਹੁਤ ਹੁੰਦੇ ਨੇ ਜੌਬਸ ਦਾ। ਵੈਸੇ ਹੀ ਕੈਨੇਡਾ ਦੇ ਵਿੱਚ ਕਾਫੀ ਜਿਹੜਾ ਉਹ ਇੱਥੇ ਟਾਈਟ ਚੱਲ ਰਿਹਾ ਕੰਮ, ਅਨਪਲਾਇਮੈਂਟ ਰੇਟ ਵੱਧ ਰਿਹਾ, ਇਸੇ ਸਾਰੇ ਨੂੰ ਚੱਲਦੇ ਆ ਜਿਹੜੀ ਇੱਥੇ ਦੀ ਸਾਰੀ ਓਵਰਆਲ ਇਮੀਗ੍ਰੇਸ਼ਨ ਪਾਲਿਸੀ ਆ ਉਹਨੂੰ ਰੀਫਰੈਸ਼ ਕੀਤਾ ਜਾ ਰਿਹਾ ਉਹਨੂੰ, ਤੇ ਉਹਦੇ ਚੱਲਦੇ ਆ ਫਿਰ ਇਹ ਜਿਹੜੀ ਸਾਹਮਣੇ ਇੱਕ ਗੱਲ ਆ ਜਾਣੀ ਕਿ ਹੁਣ ਹੋ ਸਕਦਾ ਕਿ ਹਜ਼ਾਰਾਂ ਨਹੀਂ ਲੱਖਾਂ ਦੇ ਤਾਦਾਦ ਦੇ ਵਿੱਚ ਫਿਰ ਅਮਰੀਕਾ ਤੋਂ ਜਿਹੜਾ ਪਲਾਇਨ ਆ ਉਹ ਕੈਨੇਡਾ ਵੱਲ ਨੂੰ ਹੋਵੇ। ਤੇ ਉਹਨਾਂ ਪ੍ਰਬੰਧਾਂ ਦੇ ਲਈ RCMP ਨੇ ਕਿਹਾ ਕਿ ਅਸੀਂ ਇਹ ਲਿਆ ਰਹੇ ਹਾਂ। ਇਹਦੇ ਨਾਲ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗੱਲ ਇਹ ਵੀ ਚੱਲ ਰਹੀ ਹੈ ਕਿ ਇਹਨਾਂ ਦੇ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਜਿਹੜੀਆਂ ਬਾਰਡਰ ਸਿਕਿਉਰਿਟੀ ਫੋਰਸਿਸ ਨੇ ਜਾਂ ਇਹਨਾਂ ਦੇ ਜਿਹੜੇ ਇਹ ਸੰਬੰਧਿਤ ਮਹਿਕਮੇ ਨੇ, ਇਹਨਾਂ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਕਿ ਜੇ ਹੁਣ ਤੁਸੀਂ ਅਸਾਈਲਮ ਲਾਣਾ ਵੀ ਹੈ ਇੱਕ ਦੂਜੇ ਦੀ ਕੰਟਰੀ ਚੋਂ ਆ ਕੇ
ਤੇ ਤੁਹਾਨੂੰ ਲੀਗਲ ਜਿਹੜਾ ਬਾਰਡਰ ਆ ਉਹਦੇ ਥਰੂ ਹੀ ਆਉਣਾ ਪਏਗਾ। ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਅਸੀਂ ਖੇਤਾਂ ਚੋਂ, ਜੰਗਲਾਂ ਚੋਂ ਜਾਂ ਪਹਾੜਾਂ ਚੋਂ ਆ ਜਾਾਂਗੇ, ਉਹਨਾਂ ਦੇ ਫਿਰ ਜਿਹੜੇ ਅਸਾਈਲਮ ਆ ਉਹ ਵੀ ਲੱਗਣ ਦਾ ਰਾਹ ਆ ਜਿਹੜਾ ਉਹ ਬਹੁਤ ਮੁਸ਼ਕਿਲ ਕੀਤਾ ਜਾ ਰਿਹਾ। ਸੋ ਬੜੀ ਇਹ ਦੁਖਦਾਇਕ ਗੱਲ ਆ, ਤਕਲੀਫ ਵਾਲੀ ਗੱਲ ਆ ਕਿ ਪਿੱਛੇ ਵੀ ਜਦੋਂ ਕੈਨੇਡਾ ਦੇ ਵਿੱਚ ਇਹ ਸਖਤੀ ਕੀਤੀ ਗਈ ਸੀ ਇਮੀਗ੍ਰੇਸ਼ਨ ਵੱਲੋਂ, ਤੇ ਬਹੁਤ ਸਾਰੇ ਲੋਕ ਐਸੇ ਸੀ ਜਿਹੜੇ ਇੱਥੇ ਆਪਣੇ ਲੱਗੇ ਲਗਾਏ ਪੋਲੀਟੀਕਲ ਅਸਾਈਲਮ ਦੇ ਕੇਸ ਛੱਡ ਕੇ ਤੇ ਉਹ ਇਲੀਗਲੀ ਅਮਰੀਕਾ ਦੇ ਵਿੱਚ ਜਿਹੜਾ ਉਹ ਚਲੇ ਗਏ ਸੀ ਕਿ ਅਸੀਂ ਉੱਥੇ ਪੇਪਰ ਲੈ ਲਾਂਗੇ, ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਕੰਮ ਦੇ ਹਾਲਾਤ ਜਿਹੜੇ ਆ ਥੋੜੇ ਜਿਹੇ ਉਹ ਓਵਰਆਲ ਵਰਲਡ ਦੇ ਵਿੱਚ ਜੋ ਸਾਰਾ ਕੁਝ ਚੱਲ ਰਿਹਾ ਸੀ ਉਹਦੇ ਚੱਲਦਿਆਂ ਥੋੜੀ ਜਿਹੀ ਮੁਸ਼ਕਲ ਹੋਣ ਲੱਗ ਗਈ ਸੀ। ਪਰ ਜਿਨ੍ਹਾਂ ਨੇ ਸਬਰ ਨਹੀਂ ਕੀਤਾ ਉੱਧਰ ਗਏ ਤੇ ਹੁਣ ਉਧਰੋਂ ਵੀ ਇੱਧਰ ਆਣਗੇ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਆ ਕਿ ਕਿਉਂ ਜਿੱਥੇ ਤੁਸੀਂ ਰਹਿੰਦੇ ਹੋ, ਆਪਣੇ ਜਿਹੜਾ ਤੁਹਾਡਾ ਜਨਮ ਭੂਮੀ ਆ, ਉੱਥੇ ਦੀਆਂ ਸਰਕਾਰਾਂ ਜਦੋਂ ਤੁਹਾਡੇ ਹੱਕ ਦੇ ਵਿੱਚ ਨਹੀਂ ਕੰਮ ਕਰਦੀਆਂ ਜਾਂ ਤੁਹਾਡੇ ਉੱਤੇ ਪਰਸੀਕਿਊਸ਼ਨ ਕਰਦੀਆਂ ਨੇ, ਤੇ ਇਹ ਜ਼ਰੂਰੀ ਹੋ ਜਾਂਦਾ ਕਿ ਉਹਨਾਂ ਖਿੱਤਿਆਂ ਨੂੰ ਆਜ਼ਾਦ ਕੀਤਾ ਜਾਵੇ, ਉਸ ਸਿਸਟਮ ਨੂੰ ਜਿਹੜਾ ਉਹ ਠੀਕ ਕੀਤਾ ਜਾਵੇ। ਸੋ ਇਹ ਹੁਣ ਅੱਗੇ ਦੇਖਣ ਵਾਲੀ ਗੱਲ ਹੋਏਗੀ ਜੀ ਕਿ ਹਾਲਾਤ ਕਿੱਦਾਂ ਦੇ ਬਣਦੇ ਨੇ। ਪਰ ਕੁੱਲ ਮਿਲਾ ਕੇ ਜਿਹੜਾ ਉਹ ਆਪਣੀ ਮਾਤਰ ਭੂਮੀ ਦੇ ਵਜੋਂ, ਆਪਣੀ ਜਨਮ ਭੂਮੀ ਦੇ ਵਜੋਂ ਜਿਹੜੇ ਹਾਲਾਤ ਨੇ ਉਹ ਕਾਫੀ ਜਿਹੜੇ ਅਣਖਾਵੇਂ ਹੋ ਜਾਂਦੇ ਨੇ। ਸੋ ਇਹਦਾ ਸ਼ਿਕਾਰ ਬੜੀ ਦੁੱਖ ਵਾਲੀ ਗੱਲ ਹੈ ਕਿ ਦੁਨੀਆ ਦੀਆਂ ਵੱਖ-ਵੱਖ ਕੌਮਾਂ ਨੂੰ ਹੋਣਾ ਪੈ ਰਿਹਾ, ਜਿਹੜੇ ਜਾਂ ਤਾਂ ਆਪਣੇ ਹੀ ਮੁਲਕਾਂ ਦੇ ਵਿੱਚ ਗੁਲਾਮ ਬਣਾ ਕੇ ਰੱਖੇ ਜਾਂਦੇ ਨੇ ਤੇ ਜਾਂ ਫਿਰ ਕਰਪਸ਼ਨ ਦੇ ਚੱਲਦੇ ਉਹਨੂੰ ਆਪਣੇ ਮੁਲਕ ਛੱਡੇ ਜਾਂਦੇ ਨੇ। ਔਰ ਇਹ ਸਬਕ ਵੀ ਆ ਉਹਨਾਂ ਵੀਰਾਂ ਨੂੰ, ਉਹਨਾਂ ਲੋਕਾਂ ਨੂੰ ਕਿ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਵੀ ਜਿਹੜੇ ਝੰਡੇ ਆ ਉਹ ਉਹਨਾਂ ਲੋਕਾਂ ਦੇ ਚੱਕੀ ਫਿਰਦੇ ਹੁੰਦੇ ਆ ਜਿਨ੍ਹਾਂ ਨੇ ਉਹਨਾਂ ਨੂੰ 2 ਵਕਤ ਦੀ ਰੋਟੀ ਖਾਣ ਲਈ ਵੀ ਆਪਣੇ ਮੁਲਕ ਚੋਂ ਜਿਹੜਾ ਬਾਹਰ ਆਉਣ ਲਈ ਮਜਬੂਰ ਹੋਣਾ ਪਿਆ। ਸੋ ਮੇਰਾ ਖਿਆਲ ਆ ਇੱਥੋਂ ਇਹ ਵੀ ਸਾਨੂੰ ਲੈਸਨ ਲੈਣਾ ਚਾਹੀਦਾ। ਪਰ ਇੱਕ ਗੱਲ ਮੈਂ ਇੱਕ ਬਿਊਟੀ ਦੀ, ਜਿੱਥੇ ਇਹ ਸਾਰੀਆਂ ਪਰੇਸ਼ਾਨੀਆਂ ਇਹਨਾਂ ਕੰਟਰੀਆਂ ਦੀ ਇੱਕ ਬਿਊਟੀ ਵੀ ਆ। ਤੁਸੀਂ ਦੇਖੋ ਕਿ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਕੋਈ ਵੀ ਬੰਦਾ ਜੇ ਦਿਖ ਜਵੇ ਇੱਧਰ ਉੱਧਰ ਜਾਂਦਾ ਤਾਂ ਉਹ ਗੋਲੀ ਮਾਰ ਦਿੰਦੇ ਆ। ਪਰ ਇੱਥੇ ਫੇਰ ਵੀ ਬਿਊਟੀ ਆ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਗੋਲੀ ਮਾਰਨ ਵਾਲਾ ਤਾਂ ਕੰਮ ਹੀ ਹੈ ਨਹੀਂ, ਕਿਸੇ ਤਰੀਕੇ ਦੇ ਨਾਲ ਲੀਗਲ ਪ੍ਰੋਸੈਸ ਦੇ ਨਾਲ ਆ ਜਿਹੜਾ ਉਹਦੇ ਵਿੱਚੋਂ ਕੱਢਿਆ ਜਾਂਦਾ। ਤੇ ਇਹ ਬਿਊਟੀ ਵੀ ਆ ਕਿ ਇਨਸਾਨੀ ਜਾਨ ਦੀ ਜਿਹੜੀ ਕੀਮਤ ਆ ਉਹਦੀ ਰਿਸਪੈਕਟ ਵੀ ਇਹਨਾਂ ਕੰਟਰੀਆਂ ਦੇ ਵਿੱਚ ਹੀ ਜਿਹੜੀ ਆ ਉਹ ਬਹੁਤ ਹੁੰਦੀ ਆ। ਤਾਂ ਸਾਨੂੰ ਕੋਈ ਨਾ ਕੋਈ, ਅਸੀਂ ਮੇਰੀ ਸਲਾਹ ਤੁਸੀਂ ਪੁੱਛੀ ਸੀ ਤਾਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਰਸਤੇ ਜਿਹੜੇ ਆ ਉਹ ਆਪਣੇ ਲੀਗਲ ਲੱਭੋ। ਤੁਸੀਂ ਇਸ ਸਿਸਟਮ ਦੇ ਵਿੱਚ ਜਿਹੜਾ ਇੱਧਰੋਂ ਉੱਧਰ ਚਲੇ ਜਾਣਾ, ਉੱਧਰੋਂ ਇੱਧਰ ਚਲੇ ਜਾਣਾ, ਇਹ ਕੰਮ ਜਿਹੜਾ ਬੜਾ ਵਧੀਆ ਨਹੀਂ। ਇੱਕ ਕੰਟਰੀ ਆਪਣੀ ਚੁਣੋ, ਉਹਦੇ 'ਚ ਬਹਿ ਕੇ ਲੀਗਲ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਆਪਣੀ ਤੁਸੀਂ ਕਹਾਣੀ ਕਹਿ ਸਕਦੇ ਹੋ, ਤੇ ਉਹਦੇ ਆਧਾਰ ਦੇ ਉੱਤੇ ਜਿਹੜਾ ਉਹ ਕਾਫੀ ਜਿਹੜੇ ਰਸਤੇ ਹੁੰਦੇ ਨੇ ਕਿ ਤੁਸੀਂ ਇੱਥੇ ਆਪਣੇ ਜਿਹੜੇ ਪੇਪਰ ਆ ਜਾਂ ਆਪਣੀ ਇਮੀਗ੍ਰੇਸ਼ਨ ਆ ਉਹਨੂੰ ਤੁਸੀਂ ਲੈ ਸਕੋ। ਕੁੱਲ ਮਿਲਾ ਕੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਦੇ ਨਾਲ ਕੀ ਹੁੰਦਾ ਜੀ। ਬਿਲਕੁਲ ਮਨਵੀਰ ਸਿੰਘ ਜੀ, ਜਿਹੜੀ ਇਹ ਕਿਉਂਕਿ ਇੱਕ ਬੜਾ ਗੰਭੀਰ ਮਸਲਾ ਆ, ਇੱਕ ਵੱਡੀ ਆਬਾਦੀ ਦੇ ਉੱਤੇ ਇਹਨਾਂ ਫੈਸਲਿਆਂ ਦਾ ਅਸਰ ਜਿਹੜਾ ਆ ਉਹ ਪੈਣਾ ਆ। ਤੇ ਹਮੇਸ਼ਾ ਤੋਂ ਹੀ ਜਿਹੜੇ ਕੈਨੇਡਾ, ਅਮਰੀਕਾ ਆ, ਇਹ ਵੈਲਕਮ ਕਰਦੇ ਰਹੇ ਆ ਜਿਹੜੇ ਪ੍ਰੋਸੀਕਿਊਸ਼ਨ ਦੇ ਸ਼ਿਕਾਰ ਲੋਕ ਆ ਉਹਨਾਂ ਦਾ। ਪਰ ਹੁਣ ਅੱਗੇ ਡੋਨਾਲਡ ਟਰੰਪ ਤੋਂ ਬਾਅਦ ਅਮਰੀਕਾ ਜਿਹੜਾ ਆ ਉਹਦੀ ਪਾਲਿਸੀ 'ਚ ਕੀ ਸ਼ਿਫਟ ਆਉਂਦਾ ਆ। ਤੇ ਦੂਜਾ ਨਾਲ ਹੀ ਇਹ ਵੀ ਗੱਲ ਤੁਸੀਂ ਜਿਹੜੀ ਵੱਡੀ ਕਹੀ ਆ ਕਿ ਜਿਹੜੇ ਸਿੱਖ ਨੌਜਵਾਨ ਨੇ ਜਾਂ ਸਿੱਖ ਪਰਿਵਾਰ ਨੇ ਜਿਹੜੇ ਪ੍ਰੋਸੀਕਿਊਸ਼ਨ ਦਾ ਜਾਂ ਕਿਸੇ ਤਰੀਕੇ ਦਾ ਟੈਰਰ ਆ ਇੰਡੀਆ ਦੇ ਵਿੱਚ ਉਹਦੇ ਚੱਲਦਿਆਂ ਉਹ ਇਹਨਾਂ ਮੁਲਕਾਂ 'ਚ ਆਉਂਦੇ ਆ, ਤਾਂ ਉਹ ਜ਼ਰੂਰ ਇਸ ਸੋਚ ਦੇ ਨਾਲ ਆਉਣ ਕਿ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਮਤਲਬ ਜਿਹੜੀ ਫਸਟ ਕੰਟਰੀ ਆਫ ਲੈਂਡ ਆ ਤੁਹਾਡੀ, ਲੈਂਡਿੰਗ ਆ ਤੁਹਾਡੀ, ਮਤਲਬ ਉਹਦੇ ਵਿੱਚ ਹੀ ਜਿਹੜਾ ਅਸਾਈਲਮ ਆ ਤੁਸੀਂ ਅਪਲਾਈ ਕਰੋ। ਤੇ ਉਹ ਜੇ ਤੁਸੀਂ ਕੋਈ ਇਸ ਤਰੀਕੇ ਦਾ ਜਿਹੜਾ ਕਿਸੇ ਏਜੰਟ ਦੇ, ਇਮੀਗ੍ਰੇਸ਼ਨ ਏਜੰਟ ਦੇ ਕਹਿਣ ਦੇ ਉੱਤੇ ਆ ਕੇ ਤੁਸੀਂ ਇੱਕ ਮੁਲਕ ਤੋਂ ਦੂਜੇ ਪਾਸੇ ਜਾਂਦੇ ਹੋ, ਫਿਰ ਦੂਜੇ ਤੋਂ ਫਿਰ ਵਾਪਸ ਆਉਂਦੇ ਹੋ, ਤਾਂ ਉਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਅਗਲਾ ਸਫ਼ਰ ਆ ਉਹ ਕਾਫੀ ਔਖਾ ਹੋ ਸਕਦਾ ਹੈ। ਤੇ ਜਿਹੜੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਇੱਕ ਕਾਫੀ ਪ੍ਰਚਲਨ ਚੱਲਿਆ ਸੀ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਦਾ, ਤੇ ਉਹਦੇ ਚੱਲਦਿਆਂ ਹੁਣ ਅੱਗੇ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਇੱਕ ਵੱਡਾ ਜਿਹੜਾ ਇੱਕ ਤਰ੍ਹਾਂ ਦਾ ਹਿਊਮਨ ਕ੍ਰਾਈਸਿਸ ਆ ਉਹ ਸਾਨੂੰ ਦੇਖਣ ਨੂੰ ਮਿਲੇ। ਤਾਂ ਉਹਦੇ ਲਈ ਜਿਹੜੀਆਂ ਇੱਕ ਹਿਊਮੈਨਿਟੀ ਦੇ ਐਂਗਲ ਤੋਂ ਜਿਹੜੀਆਂ ਸੇਵਾਵਾਂ ਹੁੰਦੀਆਂ ਉਹਦੇ ਲਈ ਵੀ ਜਿਹੜੀ ਕੌਮ ਆ ਖਾਲਸਾ ਪੰਥ ਆ ਉਹਨੂੰ ਜ਼ਰੂਰ ਸੁਚੇਤ ਤੇ ਤਿਆਰ ਰਹਿਣਾ ਚਾਹੀਦਾ ਹੈ। ਤੇ ਜਿਹੜੇ ਆਪਣੇ ਲੋਕ ਆ ਉਹਨਾਂ ਦੀ ਹਰੇਕ ਕਿਸੇ ਵੀ ਜਿਹੜੇ ਹਾਲਾਤ ਆ ਉਹਦੇ 'ਚ ਇੱਕ ਦੂਜੇ ਦੀ ਬਾਂਹ ਫੜਨ ਦੇ ਲਈ ਜਿਹੜਾ ਸਾਨੂੰ ਆਪਣੀ ਤਿਆਰੀ ਰੱਖਣੀ ਚਾਹੀਦੀ ਆ, ਤੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ। ਇੱਕ ਹੋਰ ਮੈਂ ਸੁਖਵਿੰਦਰ ਸਿੰਘ ਜੀ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਜਾਂ ਜਿਹੜੇ ਵੀ ਲੋਕ ਇਸ ਚੀਜ਼ ਦਾ ਸ਼ਿਕਾਰ ਨੇ
ਉਹ ਪੈਨਿਕ ਨਾ ਹੋਣ ਜ਼ਿਆਦਾ, ਕਿਉਂਕਿ ਜੇ ਤੁਸੀਂ ਅੰਕੜੇ ਦੇਖੋ ਨਾ ਤਾਂ ਅਵਾਮਾ ਦੀ ਸਰਕਾਰ ਦੇ ਦੌਰਾਨ ਬੰਦੇ ਵੱਧ ਰਿਪੋਰਟ ਕੀਤੇ ਗਏ ਸੀਗੇ ਡੋਨਲਡ ਟਰੰਪ ਦੀ ਸਰਕਾਰ ਨਾਲੋਂ। ਸੋ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਉਹ ਚੁਣਾਵੀ ਜਿਹੜੇ ਆ ਉਹ ਜੁਮਲੇ ਹੁੰਦੇ ਨੇ ਜਾਂ ਇਲੈਕਸ਼ਨ ਜਿੱਤਣ ਦੇ ਟੈਕਟਿਕਸ ਹੁੰਦੇ ਨੇ, ਉਹਨਾਂ ਦੇ ਵਿੱਚ ਸੱਚਾਈ ਉਨੀ ਜ਼ਿਆਦਾ ਨਹੀਂ ਹੁੰਦੀ। ਸੋ ਮੇਰਾ ਖਿਆਲ ਆ ਕਿ ਸਬਰ ਤੋਂ ਵੀ ਕੰਮ ਲੈਣਾ ਚਾਹੀਦਾ। ਪੈਨਿਕ ਹੋ ਕੇ ਇੱਧਰ ਉੱਧਰ ਭੱਜਣ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਸੋ ਬਿਲਕੁਲ ਆਪਣਾ ਜਿਹੜਾ ਕਾਨੂੰਨੀ ਰਾਹ ਆ ਜਿਹੜਾ ਉਹਦੇ ਤੇ ਰਹੋ ਤੇ ਕਿਤੇ ਨਾ ਕਿਤੇ ਜਿਹੜੀ ਸੁਣਵਾਈ ਆ ਉਹ ਜ਼ਰੂਰ ਹੋਵੇਗੀ। ਬਿਲਕੁਲ ਜੀ। ਮਨਵੀਰ ਸਿੰਘ ਜੀ, ਤੁਹਾਡਾ ਸਾਡੇ ਨਾਲ ਅੱਜ ਸਾਰੀ ਗੱਲਬਾਤ ਕਰਨ ਦੇ ਲਈ, ਸ਼ੋਅ ਕਰਨ ਦੇ ਲਈ ਬਹੁਤ ਧੰਨਵਾਦ ਜੀ। ਤੇ ਜਾਂਦੇ ਜਾਂਦੇ ਹੁਣ ਇੱਕ ਵਾਰ ਫੇਰ ਮੈਂ ਆਪਣੇ ਦਰਸ਼ਕਾਂ ਦੇ ਨਾਲ, ਕਿਉਂਕਿ ਕੁਝ ਦਰਸ਼ਕਾਂ ਦੇ ਜਿਹੜੇ ਕਮੈਂਟ ਆ ਉਹ ਵੀ ਆਏ ਆ, ਡਾਕਟਰ ਸਾਹਿਬ ਬਾਰੇ ਵੀ ਪੁੱਛ ਰਹੇ ਆ, ਮੈਂ ਫੇਰ ਇਹ ਜਾਣਕਾਰੀ ਸਾਂਝੀ ਕਰਦੇ ਆ ਕਿ ਇੱਕ ਤਾਂ ਪਿਛਲੇ ਕੁਝ ਦਿਨਾਂ ਤੋਂ ਸ਼ੋਅ ਇਸ ਕਰਕੇ ਨਹੀਂ ਆਇਆ, ਜਾਂ TV 84 ਦੇ ਜਿਹੜਾ YouTube ਅਫੀਸ਼ੀਅਲ ਚੈਨਲ ਆ ਉਹਦੇ ਉੱਤੇ ਕੁਝ ਪੋਸਟ ਇਸ ਕਰਕੇ ਨਹੀਂ ਹੋਇਆ ਕਿਉਂਕਿ ਭਾਰਤ ਸਰਕਾਰ ਵੱਲੋਂ ਜਿਹੜੀ ਸਟ੍ਰਾਈਕ ਕਰਨ ਕਰਕੇ ਜਿਹੜਾ TV 84 ਦਾ ਅਫੀਸ਼ੀਅਲ YouTube ਚੈਨਲ ਆ ਉਹਨੂੰ ਇੱਕ ਹਫ਼ਤੇ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਤੇ ਜਿੱਥੋਂ ਤੱਕ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੱਲ ਆ, ਉਹ ਪਹਿਲਾਂ ਯੂਬਾ ਸਿਟੀ ਨਗਰ ਕੀਰਤਨ ਤੇ ਉਸ ਤੋਂ ਬਾਅਦ ਹੁਣ ਵੀ ਉਹ ਕੈਲੀਫੋਰਨੀਆ ਦੇ ਦੌਰੇ ਤੇ ਨੇ। ਤੇ ਅਗਲੇ ਹਫ਼ਤੇ ਸੋਮਵਾਰ ਤੋਂ ਉਹ ਤੁਹਾਡੇ ਨਾਲ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਰੂਬਰੂ ਹੋਣਗੇ। ਤੇ ਇੱਕ ਹੋਰ ਜਿਹੜੀ ਜ਼ਰੂਰੀ ਬੇਨਤੀ ਆ, ਮੈਂ ਸ਼ੁਰੂਆਤ ਦੇ ਵਿੱਚ ਵੀ ਕੀਤੀ ਸੀ, ਦੁਬਾਰਾ ਫੇਰ ਆਪਣੇ ਦਰਸ਼ਕਾਂ ਨੂੰ ਕਰਨੀ ਚਾਹੁੰਦਾ ਕਿ TV 84 ਦੇ ਉੱਤੇ ਜਿਵੇਂ ਲਗਾਤਾਰ ਰੈਸਟ੍ਰਿਕਸ਼ਨਸ ਲੱਗ ਰਹੀਆਂ ਨੇ, ਤੇ ਉਸ ਤੋਂ ਇਲਾਵਾ ਹੁਣ ਵੀ ਜਿਹੜੀ ਰੈਸਟ੍ਰਿਕਸ਼ਨ ਲੱਗੀ ਆ ਉਹਦੇ ਨਾਲ ਸਾਡੀ ਮੋਨੇਟਾਈਜੇਸ਼ਨ ਜਿਹੜੀ ਆ ਉਹ 3 ਮਹੀਨਿਆਂ ਦੇ ਲਈ ਬੈਨ ਕਰ ਦਿੱਤੀ ਗਈ ਆ। ਤੇ ਇਸ ਤੋਂ ਇਲਾਵਾ ਵੀ ਅਦਾਰੇ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਤੇ ਉਸੇ ਦਾ ਇੱਕ ਹਿੱਸਾ ਦਸਵੰਧ ਨੈਟਵਰਕ, ਜਿਹੜਾ ਕਿ ਸਿੱਖ ਆਰਗੇਨਾਈਜੇਸ਼ਨਸ ਦਾ ਜਿਹੜਾ ਦਸਵੰਧ ਆ ਉਹਦੀ ਕਲੈਕਸ਼ਨ ਦਾ ਇੱਕ ਨੈਟਵਰਕ ਆ, ਤੇ ਉਹਨਾਂ ਦੇ ਵੱਲੋਂ ਇੱਕ ਹਫ਼ਤਾ ਜਿਹੜਾ ਦਸਵੰਧ ਵੀਕ ਚਲਾਇਆ ਜਾਂਦਾ ਹੈ। ਤੇ ਉਸ ਵੀਕ ਦੇ ਵਿੱਚ ਜੇ ਤੁਸੀਂ TV 84 ਨੂੰ ਕੋਈ ਵੀ ਜਿਹੜਾ $1 ਵੀ ਜਿਹੜਾ ਡੋਨੇਟ ਕਰਦੇ ਹੋ, ਜਾਂ ਕਿੰਨੀ ਵੀ ਰਕਮ ਤੁਸੀਂ ਡੋਨੇਟ ਕਰਦੇ ਹੋ, ਤਾਂ ਉਹਦੀ ਦੁੱਗਣੀ ਰਕਮ ਜਿਹੜੀ ਆ ਉਹ ਦਸਵੰਧ ਨੈਟਵਰਕ ਵੱਲੋਂ TV 84 ਨੂੰ ਦਿੱਤੀ ਜਾਣੀ ਹੈ। ਮਤਲਬ ਕਿ ਤੁਹਾਡਾ ਜਿਹੜਾ ਦਸਵੰਧ ਆ ਉਹ ਦੁੱਗਣਾ ਕਰਕੇ ਉਹ TV 84 ਨੂੰ ਦਿੱਤਾ ਜਾਣਾ ਹੈ। ਤੇ ਜਿਹੜਾ ਇਹ ਡੋਨੇਸ਼ਨ ਕਰਨ ਦਾ ਜਿਹੜਾ ਲਿੰਕ ਆ ਉਹ ਅਸੀਂ ਆਪਣੇ ਇਸ ਜਿਹੜਾ ਵੀਡੀਓ ਆ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ, ਤੇ ਹੋਰ ਜਿੰਨੀਆਂ ਵੀਡੀਓਜ਼ ਅਸੀਂ ਪੋਸਟ ਕਰਾਂਗੇ ਅਗਲੇ ਹਫ਼ਤੇ 'ਚ, ਉਹਦੀ ਜਿਹੜੀ ਡਿਸਕ੍ਰਿਪਸ਼ਨ ਆ ਉਹਦੇ ਵਿੱਚ ਅਸੀਂ ਸ਼ੇਅਰ ਕਰਾਂਗੇ। ਤੇ ਅਸੀਂ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਦਸਵੰਧ ਨੈਟਵਰਕ ਦੇ ਉੱਤੇ ਜਾ ਕੇ, ਇਸ ਲਿੰਕ ਦੇ ਉੱਤੇ ਜਾ ਕੇ ਆਪਣੀ ਜਿਹੜੀ ਤੁਹਾਡੀ ਕਿਰਤ ਕਮਾਈ ਆ ਉਹਦੇ ਚੋਂ ਜਿਹੜਾ ਵੀ ਦਸਵੰਧ ਜਾਂ ਡੋਨੇਸ਼ਨ ਤੁਸੀਂ ਦੇਣੀ ਚਾਹੁੰਦੇ ਹੋ TV 84 ਨੂੰ, ਉਹ ਜ਼ਰੂਰ ਇਸ ਹਫ਼ਤੇ ਦੇ ਵਿੱਚ ਦੇਵੋ। ਤੇ ਉਸ ਤੋਂ ਇਲਾਵਾ ਜਿਹੜਾ TV 84 ਦਾ ਜਿਹੜੀ ਵੈਬਸਾਈਟ ਹੈ TV 84 ਦੀ, ਉਹਦੇ ਉੱਤੇ ਜਾ ਕੇ ਵੀ ਤੁਸੀਂ TV 84 ਨੂੰ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਚੈੱਕ ਦੇ ਰਾਹੀਂ ਵੀ ਜਿਹੜਾ TV 84 ਨੂੰ ਜਿਹੜੀ ਆਪਣੀ ਡੋਨੇਸ਼ਨ ਆ ਉਹ ਭੇਜ ਸਕਦੇ ਹੋ। ਤੇ ਸਾਡਾ ਜਿਹੜਾ ਐਡਰੈਸ ਆ ਉਹ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਤੇ ਇਸ ਐਡਰੈਸ ਦੇ ਉੱਤੇ ਤੁਸੀਂ ਆਪਣਾ ਚੈੱਕ ਭੇਜ ਕੇ ਵੀ ਜਿਹੜਾ TV 84 ਦੀ ਸਪੋਰਟ ਕਰ ਸਕਦੇ ਹੋ। ਤੇ TV 84 ਦੇ ਨਾਲ ਜੁੜਨ ਦੇ ਲਈ ਤੁਹਾਡਾ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਸੋਮਵਾਰ ਨੂੰ ਸੱਚੋ ਸੱਚ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ। ਤੇ ਮਨਵੀਰ ਸਿੰਘ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਜੀ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।